ਇਹ ਫਲ ਲੱਗਣ ਦੇ ਨਾਲ ਹੀ ਇਹ ਰੈੱਡ ਹੋਣਾ ਸ਼ੁਰੂ ਹੋ ਜਾਂਦਾ ਤੇ ਉਹ ਬੱਚੇ ਸਮਝਦੇ ਨੇ ਪੱਕ ਗਿਆ। ਉਹ ਆ ਨੀਚੇ ਤੇ ਸਮਝੋ ਖਾਲੀ ਹੋਇਆ ਪਿਆ, ਉਹ ਜਿੱਥੇ ਬੱਚਿਆਂ ਦੀ ਪਹੁੰਚ ਹੈ, ਜਿਹੜਾ ਉਹਨਾਂ ਦੀ ਪਹੁੰਚ ਤੋਂ ਬਚ ਗਿਆ, ਉਹ ਦੇਖੋ ਮਾਸ਼ਾਅੱਲਾ ਉਹ ਕਿਤਨੇ ਹੈਗੇ। ਦੇਖੋ ਜੀ ਲਾਲ ਸੂਆ, ਇਹਨੂੰ ਕਹਿੰਦੇ ਨੇ ਆਸਟ੍ਰੇਲੀਅਨ ਯੈਲੋ ਸਟ੍ਰਾਬੇਰੀ ਗਾਵਾ। ਆਸਟ੍ਰੇਲੀਆ ਦਾ ਪੀਲੇ ਰੰਗ ਜਿਸ ਪੱਕ ਜਾਂਦਾ ਬਿਲਕੁਲ ਪੀਲਾ। ਇਹਦੇ ਚ ਜਦੋਂ ਤੁਸੀਂ ਇੱਕ ਦਾਣਾ ਖਾਣਾ ਸਟ੍ਰਾਬੇਰੀ ਦਾ, ਜਿੱਥੇ ਲਫ਼ਜ਼ ਆਣਾ ਨਾ ਸਾਈਜ਼ ਛੋਟਾ ਹੁੰਦਾ। ਹਾਂਜੀ ਹਾਂਜੀ ਹਾਂਜੀ। ਇਹ ਤੁਹਾਡੇ ਮੂੰਹ 'ਚ ਇੱਕ ਹੀ ਟਾਈਮ 3 ਜ਼ਾਇਕੇ ਆਣੇ ਨੇ, ਸਟ੍ਰਾਬੇਰੀ ਦਾ, ਅਮਰੂਦ ਦਾ ਤੇ ਲੈਮਨ ਦਾ। ਅੱਛਾ ਜੀ, ਸਟਾਰ ਫਰੂਟ। ਓਹੋ ਇਹਨੂੰ ਸਟਾਰ ਤਾਂ ਸਾਦੇ ਆ ਤਾਰਾ ਬਣਿਆ ਜੀ ਇਹਨੂੰ ਕੱਟੋ ਨਾ ਤੇ 5 ਨੁਕਰਾਂ। ਲੈ ਵੀ ਤਾਰਾ ਬਣਿਆ ਨਾ ਇਦਾਂ। ਆ ਇਧਰੋਂ ਦਿਖਾ ਦਿਓ। ਹਾਂਜੀ ਤਾਰਾ। ਹਾਂ ਜੀ ਲਓ ਜੀ, ਆ ਬੜੀ ਦਿਲ ਦੀ ਇੱਕ ਕਹਿ ਲਓ ਵੀ ਆਸ ਸੀਗੀ ਵੀ ਜਾ ਕੇ ਖਰੋਟ ਦੇ ਬੂਟੇ ਥੱਲੋਂ ਇਦਾਂ ਖਰੋਟ ਚੁਗੀਏ, ਤੇ ਉਹ ਦੇਖੋ ਅਸੀਂ ਸਰਗੋਧੇ 'ਚ ਹੀ ਚੁਗ ਲਏ। ਅੱਗੇ ਕਹਿੰਦੇ ਸੀ ਬਰਫ਼ ਵਾਲੀ ਪਹਾੜੀਆਂ ਤੇ ਜਾ ਕੇ ਖਰੋਟ ਲੱਗਦੇ ਆ, ਹੁਣ ਇੱਥੇ ਪਹਾੜੀਆਂ ਤੇ ਬਰਫ਼ ਤਾਂ ਹੈ ਨਹੀਂ, ਖਰੋਟ ਹੈਗੇ ਆ। ਸੁਭਾਨ ਅੱਲਾਹ। ਆ ਲੱਗਾ ਹੈ ਜੀ ਆ ਦਰਾੜ ਜੀ ਉਹ ਇਸ ਗ੍ਰੀਨ ਜਿਹੜਾ ਨਾ ਇਸ ਖੋਲ ਉਤਰ ਜਾਣਾ। ਦੇਖੋ ਜੀ, ਇਹ ਐਡਾ ਮੋਟਾ ਬਣਨਾ ਨਾ ਜੀ। ਇਹ ਮੁਸ਼ਕ ਕਪੂਰ ਦਾ ਪੌਦਾ ਜਨਾਬ, ਤੇ ਤੁਸੀਂ ਇਸ ਦੀ ਆ ਪ੍ਰੈਕਟੀਕਲੀ ਕਰੋ। ਅੱਛਾ ਜੀ। ਇਹ ਬੂਟਾ ਸਾਹਿਬ ਤੁਸੀਂ ਵੀ ਜ਼ਰਾ ਹੱਥਾਂ 'ਚ ਮਸਲ ਕੇ ਖੁਸ਼ਬੂ ਲਓ ਨਾ, ਵੀ ਹੈ ਮੁਸ਼ਕ ਕਪੂਰ ਕੀ ਕੋਈ ਹੋਰ ਹੀ ਚੀਜ਼ ਹੈ। ਆਹ ਸੁਭਾਨ ਅੱਲਾਹ ਜੀ। ਚਾਚਾ ਬੂਟਾ ਕਦੀ ਦਾਲਚੀਨੀ ਦਾ ਬੂਟਾ ਵੇਖਿਆ? ਦਾਲ ਚੀਨੀ ਦਾ ਹਾਂ ਨਹੀਂ ਵਿਖਾ ਦਈਏ, ਮੰਨੇਗਾ ਫਿਰ ਜੋਗੀ ਆ ਤੇਰਾ ਕਮਾਲ ਆ। ਵੇਖਣਾ ਚਾਹੀਦਾ ਯਾਰ ਫੇਰ ਆ ਦਾਲਚੀਨੀ ਦਾ ਆ ਦਾ ਆ ਹਾਂਜੀ। ਕਈਆਂ ਕੁਹਾੜੀਆਂ ਦੇ ਵੱਜੇ ਪਾਣ ਵਾਸਤੇ ਜਦੋਂ ਵੀ ਬੰਦੇ ਜਾਂਦੇ ਸੀ ਪੁਰਾਣੇ, ਕਹਿੰਦੇ ਸੀ ਵੀ ਕਊ ਦੀ ਲੱਕੜ ਚਾਹੀਦੀ ਹੈ। ਆਹਾ ਕਹਿੰਦੇ ਕੋਈ ਬੂਟਾ ਫਲਾਈ ਹੋਵੇ। ਹਾਂ ਜੀ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਕੋਠਾ ਚੋਇਆ ਤੇ ਤਰਖਾਣ ਚੇਤੇ ਆਇਆ। ਅਸੀਂ ਫਸੇ ਹੋਏ ਕਾਬੂ ਆਨੇ ਆ, ਜਾਂ ਧੁੱਪ ਨਿਕੜੀ ਆ ਨਾ, ਸਾਨੂੰ ਰੁੱਖਾਂ ਦੀ ਕਦਰ ਹੋਣ ਲੱਗ ਗਈ। ਜੇ ਅਸੀਂ ਪਹਿਲਾਂ ਹੀ ਇਸ ਗੱਲ ਦੀ ਸਾਂਭ ਕਰੀਏ, ਜਿਹੜੇ ਖਲੋਤੇ ਆ ਉਹਨਾਂ ਦੀ ਸਾਂਭ ਕਰੀਏ, ਨਵੇਂ ਲਾਈਏ, ਤੇ ਗੱਲ ਕਿਤੇ ਦੀ ਕਿਤੇ ਪਹੁੰਚ ਜੂਗੀ। ਜਿਹੜੀ ਅੱਜ ਦੀ ਅਸੀਂ ਫਿਲਮ ਬਣਾ ਰਹੇ ਆ ਨਾ, ਉਹ ਸਮਝੋ ਅਸੀਂ ਇੱਕ ਤੁਹਾਨੂੰ ਕਿਤਾਬ ਖੋਲ੍ਹਣ ਲੱਗੇ ਆ ਪੌਦਿਆਂ ਦੀ, ਰੁੱਖਾਂ ਦੀ। ਉਹ ਕਿਤਾਬ ਜਿਹਦੇ ਵਿੱਚ ਹਰ ਪੰਨੇ ਤੇ ਨਵੀਂ ਤੋਂ ਨਵੀਂ ਗੱਲ ਆ, ਉਹ ਤੁਹਾਨੂੰ ਹੁਣੇ ਸਬੂਤ ਹੋ ਜਾਊਗਾ ਵੀ ਜਿੱਦਾਂ ਜਿੱਦਾਂ ਮੈਂ ਵਰਕੇ ਥੱਲੂੰਗਾ ਤੁਸੀਂ ਕਹੋਗੇ ਯਾਰ ਇਹ ਗੱਲ ਪਹਿਲੀ ਵਾਰੀ ਸੁਣ ਰਹੇ ਆ, ਪਹਿਲੀ ਵਾਰੀ ਇਹ ਪੌਦਾ ਦੇਖ ਰਹੇ ਆ। ਫਿਰ ਸਿਆਣੇ ਕਹਿੰਦੇ ਆ ਕਹਿਣ 'ਚ ਤੇ ਕਰਨ 'ਚ ਬੜਾ ਫਰਕ ਆ। ਅਸੀਂ ਜਿਨ੍ਹਾਂ ਦੇ ਕੋਲ ਖਲੋਤੇ ਆ ਉਹਨਾਂ ਨੇ ਕਰਕੇ ਦਿਖਾਇਆ। ਜਦੋਂ ਹਰ ਸ਼ੈ ਪੌਦੇ ਪਾਲ ਕੇ ਜਦੋਂ ਫਲ ਲੈ ਲਏ, ਜਦੋਂ ਕੋਇਲਾਂ ਬੋਲੀਆਂ, ਤਾਂ ਉਦੋਂ ਉਹਨਾਂ ਨੇ ਕਿਹਾ ਵੀ ਆ ਕੇ ਦੇਖ ਲਓ ਜਿਹਨੇ ਦੇਖਣਾ। ਆ ਹੋਇਆ ਪਿਆ ਕੀਤਾ ਪਿਆ। ਐਸੇ ਫਲ ਜਿਹੜੇ ਕਿਤੇ ਮੋਬਾਈਲਾਂ 'ਚ ਹੀ ਦੇਖਦੇ ਸੀ, ਜਿਹੜੀ ਸੱਚੀ ਗੱਲ ਆ, ਅਸੀਂ ਆਪਣੀ ਅੱਖਾਂ ਨਾਲ ਨਹੀਂ ਸੀ ਦੇਖੇ, ਉਹ ਇੱਥੇ ਆ ਕੇ ਅਸੀਂ ਆਪਣੀਆਂ ਅੱਖਾਂ ਨਾਲ ਦੇਖੇ ਆ। ਫਿਰ ਇਸ ਗੱਲ ਤੇ ਬੜਾ ਚਾਅ ਲੱਗਿਆ, ਬੜਾ ਚੰਗਾ ਲੱਗਿਆ, ਬੜਾ ਹੌਸਲਾ ਮਿਲਿਆ ਵੀ ਯਾਰ ਜਿਹੜੇ ਫਲ ਅਸੀਂ ਤਸਵੀਰਾਂ 'ਚ ਦੇਖਦੇ ਸੀਗੇ, ਉਹ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਇਸ ਟਾਈਮ ਉਹ ਬੂਟੇ ਫਲ ਲੈ ਕੇ ਖਲੋਤੇ ਆ, ਫਲ ਪੱਕਦੇ ਆ। ਨਾ ਕੋਈ ਮੌਸਮ ਦਾ ਰੌਲਾ, ਨਾ ਕੋਈ ਥਾਂ ਦਾ ਰੌਲਾ, ਤੇ ਉਹ ਰੌਲੇ ਸਾਰੇ ਕੱਢੇ ਆ। ਕਿੰਨਾ ਟਾਈਮ ਲੱਗਿਆ ਇਹ ਸਾਰੇ ਰੌਲੇ ਕੱਢਣ ਨੂੰ, ਤੇ ਇਹ ਬੂਟੇ ਲਿਆ ਕੇ ਕਿੱਥੋਂ ਲੱਭੀਆਂ ਇਹ ਨਸਲਾਂ, ਕਿੱਦਾਂ ਕਰਕੇ ਪਾਲੇ, ਤੇ ਕਿੱਥੋਂ ਇਹ ਦਾਸਤਾਨ ਸ਼ੁਰੂ ਹੋਈ, ਉਹ ਸਾਰੀ ਗੱਲ ਤੁਹਾਡੇ ਅੱਗੇ ਰੱਖਦੇ ਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ ਵਰਹਿਮਤੁल्लाह ਜੀ। ਇਹ ਤੁਹਾਡਾ ਨਾਮ ਕੀ ਹੈ ਜੀ? ਮੁਮਤਾਜ਼ ਹੁਸੈਨ। ਮੁਮਤਾਜ਼ ਹੁਸੈਨ ਸਾਹਿਬ। ਅੱਛਾ ਮੁਮਤਾਜ਼ ਸਾਹਿਬ ਜੀ, ਸਾਰਿਆਂ ਤੋਂ ਪਹਿਲਾਂ ਦੱਸੋ ਵੀ ਅਸੀਂ ਖਲੋਤੇ ਕਿੱਥੇ ਹਾਂ ਜੀ? ਇਹ ਜੀ ਸਾਡਾ ਪਿੰਡ ਦਾ ਨਾਂ ਛੰਨੀ ਤਾਜਾ ਰਿਆਨ, ਡਿਸਟ੍ਰਿਕਟ ਸਰਗੋਦਾ, ਤਹਿਸੀਲ ਕੋਟ ਮੁਹੰਮਦ, ਮੋਟਰਵੇ M2 ਲਾਹੌਰ ਤੋਂ ਜਿਹੜੀ ਇਸਲਾਮਾਬਾਦ ਜਾਂਦੀ ਨਾ, ਉਸ ਤੋਂ 5 ਕਿਲੋਮੀਟਰ ਦੇ ਫਾਸਲੇ ਤੇ ਸਾਡਾ ਪਿੰਡ ਹੈ। ਡਿਸਟ੍ਰਿਕਟ ਸਰਗੋਦਾ। ਅਸੀਂ ਸਰਗੋਦੇ 'ਚ ਖੜੇ ਹਾਂ ਜੀ। ਹਾਂਜੀ ਹਾਂਜੀ। ਅੱਛਾ, ਇਹ ਸਾਨੂੰ ਹੁਣ ਪਤਾ ਲੱਗਿਆ ਅਸੀਂ ਸਰਗੋਦੇ 'ਚ ਖੜੇ ਜੀ। ਅੱਛਾ ਜੀ, ਤੁਹਾਡੀ ਉਮਰ ਕਿੰਨੀ ਹੈ ਜੀ? ਮੇਰੀ ਉਮਰ ਤਕਰੀਬਨ 53 ਸਾਲ ਹੈ। 53 ਸਾਲ। 53 ਸਾਲ। ਤੁਹਾਡੇ ਬਜ਼ੁਰਗ ਹਿਜਰਤ ਕਰਕੇ ਤੇ ਨਹੀਂ ਆਏ? ਨਹੀਂ, ਅਸੀਂ ਮਕਾਮੀ, ਸਾਡੀ ਪੁਰਾਣੀ ਮੁਸਲਮ ਆਬਾਦੀ। ਅੱਛਾ ਜੀ, ਇਹ ਬਸ਼ਿੰਦੇ ਆ ਜੀ ਇੱਥੋਂ ਦੇ ਰਹਿਣ ਵਾਲੇ। ਤੇ ਤੁਹਾਨੂੰ ਇਹ ਜਿਹੜਾ ਪੌਦਿਆਂ ਦਾ, ਰੁੱਖਾਂ ਦਾ ਇਸ਼ਕ ਆ ਜੀ, ਇਹ ਕਿੰਨਾ ਪੁਰਾਣਾ ਜੀ? ਇਹ ਸਰ ਮੈਂ ਪ੍ਰਾਇਮਰੀ ਪੜ੍ਹਦਾ ਸੀ ਤੇ ਮੈਨੂੰ ਪੌਦਿਆਂ ਨਾਲ ਇੱਕ ਜਨੂਨ ਦੀ ਹੱਦ ਤੱਕ ਇਸ਼ਕ ਹੈ। ਅੱਛਾ। ਤੇ ਮੈਂ ਦਰਖਤ ਲਾਉਣ ਲੱਗਾ, ਔਰ ਫਿਰ ਬੰਦੇ ਦੀ ਇੱਕ ਭੁੱਖ ਹੁੰਦੀ, ਉਹ ਮਤਲਬ ਮਿਟਦੀ ਨਹੀਂ। ਮੇਰੇ ਇੱਕ ਖਹਿਸ਼ ਹੈ ਕਿ ਦੁਨੀਆ ਦਾ ਹਰ ਪੌਦਾ ਮੈਂ ਆਪਣੇ ਇਸ ਧਰਤੀ ਦੇ ਉੱਤੇ ਉਗਾਵਾਂ ਔਰ ਉਸ ਨੂੰ ਕਾਮਯਾਬ ਕਰਾਂ। ਅਲਹਮਦੁਲਿਲਾ ਮੈਂ ਇਹਦੇ ਵਿੱਚ 50% ਤੇ ਦੁਨੀਆ ਦੇ ਅੱਧੀ ਦੁਨੀਆ ਦੇ ਪੌਦੇ ਮੈਂ ਕਾਮਯਾਬ ਕਰ ਲੈਣਾ। ਤੁਹਾਡੇ ਸਾਹਮਣੇ ਤੁਹਾਨੂੰ ਮੈਂ ਦਿਖਾ ਦਿਆਂ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਅੱਛੇ। ਤੇ ਕਿੰਨੇ ਟਾਈਮ 'ਚ ਤੁਸੀਂ ਇੱਥੇ ਪਹੁੰਚੇ ਆ ਵੀ ਕਿਸੇ ਬੰਦੇ ਨੂੰ ਵੀ ਤੁਸੀਂ ਆ ਕੇ ਸੱਦ ਮਾਰ ਸਕਦੇ ਆ, ਭਾਈ ਆ ਕੇ ਵੇਖ ਲਾ ਜੀ? ਹੁਣ ਇਹਦੇ ਤੇ ਇਹ ਜਿਹੜਾ ਮੇਰਾ ਗਾਰਡਨ ਤੁਸੀਂ ਦੇਖ ਰਹੇ ਹੋ ਨਾ, ਤਕਰੀਬਨ ਅਰਸਾ 20 ਸਾਲ ਪਲੱਸ ਹੀ ਹੈ।
20 ਸਾਲ ਤੋਂ ਉੱਤੇ ਹੀ ਹੋ ਗਿਆ 20 ਸਾਲ ਤੋਂ ਉੱਤੇ। ਕਿਉਂਕਿ ਇਹਨਾਂ ਪੌਦਿਆਂ ਨੂੰ ਬੱਚਿਆਂ ਦੀ ਤਰ੍ਹਾਂ ਪਾਲਣਾ ਪੈਂਦਾ, ਇਹਨਾਂ ਦੀ ਨੇਚਰ ਨੂੰ ਦੇਖਣਾ ਪੈਂਦਾ ਕਿ ਇਹ ਸਰਦੀ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ, ਗਰਮੀ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ, ਧੁੱਪ ਦੇ ਵਿੱਚ ਕਿਹੜਾ ਪੌਦਾ ਹੋਣਾ, ਛਾਂ ਤੇ ਕਿਹੜਾ ਪੌਦਾ ਹੋਣਾ। ਉਹ ਪੂਰੀ ਨੇਚਰ ਹਿਸਟਰੀ ਇਸ ਦੀ ਮੁਤਾਲਿਆ ਕਰਕੇ ਤੇ ਫਿਰ ਅਲਹਮਦੁਲਿਲਾ ਅਸੀਂ ਇਹਦੇ ਵਿੱਚ ਤੁਹਾਨੂੰ ਇਹ ਦਿਖਾਉਂਦੇ ਹਾਂ ਹਰ ਰੰਗ ਦਾ ਪੌਦਾ। ਦੇਖਦੇ ਹਾਂ ਜੀ ਅਸੀਂ ਕਿਉਂ ਨਹੀਂ। ਤੇ ਸਾਰਿਆਂ ਤੋਂ ਬਹੁਤੀ ਉਮਰ ਦਾ ਬੂਟਾ ਤੁਹਾਡੇ ਬਗੀਚੇ 'ਚ ਜੀ ਉਹ ਮੇਰੇ ਬਗੀਚੇ 'ਚ ਇੱਕ ਜਾਮਨ ਦਾ ਦਰਖਤ ਜੀ, ਉਸ ਵਕਤ ਮੈਂ ਤੀਸਰੀ ਜਾਂ ਚੌਥੀ ਕਲਾਸ 'ਚ ਪੜ੍ਹਦਾ, 1983 ਦੀ ਗੱਲ ਹੈ। ਜਿਸ ਵਕਤ ਉਹ ਮੈਂ ਜਾਮਨ ਦੇ ਲਾਏ ਸੀ 3-4 ਪੌਦੇ, ਤੇ ਉਹਨਾਂ ਜੋ ਇੱਕ ਦਰਖਤ ਹਾਲੇ ਖੜਾ ਔਰ ਉਸ ਤੋਂ ਬੱਚੇ ਮੁਸਤਫੀਦ ਹੁੰਦੇ ਨੇ, ਫਲ ਖਾਂਦੇ ਨੇ। ਮੇਰੀ ਫਸਲ ਵੀ ਨੀਚੋਂ ਖਰਾਬ ਹੁੰਦੀ, ਲੇਕਿਨ ਮੈਂ ਉਸ ਜਾਮਨ ਨੂੰ ਆਪਣੇ ਬਚਪਨ ਦੀ ਯਾਦ ਦਾ ਵਿਰਸਾ ਸਮਝ ਕੇ ਸੰਭਾਲ ਰੱਖਿਆ। ਵਾਹ ਵਾਹ ਵਾਹ, ਅਸਲ ਵਿਰਸਾ ਸਾਡਾ ਇਹੀ ਹੈ ਜੇ ਅਸੀਂ ਇਸ ਗੱਲ ਨੂੰ ਸਮਝੀਏ। ਤੇ ਕਈ ਬੂਟੇ ਐਸੇ ਆ ਜਿਨ੍ਹਾਂ ਦਾ ਅਸੀਂ ਨਾਮ ਵੀ ਪਹਿਲੀ ਵਾਰੀ ਸੁਣਿਆ, ਤੇ ਹੁਣ ਅਸੀਂ ਮੁਮਤਾਜ਼ ਸਾਹਿਬ ਨੂੰ ਕਹਾਂਗੇ ਵੀ ਸਾਨੂੰ ਇੱਕ ਇੱਕ ਕਰਕੇ, ਜਿੱਦਾਂ ਮੈਂ ਗੱਲ ਕੀਤੀ ਹੈ ਨਾ ਵੀ ਅਸੀਂ ਪੰਨੇ ਪਲਟਾਂਗੇ ਤੇ ਨਵੀਂ ਗੱਲ ਲੱਭੂਗੀ, ਵੀ ਇਦਾਂ ਇੱਕ ਇੱਕ ਕਰਕੇ ਸਾਨੂੰ ਬੂਟਿਆਂ ਦੀ ਦਾਸਤਾਨ ਜੀ ਸੁਣਾਓ ਜੀ ਜੀ ਇਨਸ਼ਾਅੱਲਾ। ਇਹ ਮੇਰੇ ਭਾਈ ਇਹਦਾ ਨਾਂ ਰੈੱਡ ਚੈਰੀ ਪਲਮ। ਅੱਛਾ ਜੀ। ਇਹਦੇ ਖੂਬੀ ਇਹਦਾ ਪੱਤਾ ਵੀ ਲਾਲ, ਇਹਦੀ ਸ਼ਾਖਾਂ ਵੀ ਲਾਲ, ਬ੍ਰਾਂਚਾਂ ਵੀ ਲਾਲ ਤੇ ਫਰੂਟ ਵੀ ਲਾਲ। ਇੱਕ ਥੋੜਾ ਜਿਹਾ ਪ੍ਰੋਬਲਮ ਬਣਦਾ ਹੈ ਨਾਲ ਸਾਡੀ ਇਹ ਸੜਕ ਕੇ ਬੱਚੇ ਜਿਹੜੇ ਨਾ ਉਹਨਾਂ ਦੀ ਗੁਜ਼ਰਗਾਹ ਵੀ ਹੈ। ਇਹ ਫਲ ਲੱਗਣ ਦੇ ਨਾਲ ਹੀ ਇਹ ਰੈੱਡ ਹੋਣਾ ਸ਼ੁਰੂ ਹੋ ਜਾਂਦਾ, ਤੇ ਉਹ ਬੱਚੇ ਸਮਝਦੇ ਨੇ ਪੱਕ ਗਿਆ। ਉਹ ਆ ਨੀਚੇ ਨੀਚੇ ਤਾਂ ਸਮਝੋ ਖਾਲੀ ਹੋਇਆ ਪਿਆ, ਉਹ ਜਿੱਥੇ ਬੱਚਿਆਂ ਦੀ ਪਹੁੰਚ ਹੈ, ਜਿਹੜਾ ਉਹਨਾਂ ਦੀ ਪਹੁੰਚ ਤੋਂ ਬਚ ਗਿਆ, ਉਹ ਦੇਖੋ ਮਾਸ਼ਾਅੱਲਾ ਉਹ ਕਿਤਨੇ ਹੈਗੇ। ਦੇਖੋ ਜੀ ਲਾਲ ਸੂਆ ਪਿਆ ਜੀ ਬਿਲਕੁਲ ਲਾਲ ਸੁਆ ਜੀ। ਇਹਦੀਆਂ ਜੀ ਟਾਹਣੀਆਂ, ਪੱਤੇ, ਫਰੂਟ ਲਾਲ ਆ, ਤੇ ਜਿਹੜਾ ਖਾਊਗਾ ਮੈਂ ਕਹਿੰਦਾ ਉਹ ਵੀ ਲਾਲ ਹੋ ਜਾਊਗਾ ਇੱਕ ਵਾਰ। ਜੀ ਜੀ ਬਿਲਕੁਲ, ਕਿਉਂ ਨਹੀਂ ਜੀ, ਲਹੂ ਬਣਾਊਗਾ। ਬਿਲਕੁਲ ਜੀ ਬਿਲਕੁਲ। ਅੱਛਾ, ਇਹਦੇ ਪੱਕਣ ਦੀ ਕੀ ਨਿਸ਼ਾਨੀ ਜਦੋਂ ਇਹ ਸਾਰੇ 2 ਮਹੀਨੇ ਤੱਕ ਨਾ ਆਮ ਆਲੂ ਬੁਖਾਰੇ ਤੋਂ ਕੋ 10-15 ਦਿਨ ਪਹਿਲੇ ਇਹ ਤਿਆਰ ਹੋ ਜਾਂਦਾ। ਤਿਆਰ ਹੋ ਜਾਏਗਾ ਆਲੂ ਬੁਖਾਰੇ ਦੇ ਨਾਲ ਹੀ। ਅਜੀ ਆਲੂ ਬੁਖਾਰੇ ਹੀ ਹੈ। ਅੱਛਾ, ਇਹ ਲਾਲ ਆਲੂ ਬੁਖਾਰਾ। ਕਿੰਨੇ ਕੁ ਪੌਦੇ ਆ ਜੀ ਤੁਹਾਡੇ ਕੋਲ? ਇਹ ਪੌਦੇ ਇੱਥੇ ਇਸ ਗਾਰਡਨ ਵਿੱਚ 2 ਐਂਡ 2-4 ਮੈਂ ਉਧਰ ਲਾਏ ਨੇ। ਅੱਛਾ, ਯਾਨੀ ਮੇਰੇ ਕੋਲ ਜਿਹੜੇ ਜ਼ਮੀਨ 'ਚ 4-5 ਪੌਦੇ ਜਿਹੜੇ ਫਲ ਦੇ ਰਹੇ ਨੇ। ਇਹ ਤੁਸੀਂ ਦੱਸੋ ਦੇਖਣ ਵਾਲਿਆਂ ਨੂੰ ਵੀ ਇਹ ਕਾਮਯਾਬ ਆ ਜੀ? ਇਹ ਜੀ ਬਿਲਕੁਲ, ਇਹ ਸਾਡੀ ਇਸ ਪੰਜਾਬ ਦੀ ਆਬੋ ਹਵਾ ਦੇ ਵਿੱਚ ਬਿਲਕੁਲ ਕਾਮਯਾਬ ਹੈ। ਔਰ ਤੁਹਾਡੇ ਇਸ ਵਸਾਤਤ ਨਾਲ, ਤੁਹਾਡੇ ਚੈਨਲ ਦੀ ਵਸਾਤਤ ਨਾਲ ਮੈਂ ਕਿਸਾਨ ਭਾਈਆਂ ਨੇ ਇੱਕ ਹੋਰ ਗੁਜ਼ਾਰਿਸ਼ ਕਰਦਾ, ਤੁਹਾਡੇ ਬੈਕ ਸਾਈਡ ਤੇ ਮੇਰਾ ਪੌਦਾ, ਇਹਦੇ ਥੱਲੇ ਮਲਚਿੰਗ ਦੇਖੋ। ਮੈਂ ਇੱਕ ਚੀਜ਼ ਦਿਖਾਣੀ, ਕੋਈ ਵੀ ਦੁਨੀਆ ਦਾ ਪੌਦਾ ਉਹਦੇ ਨਾਲ ਤੁਸੀਂ ਇਹ ਨੀਚੇ ਉਸਦੇ ਤੁਸੀਂ ਪਰਾਲੀ, ਦਰਖਤਾਂ ਦੇ ਪੱਤੇ, ਉਹ ਚੀਜ਼ਾਂ ਤੁਸੀਂ ਇਸ ਦੇ ਨਾਲ ਇਹ ਆਪਣਾ ਥੱਲੇ ਕਰੋ, ਉਹਦੇ ਨਾਲ 2 ਫਾਇਦੇ ਨੇ। ਇੱਕ ਜ਼ਮੀਨ ਦਾ ਟੈਂਪਰੇਚਰ ਠੰਡਾ ਹੋਵੇ ਸੀ, ਗਰਮੀ ਦੇ ਵਿੱਚ ਠੰਡਾ, ਸਰਦੀ ਦੇ ਵਿੱਚ ਗਰਮ, ਔਰ ਥੱਲੇ ਗੰਡੋਇਆ, ਮਲਾਪ ਔਰ ਦੂਸਰੇ ਬੈਕਟੀਰੀਆ, ਕਿਸਾਨ ਦੋਸਤ ਕੀੜੇ ਪੈਦਾ ਹੋ ਸਨ। ਔਰ ਤੁਹਾਡੀ ਇੱਕ ਨੈਚੁਰਲ ਕੰਪੋਸਟ ਬਣ ਸੀ, ਜਿਹੜੀ ਖਾਦ ਮੈਂ ਇਸ ਪੂਰੇ ਗਾਰਡਨ ਨੂੰ ਅਰਸਾ 5 ਸਾਲ ਤੋਂ ਇੱਕ ਦਾਣਾ ਕਿਸੇ ਕਿਸਮ ਦੀ ਖਾਦ ਨਹੀਂ ਪਾਈ, ਸਿਰਫ ਇਹ ਮਲਚਿੰਗ ਕਰਦਾ। ਇਹ ਮਲਚਿੰਗ ਕਰੋ, ਕੋਈ ਵੀ ਦੁਨੀਆ ਦਾ ਪੌਦਾ ਤੁਹਾਡਾ ਉਹ ਕਾਮਯਾਬ ਹੋਵੇ। ਇਹਦੇ ਥੱਲੇ ਵੀ ਹੋਈ ਹੈ ਜੀ? ਇਹਦੇ ਥੱਲੇ ਵੀ ਹੋਈ। ਦਿਖਾਓ ਜੀ। ਇਹਦੇ ਥੱਲੇ ਵੀ ਹੋਈ। ਆ ਦੇਖੋ, ਆ ਪੱਤੇ, ਇਹ ਦੇਖੋ। ਅੱਛਾ, ਇੱਕ ਪ੍ਰੈਕਟੀਕਲੀ ਚੀਜ਼ ਹੁਣ ਮੈਂ ਨਾ ਹੱਥ ਨਾਲ ਤੁਹਾਨੂੰ ਜ਼ਰਾ ਇਹ ਤੁਸੀਂ ਖਾਦ ਦੇਖਣੀ, ਇਹ ਦੇਖੋ, ਇਹ ਦੇਖੋ, ਵਾਹ ਵਾਹ, ਇਹ ਨੈਚੁਰਲ ਕੰਪੋਸਟ ਹੈ। ਅੱਛਾ, ਇਹ ਜੜੀ ਬੂਟੀ ਤੋਂ ਕੋਈ ਇੱਕ ਅੱਧੀ ਨਿਕਲ ਆਂਦੀ ਨਾ, ਲੇਕਿਨ ਇਹ ਜਿਹੜਾ ਨਾ ਇਹ ਗਲ ਕੇ ਇਹਦੀ ਜੜਾਂ ਉੱਪਰ ਆਉਂਦੀਆਂ ਨੇ, ਪੱਤੇ ਦੀ ਤੁਸੀਂ ਇਸ ਪੌਦੇ ਦੀ ਸਿਹਤ ਦੇਖੋ, ਸਿਹਤ ਸੋਹਣੀ। 5 ਸਾਲ ਦੇ ਵਿੱਚ ਕਿਸੇ ਕਿਸਮ ਦੀ ਖਾਦ ਨਹੀਂ, ਸਿਰਫ ਇਹ ਪੱਤੇ। ਅੱਛਾ ਮੁਮਤਾਜ਼ ਸਾਹਿਬ, ਇਸ ਪੌਦੇ ਦਾ ਬੀ ਲੱਗੂਗਾ ਜੇ ਕਿਸੇ ਨੇ ਇਹਦੀ ਕਟਿੰਗ ਲੱਗਦੀ ਜੀ, ਬੀਜ ਨਹੀਂ ਲੱਗਦਾ। ਕਲਮ ਲੱਗਣੀ? ਕਲਮ। ਤੇ ਜਿਹੜਾ ਮੋਮੀ ਲਿਫਾਫਾ ਜਾਂ ਮਿੱਟੀ ਪਾ ਕੇ ਬੰਨ ਦਿੰਦੇ ਆ ਉਹਨੂੰ ਕੀ ਸਾਦੇ? ਉਹਨੂੰ ਅਸੀਂ ਕਹਿੰਦੇ ਆ ਜੀ ਏਅਰ ਲੇਅਰਿੰਗ, ਗੁੱਟੀ ਬਣਨਾ। ਉਹ ਵੀ ਚੱਲ ਜੂ? ਉਹ ਵੀ ਚੱਲ ਜਾਂਦੀ। ਅੱਛਾ, ਇਹਦਾ ਵਾਧਾ ਹੋ ਸਕਦਾ ਜੀ? ਹੋ ਸਕਦਾ। ਤੇ ਇਹ ਪੱਕਦਾ ਕਿਹੜੇ ਹੁਣ ਲੱਗਿਆ ਹੈ ਨਾ? ਇਸ ਤਕਰੀਬਨ 2 ਮਹੀਨੇ ਤੱਕ ਅਗਰ ਬੱਚਿਆਂ ਤੋਂ ਮਹਿਫੂਜ਼ ਰਿਹਾ ਤਾਂ ਫਿਰ ਪੱਕ ਜਾਏਗਾ। ਇਹ ਜੂਨ ਦੇ ਚ, ਜੁਲਾਈ ਚ ਪੱਕੂ ਜਾਂ? ਹਾਂ, ਜੂਨ ਦੇ ਵਿੱਚ। ਜੂਨ ਚ ਪੱਕੂ? ਜੂਨ ਐਂਡ ਵਿੱਚ। ਹਾਂਜੀ ਹਾਂਜੀ, ਜੂਨ ਦੇ ਵਿੱਚ ਪੱਕੇਗਾ, ਜੂਨ ਵਿੱਚ ਪੱਕੇਗਾ। ਅੱਛਾ, ਜੇ ਇਹਨੂੰ ਬਤੌਰੇ ਫਸਲ ਲਾਇਆ ਜਾਵੇ, ਇਹਦੀ ਆਮਦਨ ਠੀਕ ਬਣੂਗੀ? ਇਹਦਾ ਬਿਲਕੁਲ ਠੀਕ ਬਣੇਗੀ, ਬਿਲਕੁਲ ਠੀਕ ਬਣੇਗੀ। ਔਰ ਸਾਡੀ ਆਪਣੀ ਕਰੀਬ ਫੈਸਲਾਬਾਦ ਮੰਡੀ ਹੈ, ਸਰਗੋਦਾ ਮੰਡੀ ਹੈ, ਚਨਿਓਟ ਮੰਡੀ ਹੈ। ਅਸੀਂ ਇੱਥੇ ਇਸ ਦਾ ਠੀਕ ਠਾਕ ਅਰਨਿੰਗ ਹਾਸਲ ਕਰ ਸਕਦੇ ਹਾਂ, ਕਮਾਈ ਹੋ ਸਕਦੀ ਇਸ ਤੋਂ। ਪਰ ਇਹ ਹਜੇ ਇਸ ਗੱਲ ਦਾ ਤਜਰਬਾ ਹੋਇਆ ਨਹੀਂ ਹਜੇ। ਜਿਹਨੇ ਨਹੀਂ ਕਮਰਸ਼ੀਅਲੀ ਇਹ ਨਹੀਂ ਲਾਇਆ, ਜਿਸ ਤਰ੍ਹਾਂ ਅਰਲੀ ਗ੍ਰੈਂਡ ਆੜੂ ਹੈ, ਉਹ ਅਸੀਂ ਮਤਲਬ ਸਾਡੇ ਸਰਗੋਦੇ 'ਚ ਵੀ ਕਾਫੀ ਬਾਗਾਤ ਲੱਗੇ, ਲੇਕਿਨ ਉਹਦੀ ਲਾਈਫ ਥੋੜੀ। ਆੜੂ ਦੀ ਲਾਈਫ ਬਾ ਮੁਸ਼ਕਲ 12-13 ਸਾਲ ਹੈ, ਉਹਨੂੰ ਫੰਗਸ ਲੱਗ ਜਾਂਦੀ। ਜੇ ਲੰਬੀ ਲਾਈਫ ਦੇ ਪੌਦਿਆਂ 'ਚ ਇੱਕ ਅਖਰੋਟ, ਇੱਕ ਦੂਸਰਾ ਨਾਸ਼ਪਾਤੀ, ਬਗੂ ਗੋਸ਼ਾ। ਮੁਜ਼ੱਫਰਗੜ੍ਹ ਗਰਮ ਏਰੀਆ, ਉੱਥੇ ਬਗੂ ਗੋਸ਼ੇ ਦੀ ਬੜੀ ਫਸਲਾਤ ਹੈ।
ਬੱਗੂ ਗੋਸ਼ਾ ਜੀ ਆਹ ਨਾਖਾਂ ਨਾਖਾਂ ਜੀ ਨਾਖਾਂ ਹੋਰ ਚੀਜ਼ ਥੋੜਾ ਜਿਹਾ ਫਰਕ ਹੈ। ਨਾਖ ਲੰਬੀ ਹੁੰਦੀ ਅੱਛਾ। ਤੇ ਜਿਹੜਾ ਬੱਗੂ ਗੋਸ਼ਾ ਇਹ ਵਾਈਟ ਕਲਰ ਚ ਹੁੰਦਾ ਉਹ ਨਰਮ ਹੁੰਦਾ ਅੱਛਾ ਜੀ। ਇਹ ਦੋਨੋਂ ਹੀ ਮਤਲਬ ਇਹ ਸਮਝੋ ਸਿਸਟਰ ਹੀ ਹਨ, ਲੇਕਿਨ ਉਹਨਾਂ ਦੇ ਵਿੱਚ ਥੋੜਾ ਜਿਹਾ ਫਰਕ ਹੈ। ਫਰਕ ਹੈ। ਤੇ ਨਾਸ਼ਪਾਤੀ ਨਾਸ਼ਪਾਤੀ ਨੇ ਨਾਖ ਕਹਿੰਦੇ ਹਨ ਜੀ। ਠੀਕ ਹੈ ਜੀ। ਹਾਂਜੀ ਇਹ ਸਾਡੇ ਸਮੁੰਦਰੀ ਦੇ ਵਿੱਚ ਬਾਗ ਆ ਜੀ, ਮੈਂ ਇੱਕ ਵਾਰੀ ਦਿਖਾਇਆ ਵੀ ਸੀ, ਬਹੁਤ ਕਾਮਯਾਬ ਆ ਜੀ ਨਾਖਾਂ ਦਾ ਨਾਸ਼ਪਾਤੀ, ਜਿਹੜਾ ਥੋੜਾ ਜਿਹਾ ਲੰਬੀ ਜੀ ਹੁੰਦੀ। ਲੰਬੀ ਉਹ ਨਾ ਬਿਲਕੁਲ ਨਾਸ਼ਪਾਤੀ। ਹਾਂ ਤੇ ਰਸ ਭਰੀ, ਬੜਾ ਸੋਹਣਾ ਜ਼ਾਇਕਾ ਜੀ, ਬੜੀ ਕਾਮਯਾਬ ਆ ਸਮੁੰਦਰੀ ਸ਼ਹਿਰ ਦੇ ਮੁੱਢ ਦੇ ਵਿੱਚ। ਜੀ 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 ਉਹ ਠੀਕ ਆ। ਠੀਕ। ਅੱਛਾ, ਜਿਹੜੇ ਇਦਾਂ ਦੇ ਜਿਹੜੇ ਨਯਾਬ ਪੌਦੇ ਆ ਨਾ ਜੀ, ਜੀ, ਜੀ। ਪਹਿਲਾਂ ਸਾਨੂੰ ਤੁਸੀਂ ਉਹ ਦਿਖਾਓ, ਜੀ ਠੀਕ ਫਿਰ ਹੋ। ਜਿਹੜੇ ਤੁਸੀਂ ਬਹੁਤੇ ਲਾਏ ਹੋਏ ਆ ਫਿਰ ਆਪਾਂ ਉਹਦੀ ਗੱਲ ਜੀ ਕਰਾਂਗੇ। ਠੀਕ ਹੈ। ਇਹ ਤੁਹਾਡੇ ਬੈਕ ਸਾਈਡ ਤੇ ਕੀ ਪੌਦਾ, ਹਾਂਜੀ। ਇਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਜੀ। ਹੂੰ। ਇਹ ਆਸਟ੍ਰੇਲੀਆ ਦਾ ਜੀ ਅਮਰੂਦ ਹੈ। ਅਮਰੂਦ। ਅਮਰੂਦ ਇਹਦਾ ਤੁਸੀਂ ਪਤਾ ਦੇਖੋ ਕਿ ਕੋਈ ਅਮਰੂਦ ਦੀ ਤਰ੍ਹਾਂ ਨਹੀਂ, ਇਹਨੂੰ ਕਹਿੰਦੇ ਨੇ ਆਸਟ੍ਰੇਲੀਅਨ ਯੈਲੋ ਸਟ੍ਰਾਬੇਰੀ ਗਾਵਾ। ਆਸਟ੍ਰੇਲੀਆ ਦਾ ਪੀਲੇ ਜਿਸ ਪੱਕ ਜਾਂਦਾ ਬਿਲਕੁਲ ਪੀਲਾ। ਹਾਂ। ਇਹਦੇ ਤੇ ਜਦੋਂ ਤੁਸੀਂ ਇੱਕ ਦਾਣਾ ਖਾਣਾ ਸਟ੍ਰਾਬੇਰੀ ਦਾ, ਜਿੱਥੇ ਲਫ਼ਜ਼ ਆਣਾ ਨਾ ਸਾਈਜ਼ ਛੋਟਾ ਹੁੰਦਾ, ਹਾਂਜੀ ਹਾਂਜੀ ਹਾਂਜੀ। ਇਹ ਤੁਹਾਡੇ ਮੂੰਹ 'ਚ ਇੱਕ ਹੀ ਟਾਈਮ 3 ਜ਼ਾਇਕੇ ਆਣੇ, ਸਟ੍ਰਾਬੇਰੀ ਦਾ, ਅਮਰੂਦ ਦਾ ਤੇ ਲੈਮਨ ਦਾ। ਕੀ ਬਾਤ। ਇਹਨੂੰ ਲੈਮਨ ਗਾਵਾ ਵੀ ਕਹਿੰਦੇ ਆ, ਅੱਛਾ। ਸਟ੍ਰਾਬੇਰੀ ਗਾਵਾ ਵੀ ਕਹਿੰਦੇ ਆ ਤੇ ਅਮਰੂਦ ਵੀ ਕਹਿੰਦੇ ਆ। ਔਰ ਇਹ ਸਰਦੀ ਗਰਮੀ ਦੋਨੋਂ ਦਾ ਫਲ, ਦੋਨੋਂ ਫਲ ਚੁੱਕਦਾ। ਸਰਦੀ ਵਾਲਾ ਵੀ ਫਲ ਸੀ ਇਸ ਤੇ ਹੁਣ ਤੁਸੀਂ ਦੇਖੋ ਫੁੱਲਾਂ ਨਾਲ ਭਰਿਆ ਪਿਆ। ਹੁਣ ਗਰਮੀ ਵਾਲਾ ਫਲ ਚੱਕ ਜੀ ਗਰਮੀ ਵਾਲਾ ਫਲ ਚੱਕ ਕੇ। ਅੱਛਾ ਜੀ, ਇੱਕ ਜਿਹੜਾ ਇਹਦਾ ਮੁੱਢ ਆ ਨਾ, ਇਹਦੀਆਂ ਜਿਹੜੀਆਂ ਆ ਟਾਹਣ ਆ ਲੱਗ ਗਿਆ ਕਿ ਦਿਖਾਇਆ ਜੀ, ਇਹ ਟਾਹਣ ਵੇਖਿਆ ਪਤਾ ਲੱਗਦਾ ਵੀ ਅਮਰੂਦ ਆ। ਇਹਦੇ ਟਾਹਣ ਦੀ ਜਿਹੜੀ ਰੰਗਤ ਆ, ਸਾਰਾ ਇਹ ਕੁਝ ਆ ਅਮਰੂਦ ਨਾ, ਵਾਲੀ ਹੈ। ਇਹ ਅਮਰੂਦ ਵਾਲੀ ਜੀ। ਹੈ, ਬਣਾਵਟ ਸਾਰੀ ਅਮਰੂਦ ਵਾਲੀ। ਪਰ ਪੱਤਾ ਅਸੀਂ ਤਾਂ ਸਾਰੀ ਜ਼ਿੰਦਗੀ ਅਮਰੂਦ, ਇਹ ਤਾਂ ਜਾਮਣ ਦੇ ਪੱਤੇ ਆ ਤੇ ਲੱਗਦੇ ਕਹਿੰਦੇ ਅਮਰੂਦ ਆ। ਜੀ ਆ ਜਿਹੜਾ ਫਲ ਲੱਗ ਰਿਹਾ ਇਹ ਅਮਰੂਦ ਬਣ ਜੀ ਗਿਆ ਸਾਰਾ ਅਮਰੂਦ ਇਨਸ਼ਾਅੱਲਾ। ਤੇ ਇਹਨੂੰ ਫੁੱਲ ਵੀ ਅਮਰੂਦ ਵਾਲਾ ਹੀ ਲੱਗਦਾ ਕਿ ਜੀ ਫੁੱਲ ਵੀ ਅਮਰੂਦ ਵਾਲਾ ਇੱਥੋਂ ਦੇਖ ਲੈਂਦੇ ਆ ਜਨਾਬ, ਕੋਈ ਨਾ ਕੋਈ ਸ਼ਾਇਦ ਫੁੱਲ ਜਿਹੜਾ ਨਾ ਵਾਈਟ ਕਲਰ ਦਾ ਹੋਣਾ, ਚਿੱਟੇ ਰੰਗ ਦੇ ਲੱਗਦੇ? ਚਿੱਟੇ ਰੰਗ ਦਾ ਜੀ, ਚਿੱਟੇ ਰੰਗ ਦਾ। ਹੂੰ। ਅੱਛਾ ਜੀ, ਇਸ ਇਹਦਾ ਤੁਹਾਨੂੰ ਅਮਰੂਦ ਉਧਰ ਛੋਟਾ ਪੌਦਾ ਖੜਾ, ਉਸ ਤੇ ਛੋਟਾ ਫਲ ਬੜਿਆ ਵੀ ਖੜਾ, ਉਹ ਵੀ ਤੁਹਾਨੂੰ ਦਿਖਾਵਾਂਗੇ। ਨਹੀਂ ਨਹੀਂ ਇਹ ਲੈ ਲਈ, ਇਹ ਲੈ ਲਈ। ਅੱਛਾ, ਤੁਸੀਂ ਇਹ ਦੱਸੋ ਜੀ 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 ਵੀ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਜੀ ਜੀ ਵੀ ਅਮਰੂਦ ਇੱਕ ਆ ਤੇ ਜ਼ਾਇਕੇ ਤਿੰਨ ਆ। ਤਿੰਨ ਉਹ ਅਮਰੂਦ ਦਾ ਕਿਹੜਾ ਪਾਸਾ ਅੰਦਰ ਸਟਾਬਰੀ ਜਦੋਂ ਤੁਸੀਂ ਖਾਣਾ ਨਾ ਜੀ, ਹਾਂ। ਮੂੰਹ ਦੇ ਵਿੱਚ ਤਿੰਨੇ ਜ਼ਾਇਕੇ ਆਣੇ। ਖਾਣ ਲੱਗਿਆ ਖਾਣ ਲੱਗਿਆ ਮੂੰਹ ਦੇ ਵਿੱਚ ਤਿੰਨੇ ਜ਼ਾਇਕੇ ਆਣੇ। ਕੀ ਅੱਛਾ ਜੀ। ਬਾਤ ਨਹੀਂ। ਹਾਂਜੀ ਸਟ੍ਰਾਬੇਰੀ ਦਾ ਵੀ ਤੁਸੀਂ ਜਨਾਬ, ਮੈਂ ਦਾਵਤ ਦਿੰਦਾ 2-3 ਮਹੀਨੇ ਜੁਲਾਈ ਅਗਸਤ ਤੱਕ ਤੁਸੀਂ ਜਨਾਬ ਮੇਰੇ ਕੋਲ ਤਸ਼ਰੀਫ ਲੈ ਆਓ, ਹਾਂਜੀ। ਖੁਦ ਆ ਕੇ ਖਾ ਕੇ ਤੇ ਇਸ ਦਾ ਆਪਣਾ ਮੁਸ਼ਾਹਦਾ ਫਰਮਾਓ। ਕੀ ਬਾਤ ਹੈ ਜੀ। ਸੱਚੀ ਗੱਲ, ਤੁਸੀਂ ਖਾਦਾ ਜਾਂ ਜੀ ਬਿਲਕੁਲ ਹਰ ਸਾਲ ਖਾਂਦੇ ਆ। ਆ 6 ਨਵੀਂ ਸਾਲ ਗੱਲ ਆ ਦਾ ਜੀ। 6 ਸਾਲਾਂ ਤੋਂ ਫਲ ਦੇ ਮੈਨੂੰ ਤਾਂ ਰਹੇ। ਮੁੜਕਾ ਆ ਗਿਆ ਸੁਣ ਕੇ ਵੀ ਲੱਗਦਾ ਇਹ ਬੂਟਾ ਅਮਰੂਦ ਦਾ ਜੀ। ਆ ਲੱਕੜੀ ਪੱਤੇ ਤੋਂ ਅਮਰੂਦ ਲੱਗਦਾ, ਹਾਂ। ਪੱਤਿਆਂ ਤੋਂ ਨਹੀਂ ਅਮਰੂਦ ਲੱਗਦਾ। ਤੇ ਕਹਿੰਦੇ ਵੀ ਅਮਰੂਦ ਨੂੰ ਤੁਸੀਂ ਚੱਕ ਮਾਰਨਾ ਨਾ, ਪਹਿਲਾਂ ਤੁਹਾਨੂੰ ਮਗਾਲਤਾ ਲੱਗਣਾ ਵੀ ਅਸੀਂ ਨਿੰਬੂ ਖਾਦਾ, ਇਵੇਂ ਜੀ ਜੀ ਬਿਲਕੁਲ ਇਸ ਤਰ੍ਹਾਂ ਹੀ। ਕਿ ਪਹਿਲਾਂ ਸਟ੍ਰਾਬੇਰੀ ਦਾ ਲੱਗਣਾ? ਥੋੜਾ ਜਿਹਾ ਤੁਰਸ਼ਾਪਨ ਵੀ ਮਾਮੂਲੀ ਜਾਂਦਾ। ਅੱਛਾ ਅੱਛਾ। ਅੱਜ ਬਿਲਕੁਲ ਪਹਿਲਾਂ ਲੈਮਨ ਦਾ ਵੀ ਤੁਹਾਨੂੰ ਮੁਗਾਲਤਾ ਲੱਗਣਾ, ਫਿਰ ਸਟ੍ਰਾਬੇਰੀ ਦਾ ਵੀ ਆਣਾ, ਤੇ ਫਿਰ ਜਦੋਂ ਆਪਣਾ ਫੁੱਲ ਖਾਣਾ ਹਾਂਜੀ, ਤੇ ਇਹ ਮਿੱਠਾ ਵੀ ਸ਼ਦੀਦ ਕਿਸਮ ਦਾ, ਸ਼ਹਿਦ ਦੀ ਵਾਂਗੂ ਮਿੱਠਾ ਹੈ। ਅਮਰੂਦ ਵੀ ਲੱਗਣਾ? ਅਮਰੂਦ ਵੀ ਲੱਗਣਾ। ਅੱਛਾ, ਇਹ ਸ਼ੁਕਰ ਹੈ ਵੀ ਵਿੱਚ ਅਮਰੂਦ ਦਾ ਜ਼ਾਇਕਾ ਹੈਗਾ, ਨਹੀਂ ਤੇ ਉਹਦਾ ਰੌਲੇ 'ਚ ਗੱਲ ਪਈ ਰਹਿਣੀ ਸੀ। ਦੇਖੋ ਜੀ, ਮੈਂ ਕਹਿੰਦਾ ਤੁਹਾਨੂੰ ਮੈਂ ਦੱਸਿਆ ਨਹੀਂ ਸੀਗਾ ਵੀ ਜਿਹੜਾ ਵਰਕਾ ਵਰਤਾਂਗੇ ਗੱਲ ਨਵੀਂ ਲੱਭੂਗੀ। ਅੱਛਾ, ਇਹ ਗੱਲ ਅਸੀਂ ਸੁਣੀ ਹੈ ਸੀ ਇੱਕ ਵਾਰੀ, ਪਰ ਅੱਜ ਅੱਖਾਂ ਨਾਲ ਪਹਿਲੀ ਵਾਰੀ ਦੇਖ ਰਹੇ ਹਾਂ। ਹੁਣ ਦੱਸ ਦਿਓ ਜੀ ਮੁਮਤਾਜ਼ ਸਾਹਿਬ, ਇਸ ਬੂਟੇ ਦਾ ਵਾਧਾ ਕਰਨਾ ਹੋਵੇ? ਇਹਦਾ ਸੀਡ ਗਰੋਇੰਗ ਪੌਦਾ ਜੀ, ਇਹ ਕਟਿੰਗ ਨਹੀਂ ਲੱਗਦੀ, ਇਹ ਲੇਅਰਿੰਗ ਨਹੀਂ ਹੁੰਦੀ ਇਸ ਤੇ, ਅੱਛਾ। ਗੁੱਟੀ ਨਾਲ ਇਹ ਨਹੀਂ ਚੱਲਦਾ, ਤੇ ਸੀਡ ਤੋਂ ਵੀ ਤੀਸਰੇ ਸਾਲ ਇਹ ਫਲ ਲੈ ਜਾਂਦਾ। ਅੱਛਾ, ਬੀਜ ਤੇ? ਹਾਂ ਜੀ ਬੀਜ ਤੇ। ਤੇ ਇਹਦੇ ਪੌਦੇ ਵੀ ਸਾਡੇ ਕੋਲ ਵੀ ਅਵੇਲੇਬਲ ਹੁੰਦੇ ਨੇ, ਤੇ ਇਸ ਦੇ ਤੀਸਰੇ ਸਾਲ ਨੂੰ ਇਹ ਪੌਦਾ ਜਿਹੜਾ ਨਾ ਜੀ ਇਹ ਫਲ ਤੇ ਆ ਜਾਂਦਾ ਜੀ। ਠੀਕ। ਛੋਟਾ ਹੀ ਡਵਾਰਫ ਟਾਈਪ 2 ਫੁੱਟ ਦਾ ਹੁੰਦਾ ਤੇ ਫਲ ਸ਼ੁਰੂ ਕਰ ਦਿੰਦਾ। ਸ਼ੁਰੂ ਕਰ ਦਿੰਦਾ। ਮੁਮਤਾਜ਼ ਸਾਹਿਬ ਨਾ, ਇਹ ਅਸੀਂ ਅੱਗੇ ਤੁਸੀਂ ਉਹ ਆੜੂ ਦਾ ਵੀ ਦਿਖਾਇਆ ਨਾ, ਗੱਲ ਨਹੀਂ ਆਪਾਂ ਕੀਤੀ, ਇਹ ਪੌਦੇ ਤੇ ਆ ਕੇ ਨਾ ਇੱਕ ਸ਼ਾਇਦ ਦੇਖਣ ਚ ਆਈ ਆ, ਤੇ ਇਹਨੂੰ ਮਿਲੀ ਬੱਗ ਆ ਜੀ, ਇਹਨੂੰ ਉਹਦਾ ਕੋਈ ਇਹ ਕਿਉਂ ਇਹਨੂੰ ਲੱਗੀ? ਜੀ ਉਹ ਹਲਕਾ ਜਿਹਾ ਨਾ ਪੋਲੀਟ੍ਰੀਨ ਸੀ ਦਾ ਸਪਰੇਅ ਕਰਾਣਾ ਇਹਨਾਂ ਨੂੰ, ਸਾਰੇ ਗਾਰਡਨ ਨੂੰ ਹੀ ਕਰਾਣਾ। ਬਸ ਥੋੜਾ ਜਿਹਾ ਮੈਂ ਬਿਜ਼ੀ ਸੀ ਉਧਰ। ਆ ਦਿਖਾ ਦਿਓ ਜੀ, ਆ ਲੱਗੀ ਹੈ ਨਾ? ਜੀ ਜੀ ਬਿਲਕੁਲ ਹੈ, ਬਿਲਕੁਲ ਹੈ ਜੀ। ਤੇ ਇਹ ਬਹੁਤ ਜ਼ਿਆਦਾ ਲੱਗ ਗਈ। ਆ ਦੇਖੋ, ਆ ਕਿੱਡਾ ਕੀਮਤੀ ਇੱਥੇ ਫਲ। ਇਹ ਸਪਰੇਅ ਹੋਇਆ ਨਾ ਜੀ, ਕਾਫੀ ਇਹ ਬਾਰਿਸ਼ਾਂ ਦੀ ਮਤਲਬ ਖਤਮ ਨਹੀਂ ਹੋਈ ਹੈ। ਮੈਂ ਇਹੀ ਗੱਲ ਪੁੱਛਣ ਲੱਗਾ ਸੀ ਵੀ ਇਹ ਕੋਈ ਬੰਦਾ ਲਾ ਲਵੇ, ਕੱਲ ਨੂੰ ਇਹਨੂੰ ਕੋਈ ਬਿਮਾਰੀ ਐਸੀ ਆਵੇ ਇਹ ਕਾਮਯਾਬ ਨਾ ਹੋਵੇ, ਮੈਂ ਇਹ ਪੁੱਛਣਾ। ਨਹੀਂ ਐਸੀ ਬਿਮਾਰੀ ਇਸ ਨੂੰ ਫਿਲਹਾਲ ਕੋਈ ਨਹੀਂ। ਦੇਖੋ ਇਹ ਕੇਅਰਲੈਸ ਇੱਕ ਕਿਸਮ ਦਾ ਵੀ ਗਾਇਰ ਮਲਚਿੰਗ ਤੋਂ ਮੈਂ ਇਹਨੂੰ ਕੋਈ ਖਿਦਮਤ ਨਹੀਂ ਕਰਦਾ। ਇਹ ਫਲੱਡ ਕਰ ਛੜਿਆ ਪਾਣੀ ਤੇ ਪੌਦਾ ਤੁਹਾਡੇ ਸਾਹਮਣੇ ਖੜਾ। ਨਹੀਂ, ਪੌਦਾ ਤੰਦਰੁਸਤ ਆ, ਹਾਂ
ਤੇ ਬਾਕੀ ਜਿਹੜੇ ਨਾ ਜੀ ਇਸ ਦੀ ਉਹ ਇਹ ਛੋਟੇ ਪੈਕਿੰਗ ਦੇ ਵਿੱਚ ਜਾਣਾ, ਛੋਟੇ ਡੱਬਿਆਂ ਦੇ ਵਿੱਚ ਜਾਣਾ, ਇੱਕ ਰੇਅਰ ਕਿਸਮ ਦਾ ਫਰੂਟ ਹੈ। ਇਹ ਆਮ ਰੇੜੀਆਂ ਤੇ ਧੱਕੇ ਲੈਣੇ ਵਾਲਾ ਫਰੂਟ ਨਹੀਂ, ਇਹ ਬੜਾ ਨਾਯਾਬ ਜਿਹਾ ਤੇ ਛੋਟੀ ਪੈਕਿੰਗ ਦੇ ਵਿੱਚ ਨਾ ਇਸ ਜਾਣਾ ਤੇ ਇਸ ਹੋਰ ਹਿਸਾਬ ਮਹਿੰਗਾ ਫਰੂਟ ਹੈ, ਮਹਿੰਗਾ ਫਰੂਟ ਮਹਿੰਗਾ ਨਹੀਂ ਉਹੀ ਤਾਂ ਨਾ, ਆਪਾਂ ਤਾਂ ਗੱਲ ਕਰ ਰਹੇ ਹਾਂ ਬਤੌਰ ਫਸਲ ਦੇ। ਜੀ ਬਿਲਕੁਲ ਲੱਗ ਸਕਦੀ ਸਾਡੇ ਦੇਖਣ ਵਾਲੇ ਕੋਈ ਭੈਣ ਭਰਾ ਲਾਣਾ ਚਾਹਣ, ਕੋਈ ਘਰਾਂ ਦੇ ਵਿੱਚ ਅੱਗੇ ਪਿੱਛੇ ਵੀ ਇਹ ਅਮਰੂਦ ਲਾਣ। ਜੀ ਬਿਲਕੁਲ ਕਿਚਨ ਗਾਰਡਨ ਮੈਂ ਕਹਿੰਦਾ ਵੀ ਇਹਦੇ ਤੇ ਕੋਈ ਤੁਸੀਂ ਇਹ ਦੱਸਿਆ ਵੀ ਕੋਈ ਐਸੀ ਬਿਮਾਰੀ ਨਹੀਂ ਹੈ ਵੀ ਇਹ ਕਾਮਯਾਬ ਨਹੀਂ ਹੋਣਾ। ਨਹੀਂ ਕੋਈ ਐਸੀ ਨਹੀਂ, ਕੋਈ ਐਸੀ ਗੱਲ ਮੈਂ ਇਹਨਾਂ ਨੂੰ ਜੀ ਇਹ ਵੀ ਤੁਹਾਡੇ ਆਪਣਾ ਗੋਸ਼ਗੁਜ਼ਾਰ ਕਰਦਾ ਕਿ 5-6 ਸਾਲਾਂ ਤੋਂ ਕੋਈ ਸਪਰੇਅ ਵੀ ਨਹੀਂ ਕੀਤਾ, ਕੋਈ ਵੀ ਨਹੀਂ। ਕਿਸੇ ਕਿਸਮ ਦਾ ਨਹੀਂ ਕੀਤਾ। ਨਹੀਂ ਫਿਰ ਇਹਨਾਂ ਦਾ ਖਿਆਲ ਕਰੋ ਇਹ ਪੌਦਾ ਖਰਾਬ ਨਾ ਹੋ ਜਾਵੇ। ਨਹੀਂ ਇਹ ਨਹੀਂ ਹੁੰਦਾ ਇਨਸ਼ਾਅੱਲਾ। ਆ ਜਿਹੜੇ ਪਰਿੰਦੇ ਪੇ ਬੋਲਦੇ ਨੇ ਜੀ, ਇੱਕ ਮੈਂ ਇਹ ਵੀ ਗੁਜ਼ਾਰਿਸ਼ ਕਰਾਂ ਕਿ ਮੈਨੂੰ ਇਹਨਾਂ ਦੇ ਨਾਲ ਬਹੁਤ ਲਗਾਓ ਮੁਹੱਬਤ, ਮੇਰਾ ਸਾਰਾ ਫਰੂਟ ਖਾ ਜਾਣ। ਅੱਛਾ ਮੈਂ ਕਦੀ ਇਹਦੇ ਵਿੱਚ ਇੱਕ ਦਫਾ ਨਾ ਜੇ ਚੂਹੇ ਬਹੁਤ ਆਏ ਸੀ ਤੇ ਇੱਕ ਮੇਰੇ ਦੋਸਤ ਸੀ ਸਪਰੇਅ ਵਾਲੇ, ਉਹ ਕਹਿੰਦਾ ਯਾਰ ਮੈਂ ਤੈਨੂੰ ਦਵਾਈ ਦਿੰਦਾ ਤੇ ਚੂਹੇ ਫੜਕ ਕੇ ਮਰਸਨ। ਮੈਂ ਕਿਹਾ ਜੇ ਪਰਿੰਦੇ ਚੋਂਚ ਮਾਰੀ ਤੂੰ ਮਰ ਜਾਸੀ, ਤੂੰ ਉਹਨੂੰ ਅੱਲਾ ਵੈਸੇ ਹੀ ਲੈ ਜਾਸੀ, ਮੈਂ ਸਪਰੇਅ ਹੀ ਨਹੀਂ ਕਰਨਾ, ਮੈਂ ਉਹ ਦਵਾਈ ਨਹੀਂ ਪਾਣੀ। ਸਾਰਾ ਫਰੂਟ ਬੁਲਬੁਲਾਂ, ਕੋਇਲਾ, ਦੂਸਰੇ ਪਰਿੰਦੇ ਮੈਨੂੰ ਇਸ਼ਕ ਖਰਾਬ ਕਰ ਇਹ ਖਾ ਜਾਣ। ਠੀਕ ਹੈ ਜੀ, ਇਹ ਸਹੀ ਗੱਲ। ਅੱਛਾ ਮੁਮਤਾਜ਼ ਸਾਹਿਬ ਨਾ, ਸ਼ੌਕ ਬਹੁਤ ਨਾਯਾਬ ਕੀਤਾ ਤੁਸੀਂ, ਬੜੇ ਬੜੇ ਪੌਦੇ ਕਾਮਯਾਬ ਕੀਤੇ ਆ, ਪਰ ਕਿਤੇ ਕਿਤੇ ਖਿਚੜੀ ਪਕਾਈ ਪਈ ਆ ਵੀ ਬੂਟਿਆਂ ਨੂੰ ਥਾਂ ਹੀ ਨਹੀਂ ਹੈਗੀ, ਬੂਟੇ ਕਿਤੇ ਵਧਣ ਫੁੱਲਣ। ਹੁਣ ਆ ਬੂਟਾ ਕਾਹਦਾ ਇਹ ਡਿੱਗਿਆ ਪਿਆ ਹੈ? ਇਹ ਜੀ ਤਰਕਸ਼ ਨੈਕਟਰੀਨ ਹੈ, ਇਟਲੀ ਤੇ ਤੁਰਕੀ ਵਾਲਿਆਂ ਪੌਦਾ ਤਿਆਰ ਕੀਤਾ। ਆਲੂ ਬੁਖਾਰਾ ਤੇ ਆੜੂ ਉਸ ਦੇ ਇਮਤਜ਼ਾਜ ਹੈ, ਇਹ ਦੋਨਾਂ ਦਾ ਕਰਾਸ ਹੈ। ਆੜੂ ਤੋਂ ਸਾਈਜ਼ ਛੋਟਾ ਬਣਦਾ ਤੇ ਆਲੂ ਬੁਖਾਰੇ ਤੋਂ ਵੱਡਾ ਬਣਦਾ। ਇਹਨੂੰ ਫਲ ਲੱਗਾ ਤੇ ਫਲ ਲੱਗਾ ਜੀ, ਬਾਕੀ ਤਾਂ ਬੱਚਿਆਂ ਦੀ ਨਜ਼ਰ ਹੋ ਗਿਆ ਤੇ 3-4 ਦਾਣੇ ਬਚ ਗਏ। ਇਹ ਦੇਖਿਆ, ਇਹ ਅਸਲ ਨਾ ਦੇਖੋ ਨਾ, ਇਹ ਦਾਣਾ ਇਹ ਖੜਾ, ਇਹ ਲਾਲ ਹੋ ਜਾਂਦਾ, ਉਹ ਬੱਚੇ ਸਮਝਦੇ ਨੇ ਪੱਕ ਗਿਆ, ਇਹ ਲੱਗਣ ਨਾਲ ਹੀ ਲਾਲ ਹੋ ਜਾਂਦਾ। ਉਸ ਪੌਦੇ ਤੋਂ ਸਾਰਾ ਹੀ ਉਹ ਤੋੜ ਕੇ ਲੈਂਦੋਗੇ। ਲੇਕਿਨ ਪੱਕਦਾ ਨਹੀਂ, ਪੱਕਦਾ ਜੀ, ਪੱਕਦਾ ਜੀ ਬਿਲਕੁਲ। ਬਗਾਤ ਲੱਗੇ ਨੇ ਜੀ, ਤੇ ਚਕਵਾਲ ਵੀ ਬਹੁਤ ਲੱਗੇ ਨੇ ਇਸ ਤੇ ਨੈਕਟਰੀਨ ਦੇ। ਇਸ ਤੋਂ ਹਾਲੇ ਡਬਲ ਸਾਈਜ਼ ਬਣਨਾ, ਇਸ ਲਾਲ ਸੁਰਖ ਸੂਆ ਰੰਗ ਬਣਨਾ ਇਸ ਦਾ। ਇਹ ਖੁਬਾਨੀ ਤਰ੍ਹਾਂ ਪੱਕਦਾ ਜੀ? ਨਹੀਂ, ਆਲੂ ਬੁਖਾਰੇ ਤੇ ਆੜੂ ਦਾ ਕਰਾਸ ਹੈ। ਅੱਛਾ, ਇਹ ਸਮਝੋ ਇੱਕ ਆੜੂ ਦੀ ਵੈਰਾਈਟੀ। ਅੱਛਾ ਹਾਂ, ਆੜੂ ਦੀ ਵੈਰਾਈਟੀ। ਇੱਕ ਆੜੂ ਚ ਹੁੰਦਾ ਆਪਣਾ ਡੋਨਟ ਪੀਚ, ਉਹ ਵੀ ਤੁਹਾਨੂੰ ਦਿਖਾਵਾਂਗੇ, ਚਿਪਟਾ। ਅੱਛਾ ਇਹ ਖਾਣ ਦੇ ਵਿੱਚ ਖੱਟਾ ਮਿੱਠਾ ਜਿਹਾ ਹੁੰਦਾ। ਬਿਲਕੁਲ ਇਸ ਤਰ੍ਹਾਂ, ਬਿਲਕੁਲ। ਇਹ ਵੀ ਜੂਨ ਦੇ ਵਿੱਚ ਪੱਕ ਜੂ? ਇਹ ਵੀ ਜੂਨ ਦੇ ਵਿੱਚ ਪੱਕੇਗਾ। ਇਹ ਵੀ ਗਾਂ ਬੂਟੇ ਤੋਂ ਬੂਟੇ ਬਣ ਜਾਣਗੇ? ਇਹ ਗ੍ਰਾਫਟਡ ਹੁੰਦਾ ਜੀ, ਇਹ ਇਹ ਬੂਟਾ ਗ੍ਰਾਫਟ ਹੁੰਦਾ। ਇਹਦੀ ਕਟਿੰਗ ਲੈ ਕੇ ਇਹਦੇ ਥੱਲੇ ਬੇਈ ਦਾਣਿਆਂ ਦੇ ਪੌਦੇ ਤੇ ਕਰ ਲਿਓ, ਦੇਸੀ ਆੜੂ ਤੇ ਕਰ ਲਿਓ, ਦੇਸੀ ਬਦਾਮ ਤੇ, ਇਹਨੂੰ ਗ੍ਰਾਫਟ ਕਰਕੇ ਪੌਦਾ ਤਿਆਰ ਹੋ ਜਾਂਦਾ। ਅੱਛਾ ਆ ਦੇਖੋ ਨਾ, ਸਗਵਾਂ ਆੜੂ ਦਾ ਬੂਟਾ, ਪੱਤੇ ਦੇਖੋ ਸਗਵੇਂ ਆੜੂ ਵਾਲੇ। ਬਿਲਕੁਲ ਇਸ ਤਰ੍ਹਾਂ ਆੜੂ ਵਾਲੇ। ਲੇਕਿਨ ਇਹਦੇ ਚ ਫਲੇਵਰ ਹੈ ਆਲੂ ਬੁਖਾਰੇ ਦਾ ਵੀ। ਅੱਛਾ ਇਹ ਬੂਟਾ ਵੀ ਆਮ ਨਹੀਂ ਹੈ? ਨਹੀਂ ਆਮ ਨਹੀਂ ਜੀ, ਇੱਕ ਰੇਅਰ ਨਾਯਾਬ ਕਿਸਮ ਦਾ ਪੌਦਾ। ਅੱਛਾ ਕੀ ਬਾਤ ਹੈ, ਮਾਸ਼ਾਅੱਲਾ। ਇਹ ਤਾਂ ਫਿਰ ਪੂਰਾ ਸਾਲ ਹੀ ਤੁਹਾਡੀ ਕੋਈ ਨਾ ਕੋਈ ਸ਼ੈ ਪੱਕੀ ਰਹਿੰਦੀ ਜੀ। ਗਰਮੀ ਦੇ ਵਿੱਚ ਅਲਹਮਦੁਲਿਲਾ ਕੋਈ ਨਾ ਕੋਈ ਚੀਜ਼ ਰਹਿੰਦੀ ਹੈ। ਹੁਣ ਆ ਦੇਖੋ ਨਾ, ਅਜੇ ਇਹ ਖਤਮ ਹੋ ਗਿਆ ਜੀ। ਥਾਈ ਮਲਬਰੀ ਜੀ, ਥਾਈਲੈਂਡ ਦਾ ਪੌਦਾ। ਹਾਂ, ਇਸ ਤੇ ਇਤਨਾ ਫਲ ਸੀ ਬੇਤਾਸ਼ਾ, ਕਿਸੇ ਖਾਦਾ ਹੀ ਨਹੀਂ। ਤੇ ਉਸ ਖਾਦਾ ਨਹੀਂ ਉਹ ਜੀ। ਆ ਬੱਚੇ ਵੀ ਤੋੜਦੇ ਰਹਿਣ, ਪਰਿੰਦੇ ਵੀ ਖਾਂਦੇ ਰਹਿਣ। ਇਸ ਦਾ ਤੇ ਦੂਸਰਾ ਤੁਸੀਂ ਉਹ ਕਹੋ ਨਾ ਜੀ, ਸ਼ਰਬਤ ਬੜਾ ਬਣ ਸਕਦਾ। ਹਾਂਜੀ, ਆ ਇੱਥੋਂ ਦਿਖਾ ਦਿਓ ਜਾਂ ਕਿਤੇ ਕਿਤੇ ਹਜੇ ਹੈ ਜਾਣ ਵਿੱਚ। ਨਹੀਂ ਤਾਂ ਉਹ ਟਾਈਮ ਲੰਘ ਗਿਆ, ਮੋਟਾ ਸੀ ਜੀ, ਇਹ ਤਾਂ ਹੁਣ ਥੋੜਾ ਜਿਹਾ ਰਹਿ ਗਿਆ। ਉਹ ਟਾਈਮ ਲੰਘ ਗਿਆ ਨਾ ਤੇ ਫਿਰ ਉਹ ਸੁੱਕ ਗਈਆਂ। ਇਹ ਤੇ ਤੂਤ ਆ ਜੀ, ਤੁਸੀਂ ਇਹਦਾ ਨਾਂ ਕੁਝ ਹੋਰ ਲਈ ਜਾਂਦੇ। ਇਹ ਜੀ ਤੂਤ ਹੀ ਹੈ, ਇਹ ਤੂਤ ਹੀ ਹੈ। ਅੱਛਾ। ਇਸ ਇੰਗਲਿਸ਼ ਚ ਕਹਿੰਦੇ ਨੇ ਮਲਬਰੀ। ਅੱਛਾ, ਥਾਈਲੈਂਡ ਚੋਂ ਆਇਆ ਤੇ ਇਸੇ ਦਾ ਨਾਂ ਰੱਖਿਆ ਥਾਈ ਮਲਬਰੀ। ਅੱਛਾ, ਥਾਈ ਮਲਬਰੀ। ਹਾਂ, ਵਾਹ ਜੀ ਵਾਹ। ਆ ਬੂਟੇ ਦੀ ਬਣਾਵਟ ਦਿਖਾਓ ਜੀ, ਕਿਆ ਸੋਹਣੀ ਹੈ, ਕਿਆ ਰੁੱਖ ਬਣਿਆ ਹੋਇਆ। ਇਹ ਛਾਂ ਵਾਸਤੇ ਜੀ? ਨਹੀਂ ਜੀ, ਹਾਂ, ਇਹ ਫਰੂਟ ਬਾਜਾਨ ਟ੍ਰੋਪੀਕਲ ਦਾ। ਅੱਛਾ, ਇਹਦਾ ਨਾਂ ਡਿਊ ਫਰੂਟ, ਜਿਹੜਾ ਹਾਂ ਡਿਊ ਵੀ ਕਹਿੰਦੇ ਨੇ, ਗਿਓ ਵੀ, ਟਿਊ ਵੀ, 3-4 ਨਾਮ ਹੈ ਇਹਦਾ ਜਨਾਬ। ਟੇੜਾ ਮੇੜਾ ਫਲ ਬਣਦਾ, ਪਾ ਡੇਢ ਦਾ ਫਲ ਹੁੰਦਾ ਤੇ ਅਚਾਰ ਇਸ ਦਾ ਇਸ ਤਰ੍ਹਾਂ ਹੁੰਦਾ ਜਿਵੇਂ ਮੁਰਗੇ ਦੇ ਪੱਟ ਦੀਆਂ ਬੋਟੀਆਂ। ਇਤਨਾ ਡਿਲੀਸ਼ੀਅਸ ਹੁੰਦਾ, ਜਿਸ ਵਿੱਚ ਅਚਾਰ ਇਹਦਾ ਪੱਕ ਬਣਦਾ। ਇਹਦਾ ਗ੍ਰੀਨ ਦਾ ਪਾ ਡੇਢ ਦਾ ਫਲ ਹੁੰਦਾ। ਤੁਸੀਂ ਸ਼ਾਇਦ ਇਨਸ਼ਾਅੱਲਾ ਜ਼ਿੰਦਗੀ ਰਹੀ ਪੱਕਿਆ ਤੇ ਭਾਈ ਨੂੰ ਮੈਂ ਗਿਫਟ ਭੇਜਾਂਗਾ, ਅਚਾਰ ਪਾਣਾ ਤੇ ਫਿਰ ਇਹਦਾ ਸਵਾਦ ਲੈਣਾ। ਇਹ ਨਹੀਂ, ਇਹ ਜਿਹੜਾ ਨਾ ਜੜਲਾ, ਉਹ ਗ੍ਰੀਨ ਵਾਲਾ ਉੱਪਰ ਜਿਹੜਾ ਗ੍ਰੀਨ ਖੜਾ ਨਾ ਜੀ, ਉਸ ਦਾ ਫਲ ਬਣਨਾ। ਕਿੱਥੇ ਲੱਗਾ ਜੀ?
ਇਹ ਸਾਰਾ ਉੱਪਰ ਲੱਗਾ ਨਹੀਂ ਜੀ। ਲੱਗਾ ਆ ਪਿਛਾ ਹੋ ਨਹੀਂ ਇਹ ਤਾਂ ਪੀਲਾ ਰੰਗ ਪੀਲਾ ਜਿਹੜਾ ਖੱਟਾ ਪੀਲਾ ਨੇ ਜੀ ਉਸ ਤੇ ਗਿਰਦੇ ਜਾਣਾ, ਜਿਹੜਾ ਦੂਸਰਾ ਹੈ ਨਾ ਉਸ ਰਹਿਣਾ ਜਿਹੜਾ ਗ੍ਰੀਨ ਹੈ ਉਸ ਫਿਰ ਸਾਈਜ਼ ਵੱਡਾ ਕਰਦਾ। ਅੱਛਾ ਚਾਚਾ ਇਹਨੂੰ ਆਈ ਆ ਦੇਖੋ ਨਾ ਜੀ, ਹਾਂਜੀ ਇਹ ਪੀਲਾ ਇਸ ਤੇ ਖਤਮ ਇਹ ਹੋ ਕਹਿੰਦੇ ਜਾਣਾ ਵੀ ਜਿਹੜਾ ਖੱਟੇ ਰੰਗ ਦਾ ਹੋ ਗਿਆ ਇਹ ਡਿੱਗ ਰਿਹਾ ਹਾਂਜੀ ਤੇ ਉਹ ਹੇਠਾਂ ਡਿੱਗ ਰਿਹਾ, ਜਿਹੜਾ ਹਰੇ ਰੰਗ ਦਾ ਆ ਨਾ ਵੀ ਉਹ ਨਹੀਂ ਡਿੱਗਣਾ। ਉਹ ਤੁਸੀਂ ਦਿਖਾ ਦਿਓ ਜੀ ਕਿਤੇ ਹਰੇ ਰੰਗ ਦਾ ਹਜੇ ਨਿੱਕਾ ਨਿੱਕਾ। ਇੱਧਰ ਉਹ ਖੜਾ ਜੀ, ਉਹ ਛੋਟਾ। ਅੱਛਾ ਨਿੱਕਾ ਇਸੇ ਤਰ੍ਹਾਂ ਜੀ ਹੋਰ ਉਹ ਉੱਤਾਂ ਵੀ ਖੜੇ ਨਾਰੇ ਦੇ ਰੰਗ ਦੇ। ਹਾਂਜੀ ਆ ਤਾਂ ਪਹਿਲੀ ਚਾਚਾ ਤੂੰ ਮੁਰਗੇ ਦੇ ਪੱਟ ਖਾਦੇ ਵੇਖ ਕੇ ਦੱਸਿਆ ਨਹੀਂ ਯਾਰ ਕੋਈ ਨਹੀਂ ਕਦੀ ਦੇਖ ਸਕਦੇ ਆ ਤਾਂ ਪਹਿਲੀ ਵਾਰੀ ਸੁਣੀ ਪਹਿਲੀ ਵਾਰ ਸੁਣਿਆ ਜੀ। ਇਹ ਤਾਂ ਮੁਰਗਿਆਂ ਦੀ ਜਾਨ ਬਖਸ਼ੀ ਹੋ ਜੂਗੀ ਜੀ ਬਿਲਕੁਲ ਇਸੇ ਤਰ੍ਹਾਂ ਹੀ ਜੀ। ਅੱਛਾ ਖੱਟੇ ਰੰਗ ਦੇ ਲੱਗੇ ਹੋਏ ਸੋਹਣੇ ਲੱਗ ਰਹੇ ਆ ਜੀ, ਹਰੇ ਪੱਤਿਆਂ 'ਚ ਖੱਟਾ ਰੰਗ ਨਾ। ਜੀ ਜੀ ਉਹ ਜਿਹੜਾ ਤੁਸੀਂ ਹਰਾ ਕਹਿ ਰਹੇ ਆ ਨਾ ਉਹ ਨਿੱਕਾ ਨਿੱਕਾ ਹਜੇ। ਜੀ ਉਹ ਨਿੱਕਾ ਜੀ ਉਸੇ ਵੱਡਾ ਸਾਈਜ਼ ਬਣਨਾ। ਮੈਂ ਤਾਂ ਇੱਕ ਹੋਰ ਗੱਲ ਕਰਦਾ ਜੀ, ਥੋੜਾ ਜਿਹਾ ਫਰਕ ਇੱਕ ਪੈ ਗਿਆ ਜੀ ਇਸ ਦਾ ਨਾ, ਬਾਰਿਸ਼ਾਂ ਹੋਈਆਂ ਤੇ ਸ਼ਦੀਦ ਕਿਸਮ ਦੀਆਂ ਹਾਂਜੀ ਹਾਂਜੀ ਤੇ ਇਹਦੇ ਇਹ ਫੁੱਲਾਂ ਤੇ ਛੋਟੇ ਸਾਈਜ਼ ਦੇ ਵਿੱਚ ਥੋੜਾ ਜਿਹਾ ਅਸਰ ਅੰਦਾਜ਼ ਹੋ ਗਈਆਂ, ਨਹੀਂ ਤੇ ਇਤਨਾ ਇਸ ਗਿਰਨਾ ਨਹੀਂ ਸੀ। ਨਹੀਂ ਜੀ ਮੈਂ ਤਾਂ ਇਹ ਗੱਲ ਕਰਦਾ ਜੀ 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 ਵੀ ਇਹ ਕਾਮਯਾਬ ਨਹੀਂ ਹੈ ਜੀ ਕਿਹੜਾ ਇਹ ਬੂਟਾ। ਇਸ ਦੇ ਉੱਤੇ ਜਨਾਬ ਪਿਛਲੇ ਸਾਲ ਵੀ 4-5 ਮਣ ਫਲ ਸੀ। ਸਾਨੂੰ ਝੂਠ ਬੋਲਣ ਦੀ ਕੋਈ ਜ਼ਰੂਰਤ ਨਹੀਂ ਨਹੀਂ, ਨਹੀਂ ਉਹ ਤਰੌਲਾ ਕੋਈ ਨਹੀਂ। ਬੇਤਾਸ਼ਾ ਫਲ ਸੀ। ਇਸ ਦਫਾ ਇਸ ਜਿਹੜੇ ਮਾਰਚ ਵਿੱਚ ਬਾਰਿਸ਼ਾਂ ਹੋਈਆਂ ਨਾ ਪੈ ਦਰ ਪੈ ਲਗਾਤਾਰ 6-6 ਘੰਟੇ 4-4 ਘੰਟੇ ਹਾਂਜੀ ਹਾਂਜੀ ਉਹ ਪਾਣੀ ਦੀ ਜਿਸ ਵਕਤ ਜ਼ਿਆਦਾ ਨਮੀ ਹੋ ਜਾਂਦੀ ਹੈ ਨਾ ਤਾਂ ਕੋਈ ਵੀ ਫਰੂਟ ਪਲਾਂਟ ਉਹ ਫਲ ਥੋੜਾ ਜਿਹਾ ਗਿਰਾਂਦਾ। ਐਵਾਕੈਡੋ ਵੀ ਗਿਰਾਇਆ, ਅੱਛਾ ਦੂਸਰੇ ਪੌਦਿਆਂ ਵੀ ਗਿਰਾਇਆ, ਕਿਉਂਕਿ ਜ਼ਿਆਦਾ ਪਾਣੀ ਆ ਗਿਆ ਤੇ ਜ਼ਿਆਦਾ ਪਾਣੀ ਦੀ ਵਜ੍ਹਾ ਤੋਂ ਫਲ ਗਿਰਦਾ। ਅਸੀਂ ਵੈਸੇ ਹੀ ਬਗਾਤ ਦਾ ਪਾਣੀ ਰੋਕ ਦਿੰਦੇ ਆ। ਪਿਛਲੇ ਸਾਲ ਇਹਨੇ ਕਿਹੜੇ ਮਹੀਨੇ 'ਚ ਜਾ ਕੇ ਤੁਸੀਂ ਇਹ ਤੋੜ ਜਨਾਬ ਇਹ ਪੱਕਦਾ ਜੀ ਮਈ ਦੇ ਐਂਡ ਤੇ ਜੂਨ ਦੇ ਪਹਿਲੇ ਹਫਤੇ ਤੱਕ। ਕਿੱਡਾ ਕੁ ਹੋ ਜਾਂਦਾ ਫਲ? ਇਹਦਾ ਤਕਰੀਬਨ 1 ਪਾਉ ਦੇ ਵਜ਼ਨ ਦਾ ਹੋ ਜਾਂਦਾ। ਕੀ ਨਾਮ ਹੈ ਇਹਦਾ? ਇਹਦਾ ਨਾਂ ਡਿਊ ਵੀ ਕਹਿੰਦੇ ਆ, ਟਿਊ ਵੀ ਕਹਿੰਦੇ ਆ ਇਸ ਨੂੰ। ਜਦੋਂ ਪੱਕਦਾ ਉਦੋਂ ਰੰਗ ਕੀ ਕਰਦਾ? ਜਿਵੇਂ ਪਹਿਲੇ ਹੁੰਦਾ ਨਾ ਜੀ ਗ੍ਰੀਨ, ਹਾਂਜੀ ਉਸ ਤੋਂ ਬਾਅਦ ਜੇ ਪੱਕ ਜਾਏ ਥੋੜੀ ਜਿਹੀ ਸ਼ੇਪ ਇਸ ਦੀ ਨਾ ਚੇਂਜ ਹੋ ਜਾਂਦੀ, ਪੀਲਾ ਜਿਹਾ ਹੋ ਜਾਂਦਾ ਤੇ ਫਿਰ ਇਹ ਉਸ ਦਾ ਨਾ ਜੈਕ ਫਰੂਟ ਫੈਮਿਲੀ, ਕਸਟਰਡ ਐਪਲ ਫੈਮਿਲੀ ਉਸੇ ਤਰ੍ਹਾਂ ਅੰਦਰੋਂ ਇਹ ਮਿੱਠਾ ਵੀ ਜਾਂਦਾ। ਮਿੱਠਾ ਵੀ ਹੁੰਦਾ। ਇਹਦੇ ਵਿੱਚ ਉਹ ਸੀਡ ਹੁੰਦੇ ਨੇ, ਉਹਦੇ ਨਾਲ ਹੀ ਉਹ ਗੋਦਾ ਜਿਹਾ ਬਣਿਆ ਹੁੰਦਾ ਤੇ ਮਿੱਠਾ ਵੀ ਹੁੰਦਾ। ਇਹ ਦੇਖੋ ਜੀ ਆ ਲੱਗ ਗਿਆ ਹੈ। ਰੰਗ ਹੋਰ ਆ ਤੇ ਅੰਦਰੋਂ ਰੰਗ ਇਹਦਾ ਹੋਰ ਹੈ। ਇਹ ਪਿਛਲੇ ਸਾਲ ਦੇ ਫਲ ਉਹ ਦਾਣਿਆਂ ਦੇ ਪੱਕੇ ਦੇ ਆ ਪੌਦੇ ਇਸ ਤੇ ਖੜੇ ਨੇ। ਇਹ ਖੜਾ ਉਹ ਖੜਾ, ਇਹ ਸਾਰੇ ਪਰਿੰਦੇ ਵੀ ਖਾਂਦੇ ਨੇ। ਚੱਕੀ ਯਾਰ ਕੋਈ ਉਹ ਮੋਟਾ ਜਿਹਾ ਚੱਕ ਆ ਪਿਆ ਆ ਵਿੱਚੋਂ ਤੁਸੀਂ ਦੇਖੋ। ਨਹੀਂ ਨਹੀਂ ਇਹ ਜਿਹੜਾ ਨਾ ਜੀ ਇਹ ਬਸ ਥੋੜਾ ਜਿਹਾ ਇਸ ਟਾਈਪ ਦਾ ਬਣਨਾ ਇਹ ਖਰਾਬ ਹੈ ਨਾ। ਹਾਂ ਇਹ ਚੁੱਕੇ ਹਾਲੇ ਤੇ ਸਮਝੋ ਕੇਰਾ ਹੋ ਗਿਆ। ਕੇਰਾ ਹੋ ਗਿਆ ਕਿਉਂ ਜੀ ਥੋੜਾ ਜਿਹਾ ਚਾਕ ਨਹੀਂ ਕੇ ਦੇਖ ਲਈ। ਨਹੀਂ ਨਹੀਂ ਚੱਕ ਨਹੀਂ 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 ਇਹ ਨਹੀਂ ਇਹ ਚੱਕ ਖਰਾਬ ਹੈ। ਖਰਾਬ ਹੈ ਨਾ ਜੀ, ਖਰਾਬ ਨਹੀਂ ਖਰਾਬ। ਤੇ ਤੁਸੀਂ ਉਹ ਜਦੋਂ ਡਿਊ ਨੂੰ ਅਚਾਰ ਪਾਣਾ ਜੀ ਜੀ ਕੱਚੇ ਦਾ ਤੋੜ ਕੇ ਪਾਣਾ ਕੱਚੇ ਦਾ ਪੱਕੇ ਦਾ ਨਹੀਂ। ਤੇ ਕਿਵੇਂ ਪਾਣਾ ਜੀ ਥੋੜਾ ਜਿਹਾ ਦੱਸ ਦਿਓ। ਅਚਾਰ ਤਾਂ ਜਿਸ ਤਰ੍ਹਾਂ ਆਮ ਦੂਸਰੇ ਰੂਟੀਨ ਦਾ ਸਾਡੇ ਕੋਲ ਲੋਕ ਅੰਬਾਂ ਦਾ ਪੀਂਦੇ ਨੇ ਬਿਲਕੁਲ ਸੇਮ ਉਹ ਚੀਜ਼ਾਂ ਦੇ ਚ ਪਾਉਂਦੇ ਨੇ। ਅੱਛਾ ਜੀ ਹਾਂਜੀ ਉਹ ਹੀ ਮਿਰਚ ਮਸਾਲਾ ਉਹੀ ਮਿਰਚ ਮਸਾਲਾ ਸੇਮ ਉਸੇ ਤਰ੍ਹਾਂ। ਅੱਛਾ ਜੀ ਇਹ ਸਾਨੂੰ ਆਮਲੇ ਦਾ ਜਿਹੜਾ ਉਹ ਥੋੜਾ ਜਿਹਾ ਵੱਖਰਾ ਹੁੰਦਾ, ਉਹਦੀ ਮਿਹਨਤ ਹੁੰਦੀ ਤੇ ਇਹ ਤਾਂ ਸੇਮ ਉਸੇ ਤਰ੍ਹਾਂ ਹੀ ਹੈ। ਇਹ ਸਾਨੂੰ ਦੱਸੋ ਵੀ ਇਹਦਾ ਵਾਧਾ ਕਰਨਾ ਹੋਵੇ ਕਿਸੇ ਨੇ ਇਹ ਜਨਾਬ ਸੀਡ ਤੋਂ ਹੀ ਹੁੰਦਾ ਪੌਦਾ। ਅੱਛਾ ਬੀਜ ਤੋਂ। ਹਾਂਜੀ ਬੀਜ ਤੋਂ ਹੀ ਹੁੰਦਾ ਤੇ ਜਲਦੀ ਤੇਜ਼ ਗਰੋਥ ਹੈ। ਅੱਛਾ ਤੇ ਕੱਚਾ ਤਾਂ ਨਹੀਂ ਹੈ, ਹਨੇਰੀ ਨਾਲ ਟੁੱਟਦਾ ਤਾਂ ਨਹੀਂ? ਨਹੀਂ ਇਹਦੀ ਲੱਕੜ ਬੜੀ ਫੀਡੀ। ਅੱਛਾ ਪੱਤੇ ਅੰਜੀਰ ਵਾਲੇ ਆ ਜੀ? ਹਾਂਜੀ ਲੱਕੜ ਵੀ ਅੰਜੀਰ ਵਾਲੀ ਆ? ਹਾਂਜੀ ਲੇਕਿਨ ਅੰਜੀਰ ਨਾ ਮਜ਼ਬੂਤ ਹੈ ਤਨਾਸ ਦਾ। ਅੱਛਾ ਮਤਲਬ ਇਹਦੀ ਲੱਕੜ ਲਚਕ ਵਾਲੀ ਮਜ਼ਬੂਤ ਹੈ। ਆ ਅਸੀਂ ਕਟਾਇਆ ਸੀ ਤਾਂ ਚੰਗਾ ਭਲਾ ਕੁਲਾੜੀ ਨੂੰ ਪਤਾ ਲੱਗਦਾ ਸੀ ਕਿ ਇਸ ਦਰਖਤ ਤੇ ਆਈ ਹੈ। ਹਾਂ ਅੰਜੀਰ ਕੱਚੀ ਹੁੰਦੀ। ਹਾਂ ਅੰਜੀਰ ਕੱਚੀ ਹੁੰਦੀ ਉਹ ਲਓ ਪੂਰੀ ਜੀ ਹੁੰਦੀ। ਤੁਹਾਨੂੰ ਦੱਸਿਆ ਨਹੀਂ ਤੁਹਾਨੂੰ ਨਵੀਂ ਤੋਂ ਨਵੀਂ ਸ਼ੈ ਉਹ ਤੁਹਾਨੂੰ ਕੀ ਸਾਡੇ ਵਾਸਤੇ ਨਵੀਆਂ ਗੱਲਾਂ ਹੈ। ਇੱਕ ਬੂਟਾ ਜੀ ਅਸੀਂ ਨਾਲ ਲੈ ਕੇ ਆਏ ਹਾਂ ਚਾਚਾ ਬੂਟਾ ਤੇ ਬੜਾ ਸਿਆਣਾ ਬੂਟਾ ਜੀ ਤੇ ਬਾਕੀ ਬੂਟੇ ਅਸੀਂ ਤੁਹਾਨੂੰ ਇੱਥੇ ਦਿਖਾ ਰਹੇ ਹਾਂ। ਹੁਣ ਦੇਖਦੇ ਹਾਂ ਵੀ ਆ ਜਿਹੜਾ ਦੇਖਣ 'ਚ ਅੰਬ ਖਲੋਤਾ ਵੀ ਇਹ ਕੀ ਸ਼ੈ ਹੈ। ਮੁਮਤਾਜ਼ ਸਾਹਿਬ ਦੱਸੋ। ਇਸ ਦਾ ਨਾਂ ਜੇ ਲੁਗਾਨ ਫਰੂਟ, ਲੀਚੀ ਫੈਮਿਲੀ ਦਾ ਪੌਦਾ ਵੀਅਤਨਾਮ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ ਇਹਨਾਂ ਸਾਰੇ ਮੁਲਕਾਂ 'ਚ ਪਾਇਆ ਜਾਂਦਾ। ਅੱਛਾ ਜੀ ਗ੍ਰੇ ਕਲਰ ਦਾ ਫਲ ਹੁੰਦਾ, ਵਿਟਾਮਿਨ ਨਾਲ ਭਰਪੂਰ, ਤਾਕਤ ਵਾਲਾ। ਬੰਟੇ ਜਿਤਨਾ ਸਾਈਜ਼ ਹੁੰਦਾ ਇਸ ਦਾ ਤੁਸੀਂ 10 ਤੋਂ ਜ਼ਿਆਦਾ ਦਾਣੇ ਨਹੀਂ ਖਾ ਸਕਦੇ। ਸੈਰ ਸ਼ਿਕਨ ਹੋ ਜਾਓ, ਇਤਨਾ ਇਹ ਤਾਕਤ ਵਾਲਾ ਫਲ ਹੈ। ਤੇ ਪੱਕਦਾ ਅਗਸਤ ਵਿੱਚ। ਲੀਚੀ ਸਾਡੀ ਪੱਕ ਜਾਂਦੀ ਮਈ ਜੂਨ 'ਚ, ਹਾਂਜੀ ਹਾਂਜੀ ਇਹ ਪੱਕਦਾ ਅਗਸਤ ਵਿੱਚ। ਇਹਦੇ ਕੋਈ ਤੁਰਸ਼ਾਪਨ ਨਹੀਂ, ਹਾਂਜੀ ਹਾਂਜੀ ਬਹੁਤ ਮਿੱਠਾ ਔਰ ਇਹ ਫਲ ਲੈਂਦਾ ਭਰਪੂਰ ਭਰ ਕੇ। ਨਹੀਂ ਬੜਾ ਫਲ ਲਿਆ ਜੀ ਫਲ ਔਰ ਇਹਦੇ ਜਦੋਂ ਫਲਾਵਰਿੰਗ ਤੇ ਧੀਮੀ ਜੀ ਖੁਸ਼ਬੂ ਵੀ ਆਉਂਦੀ। ਹਾਏ 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 ਇਹ ਤਾਂ ਚੰਬੇਲੀ ਵਾਲੀ ਆ ਰਹੀ ਹੈ। ਉਹ ਜਿਹੜੀ ਮਰਵਾ ਚੋਂ ਨਹੀਂ ਆਂਦੀ ਉਹ ਖੁਸ਼ਬੂ ਆ ਰਹੀ ਹੈ ਚੰਬੇਲੀ। ਕਰੀਬ ਉਸਤੇ ਜੀ ਉਹ ਕਲੀਆਂ ਦੀ ਖੁਸ਼ਬੂ ਨਹੀਂ? ਕਲੀ ਬਿਲਕੁਲ ਕਰੀਬ ਉਸਤੇ ਆਉਂਦੀ। ਕਲੀ ਵਾਹ ਵਾਹ। ਅੱਛਾ ਇਹ ਹੁਣ
ਅਸੀਂ ਆਏ ਆ ਪਹਿਲਾਂ ਆ ਗਏ ਆ, ਇਹਨੂੰ ਫਲ ਹਜੇ ਤਿਆਰ ਹੋਣਾ ਇਹਦਾ ਜੀ ਇਹਦਾ ਤਿਆਰ ਸੀ ਇਨਸ਼ਾਅੱਲਾ ਅਗਸਤ ਵਿੱਚ। ਅਗਸਤ 'ਚ ਅਗਸਤ ਵਿੱਚ ਨਾ ਪਹਿਲੇ ਬੂਰ ਸੀ ਨਾ, ਬੂਰ ਤੋਂ ਡੋਡੀ ਬਣ ਗਈ। ਰੋਟੀ ਬਣ ਗਈ। ਅੱਛਾ ਜੀ, ਉਹ ਦੱਸ ਰਹੇ ਆ ਵੀ ਜਿਹੜਾ ਆ ਨਿੱਕੇ ਨਿੱਕੇ ਨਾ ਜੀ, ਇਹ ਕਹਿੰਦੇ ਬੰਟੇ ਜਿੱਡੇ ਬਣਨੇ ਆ ਇਹ ਜੀ, ਬਿਲਕੁਲ ਇਸ ਤਰ੍ਹਾਂ। ਇਹਦਾ ਨਾਮ ਦੱਸਿਆ ਤੁਸੀਂ? ਲੋਗਾਨ ਫਰੂਟ। ਲੋਗਾਨ। ਤੁਸੀਂ ਨਾਮ ਆਪ ਰੱਖਿਆ ਜੀ? ਨਹੀਂ ਜੀ, ਇਹਦਾ ਇਸ ਦਾ ਐਕਚੁਅਲ ਨਾਮ ਹੈ ਜਿਹੜਾ ਮਲੇਸ਼ੀਆ ਇੰਡੋਨੇਸ਼ੀਆ 'ਚ ਉਧਰ ਥਾਈਲੈਂਡ 'ਚ ਦਾ ਨਾਮ ਹੈ ਲੋਗਾਨ ਫਰੂਟ। ਆਹ ਫੁੱਲ ਚੋਂ ਖੁਸ਼ਬੂ ਬੜੀ ਸੋਹਣੀ ਆ ਰਹੀ। ਤੇ ਤੁਸੀਂ ਇਹ ਮੁਲਕਾਂ 'ਚ ਗਏ ਆ? ਸਰ ਇਹ ਅੱਜ ਤੋਂ 10-15 ਸਾਲ ਪਹਿਲੇ ਨਾ ਇੰਪੋਰਟ ਹੁੰਦੀ ਸੀ, ਲਾਹੌਰ ਨਰਸਰੀਆਂ ਵਾਲੇ ਮੰਗਵਾਉਂਦੇ ਸੀ ਬੈਂਕਾਕ 'ਚ ਪੌਦੇ। ਮੈਂ ਬੜੇ ਕਾਸਟਲੀ ਪੌਦੇ ਉਸ ਟਾਈਮ ਖਰੀਦੇ ਸੀ। ਹਾਂ, ਮੈਂ ਇਹੀ ਤਾਂ ਗੱਲ ਪੁੱਛਣੀ ਇਹ ਸੀ ਵੀ 1500 2-2000 ਦਾ ਇੱਕ ਪੌਦਾ ਉਸ ਟਾਈਮ ਮੈਂ ਖਰੀਦਿਆ ਸੀ। ਇਹ ਸਾਰੇ ਥਾਈਲੈਂਡ 'ਚੋਂ ਆਏ ਸੀ ਤੇ ਮੈਂ ਆਪਣੀ 23 ਸਾਲਾ ਸਰਵਿਸ ਦੀ ਅੱਧੇ ਨਾਲੋਂ ਜ਼ਿਆਦਾ ਤਨਖਾਹ ਇਹਨਾਂ ਤੇ ਲਾਈ। ਵਾਹ 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 ਕਿਆ ਵਾਹ, ਬਾਤ। ਇਹੀ ਤਾਂ ਇਸ਼ਕ ਆ ਜੀ। ਬੇਸ਼ੱਕ। ਉਹ ਕਹਿੰਦੇ ਵੀ ਦਾਣਾ ਦਾਣਾ ਇਕੱਠਾ ਕੀਤਾ। ਤੇ ਅੱਜ ਤੋਂ ਇਹ ਪੌਦੇ ਦੀ ਉਮਰ ਕਿੰਨੀ? ਇਹ ਤਕਰੀਬਨ 6 ਸਾਲਾਂ ਤੋਂ ਤਾਂ ਫਰੂਟ ਲੈ ਰਿਹਾ ਜੀ। ਇਸ ਤੋਂ ਹੈ 8-10 ਸਾਲ ਦੀ 10 ਸਾਲ ਹੋਣੇ। 10 ਸਾਲ ਹੈ ਜੀ। ਅੱਛਾ, ਫਿਰ ਇਹ ਆਪਾਂ ਉਹ ਜਿਹੜਾ ਤੁਸੀਂ ਉਹ ਪਿੱਛੇ ਨਹੀਂ, ਇਹ ਬਾਅਦ ਚ ਲਾਇਆ। ਇਹਦੀ ਉਮਰ ਕਿੰਨੀ ਕਾ? ਇਹ 6-7 ਸਾਲਾਂ ਚ। ਇਹ ਅੱਛਾ, ਛੋਟਾ 6-7 ਸਾਲ। ਹਾਂ, ਉਹ ਬਾਅਦ ਚ ਲਾਇਆ। ਉਮਰ ਨਹੀਂ ਅੱਗੇ ਅਸੀਂ ਪੁੱਛਦੇ ਰਹੇ, ਹੁਣ ਅਸੀਂ ਪੁੱਛਾਂਗੇ ਪੌਦਿਆਂ ਦੀ। ਤੇ ਹੁਣ ਸਾਨੂੰ ਅੱਗੇ ਲੈ ਚਲੋ ਚਲੋ ਜੀ। ਚਲੋ ਜੀ ਆਓ। ਮੁਮਤਾਜ਼ ਸਾਹਿਬ ਕੋ ਆ ਕੇ ਪਤਾ ਲੱਗਾ ਵੀ ਜਿਹੜੇ ਫਲ ਅਸੀਂ ਖਾਂਦੇ ਰਹਿੰਦੇ ਆ ਨਾ, ਉਹ ਸਾਨੂੰ ਲੱਭਦੇ ਆ। ਉਹਨਾਂ ਦੇ ਵਿੱਚ ਵੀ ਕਈ ਕਿਸਮਾਂ। ਹੁਣ ਲੀਚੀ ਅਸੀਂ ਖਾਂਦੇ ਰਹੀਦਾ, ਉਹ ਕਹਿੰਦੇ ਵੀ ਜਿਹੜੀ ਆਹ ਲੀਚੀ ਅਸੀਂ ਲਾਈ ਆ ਇਹ ਤੁਸੀਂ ਕਦੀ ਖਾਧੀ ਨਹੀਂ। ਮੁਮਤਾਜ਼ ਸਾਹਿਬ ਦੱਸੋ ਕੀ ਸਿਫਤਾਂ ਇਹਦੀਆਂ? ਜੇ ਇਹ ਥਾਈਲੈਂਡ ਦੀ ਲੀਚੀ, ਅੱਛਾ ਜੀ। ਇੱਕ ਤਾਂ ਸਾਡੇ ਕੋਲ ਹੈ ਗੋਲਾ ਲੀਚੀ, ਮਕਾਮੀ, ਬਦਾਨਾ ਲੀਚੀ, ਸੁਰਾਈ ਲੀਚੀ। ਇਹ ਲੀਚੀ ਆ ਦੇਖੋ ਛੋਟੇ ਸਾਈਜ਼ ਚ ਪੌਦਾ ਫਲ ਲੈਂਦਾ। ਇਹ 2 ਸਾਲਾਂ ਤੋਂ 3 ਤੋਂ ਫਲ ਲੈ ਰਿਹਾ। ਸਾਡੀ ਪਾਕਿਸਤਾਨੀ ਲੀਚੀ ਤੇ ਦਾ ਸਾਈਜ਼ ਵੱਡਾ। ਇਹ ਪੌਦਾ ਵੀ ਥਾਈ ਲੀਚੀ ਦਾ ਤੁਹਾਡੇ ਸਾਹਮਣੇ। ਆਪਣੀ ਲੀਚੀ ਨਾਲੋਂ ਵੀ ਫਰੂਟ ਜ਼ਿਆਦਾ ਲਿਆ। ਇਹ ਲੈ ਰਿਹਾ ਫਰੂਟ ਜੀ। ਅੱਛਾ, ਇਹਦਾ ਫਰੂਟ ਬਹੁਤ ਚੜਾਇਆ ਜੀ ਇਹਦਾ। ਦੇਖੋ ਨਾ, ਐਡੇ ਗੁੱਛੇ ਚੋਂ ਕੋਈ ਟਾਵਾਂ ਟਿੱਲਾ ਦਾਣਾ ਬਚਿਆ। ਇਹ ਕੀ ਵਜ੍ਹਾ ਬਣੀ? ਇਸ ਨੂੰ ਤਾਂ ਕੋਈ ਉਹ ਜ਼ਾਲਾਬਾਰੀ ਦਾ ਅਸਰ ਜ਼ਿਆਦਾ ਹੋ ਗਿਆ। ਕਿ ਜ਼ਾਲਾਬਾਰੀ ਹੋਈ। ਜ਼ਾਲਾਬਾਰੀ ਹੋਈ ਸ਼ਦੀਦ ਕਿਸਮ ਦੀ। ਜ਼ਾਲਾਬਾਰੀ ਦੀ ਵਜ੍ਹਾ ਜ਼ਾਲਾਬਾਰੀ ਦੇ ਨਾਲ ਉਹ ਮੇਰਾ ਇੱਕ ਹੋਰ ਪੌਦਾ ਬੁੱਧਾ ਲੈਮਨ, ਉਸ ਤੇ ਇੱਕ ਦਾਣਾ ਨਹੀਂ ਰਿਹਾ ਕਿਉਂਕਿ ਅਖਰੋਟ ਜਿੰਨਾ ਤੇ ਦਾਣਾ ਸੀ। ਹਾਂ, ਉਹ ਡਿੱਗ ਪਿਆ। ਉਹ ਗੜੇ ਦਾ। ਗੜੇ ਦਾ ਅਖਰੋਟ ਜਿਹੜਾ ਦਾਣਾ ਸੀ। ਇਹ ਜੀ ਸਾਦੇ ਆ, ਕਿਤੇ ਗੜਾ ਸਾਦੇ ਆ, ਕਿਤੇ ਚੰਦਰਾ ਸਾਦੇ ਆ। ਤੇ ਅਸੀਂ ਜਿਹੜੇ ਉਧਰੋਂ ਉੱਠ ਕੇ ਆਏ ਸੀ, ਅਸੀਂ ਓਲੇ ਸਾਦੇ ਆ। ਹਾਂ, ਔਲੇ ਵੀ ਸੱਦਣ ਜੀ, ਬਿਲਕੁਲ ਔਲੇ ਵੀ ਸੱਦਣ। ਤੇ ਉਹ ਦੱਸਦੇ ਆ ਵੀ ਇੱਥੇ ਬਹੁਤ ਹੋਈ ਹੈ। ਸਾਡੇ ਵਾਲੇ ਪਾਸੇ 8 ਦਿਨ ਝੜੀ ਜ਼ਰੂਰ ਲੱਗੀ ਰਹੀ ਹੈ, ਪਰ ਰੱਬ ਨੇ ਉੱਥੇ ਬਚਤ ਕਰਤੀ, ਬਚਾ ਲਿਆ। ਜੀ ਜੀ ਬਿਲਕੁਲ। ਤੇ ਇਸ ਪਾਸੇ ਕਹਿੰਦੇ ਵੀ ਰੜੀਆਂ ਕੱਢਤੀਆਂ ਗੜੇ ਨੇ, ਜਿਹਦਾ ਨਾਂ ਹੀ ਗੜਾ, ਜਿਹਦਾ ਨਾਂ ਹੀ ਚੰਦਰਾ, ਉਹਨੇ ਛੱਡਣਾ ਕੀ? ਜੀ ਜੀ ਆ ਬਿਲਕੁਲ ਉਸ ਦਾ ਸਾਰਾ ਅਸਰ ਹੈ ਜੀ। ਅੱਛਾ, ਕਿਉਂਕਿ ਸਾਈਡ ਤੇ ਸੀ ਤਾਂ ਡਾਇਰੈਕਟ ਪੈਂਦਾ ਰਿਹਾ ਔਰ 20 ਮਿੰਟ ਰਿਹਾ ਮੁਸਲਸਲ। ਥੋੜਾ ਵੀ ਨਹੀਂ ਰਿਹਾ ਪੀਰੀਅਡ। ਇਸ ਲੀਚੀ ਦੇ ਵਿੱਚ ਤੇ ਜਿਹੜੀ ਅੱਗੇ ਅਸੀਂ ਖਾਂਦੇ ਆ ਉਹਦੇ ਵਿੱਚ ਕਿਉਂ ਫਰਕ ਵੀ ਖਾਣ 'ਚ ਹੈ? ਖਾਣ ਵਿੱਚ ਇਤਨਾ ਫਰਕ ਕੋਈ ਨਹੀਂ। ਸਾਇਦ ਵਿੱਚ ਫਰਕ ਹੈ ਕਿ ਇਹ ਮੋਟੀ ਹੁੰਦੀ। ਅੱਛਾ ਬਾਕੀ ਜ਼ਾਇਕਾ ਉਹ ਇੱਕ ਜੈਸਾ ਹੀ ਹੈ। ਅੱਛਾ, ਠੀਕ। ਬਾਜੀਆਂ ਥਾਵਾਂ ਐਸੀਆਂ ਇਹਨਾਂ ਦੇ ਬਗੀਚੇ ਦੇ ਵਿੱਚ, ਬਾਗ ਦੇ ਵਿੱਚ ਵੀ ਜਿੱਥੇ ਹਨੇਰਾ ਗੁੱਪ ਹੋਇਆ ਪਿਆ ਹਨੇਰਾ ਹੋਇਆ ਹੈ, ਦਿਸਦਾ ਨਹੀਂ ਹੈ। ਹਾਂਜੀ ਹਾਂਜੀ। ਤੇ ਉਹ ਇਦਾਂ ਦੀਆਂ ਥਾਵਾਂ ਵੀ ਇਹਨਾਂ 'ਚ ਕੋਈ ਹਵਾ ਹੁਵਾ ਦਾ ਵੀ ਬਣਾ। ਹੁਣ ਅਸੀਂ ਇਸ ਬੂਟੇ ਕੋ ਆਏ ਆ, ਇਹਦੇ ਤੇ ਫਲ ਵੀ ਲੱਗਾ। ਇਹ ਪੁੱਛਦੇ ਮੁਮਤਾਜ਼ ਸਾਹਿਬ ਨੂੰ ਵੀ ਇਹ ਕੀ ਹੈ? ਇਹਦਾ ਨਾਂ ਜੀ ਸਟਾਰ ਫਰੂਟ। ਅੱਛਾ ਜੀ, ਸਟਾਰ ਫਰੂਟ। ਓਹੋ, ਇਹਨੂੰ ਸਟਾਰ ਤਾਂ ਸਾਦੇ ਆ ਤਾਰਾ ਬਣਿਆ ਜੀ ਇਹਨੂੰ ਕੱਟੋ ਨਾ ਤੇ 5 ਨੁਕਰਾਂ। ਆਪਾਂ ਲੈ ਵੀ ਤਾਰਾ ਬਣਿਆ ਨਾ ਇਦਾਂ। ਆ ਇਧਰੋਂ ਦਿਖਾ ਦਿਓ। ਹਾਂਜੀ, ਤਾਰਾ। ਹਾਂ, ਆ ਤਾਰਾ ਹੈ। ਕੀ ਸੁਭਾਨ ਆ ਇਹਦਾ ਸਿੱਧ ਪਾਸਾ। ਅੱਛਾ ਜੀ, ਦੱਸੋ ਇਹਦੀ ਮਾਲੂਮਾਤ। ਖੱਟਾ ਮਿੱਠਾ ਜਿਹਾ ਹੁੰਦਾ ਜੀ, ਤੁਰਸ਼ਾ। ਗੋਰੇ ਸਲਾਦ ਦੇ ਤੌਰ ਤੇ ਖਾਂਦੇ ਨੇ। ਤੇ ਅਗਰ ਇਹ ਪੱਕ ਜਾਏ ਤੇ ਤੁਸੀਂ ਇੱਥੋਂ ਹੀ, ਨਹੀਂ ਮੇਰੀ ਗੱਲ ਸੁਣੋ, ਇੱਥੋਂ ਕਰਕੇ ਤੁਸੀਂ ਇਸ ਦਾ ਜੂਸ ਪੀ ਸਕਦੇ ਹੋ। ਇਹਦੇ ਵਿੱਚ ਰਸ ਹੁੰਦੀ, ਪਾਣੀ ਹੁੰਦਾ ਭਰਿਆ ਹੁੰਦਾ। ਅੱਛਾ ਜੀ, ਖਾਸੇ ਲੱਗੇ ਆ ਜੀ। ਹਾਂਜੀ, ਹੁਣ ਤਾਂ ਨਵਾਂ ਫੁੱਲ ਵੀ ਲੱਗਦਾ ਪਿਆ ਤੇ ਪੁਰਾਣਾ ਜਿਹੜਾ ਨਾ ਇਸ ਦਾ ਹੁਣ ਐਂਡ ਹੋ ਗਿਆ। ਫੁੱਲ ਲੱਗਾ ਜੀ ਇਧਰ? ਜੀ ਇਹ ਇੱਥੇ ਲੱਗੇ ਖੜੇ। ਫੁੱਲ ਲੱਗੇ ਆ। ਨਹੀਂ ਇਹ ਪਰੇ ਇਹ ਤੁਹਾਡੇ ਨਾਲ। ਹਾਂ, ਫੁੱਲਾਂ ਦਾ ਰੰਗ ਬੜਾ ਸੋਹਣਾ। ਹਾਂ, ਰੰਗ ਬੜਾ ਸੋਹਣਾ ਫੁੱਲਾਂ ਦਾ। ਇਹ ਵੀ ਹਾਂਜੀ ਹਾਂਜੀ, ਬੜੇ ਲੱਗੇ ਨੇ। ਉਸਮਾਨ ਸਾਹਿਬ, ਆਹ ਰੰਗ ਫੁੱਲਾਂ ਦਾ ਤਾਂ ਦੇਖੋ ਕਿੱਡਾ ਸੋਹਣਾ ਜੀ। ਹਾਂਜੀ। ਅੱਛਾ, ਹੈਗਾ ਦਿਖਾਤੇ, ਠੀਕ ਹੈ ਜੀ। ਤੇ ਇਹ ਫਲ ਉੱਤੇ ਹੀ ਪਕਣਾ ਜੀ? ਉੱਤੇ ਹੀ ਪੱਕ ਜਾਂਦਾ ਜੀ। ਕਾਮਯਾਬ ਹੈ ਇੱਥੇ? ਜੀ ਬਿਲਕੁਲ ਕਾਮਯਾਬ ਹੈ। ਸਾਡੇ ਕੋਲ ਬੇਤਾਸ਼ਾ ਫਲ ਲੈਂਦਾ। ਤੇ ਹੁਣ ਇਸ ਟਾਈਮ ਕੋਈ ਨਹੀਂ ਪੱਕਿਆ ਹੈ ਜਿਹੜਾ ਅਸੀਂ ਚੂ? ਇਹ ਤੁਹਾਨੂੰ ਦੂਸਰੇ ਪੌਦੇ ਉਧਰ ਖੜੇ, ਉਹਨਾਂ ਤੇ ਪੱਕਾ ਉਹ ਤੁਹਾਨੂੰ ਦੇਵਾਂਗੇ ਵੀ, ਤੁਸੀਂ ਉਹ ਖਾਓਗੇ ਵੀ। ਤੇ ਇਸ ਦੇ ਵੀ ਮੈਡੀਸਨਲ ਪੌਦਾ, ਕਈ ਬਿਮਾਰੀਆਂ ਦਾ ਇਲਾਜ ਹੈ। ਤੁਸੀਂ ਇੱਦਾਂ ਗੂਗਲ ਤੇ ਸਰਚ ਕਰੋ ਸਟਾਰ ਫਰੂਟ ਦਾ, ਕਿਤਨੀ ਬਿਮਾਰੀਆਂ ਦਾ ਇਲਾਜ ਹੈ। ਜਾਪਾਨੀ ਫਲ ਦੇ ਜੀ ਬੂਟੇ ਅਸੀਂ ਦੇਖੇ ਆ। ਅਸੀਂ ਨਿੱਕੇ ਨਿੱਕੇ ਏਡੇ ਏਡੇ ਬੂਟੇ ਦੇਖੇ ਆ, ਉਹਨਾਂ ਨੂੰ ਫਲ ਵੀ ਲੱਗੇ ਦੇਖੇ ਆ। ਪਹਿਲੀ ਵਾਰੀ ਅਸੀਂ ਜਾਪਾਨੀ ਫਲ ਦਾ ਬੂਟਾ ਇੰਨੀ ਉਮਰ ਦਾ ਦੇਖ ਰਹੇ ਆ। ਆ ਜਿਹੜਾ ਮੁੱਢ ਦੇਖ ਰਹੇ ਨੇ ਤੁਸੀਂ, ਇਦਾਂ ਰੁੱਖ, ਆ ਹਰਾ ਕਚੂਰ ਆ ਪੱਤੇ,
ਇੱਥੇ ਜੀ ਲੱਗਾ ਹੋਇਆ ਤੁਹਾਨੂੰ ਦਿਖਾਣੇ ਹਾਂਜੀ ਆ ਦੇਖੋ ਜੀ ਆ ਜੀ ਇਹ ਕਰੋੜੀ ਮਿਟਾਣੀ ਜੀ ਬਸ ਜੀ ਇੱਥੇ ਦਿਖਾ ਦੇਣਾ ਆ ਦੇਖੋ ਆ ਦੇਖੋ ਪੱਤਿਆਂ ਦੇ ਵਿੱਚ ਕਿੱਡਾ ਸੋਹਣਾ ਬੜਾ ਸੋਹਣਾ ਲੱਗਿਆ ਜੀ। ਇਹ ਇੱਕ ਦਾਣਾ ਜੀ ਆ ਸੱਜੇ ਖੱਬੇ ਪੱਤੇ ਆ ਹਾਂ ਦਾਣਾ ਇੱਕ ਆ ਜਾਪਾਨੀ ਫਲ ਹਾਂਜੀ ਹਾਂਜੀ ਚੌਰਸ ਆ ਚੌਰਸ ਇਹ ਹੁੰਦਾ ਹੀ ਚੌਰਸ ਇਹ ਪਰਲੇ ਤੇ ਵੀ ਕਾਫੀ ਖੜਾ ਨਹੀਂ ਬੜਾ ਫਲ ਆ ਜੀ ਬੜਾ ਫਲ ਆ ਨੇ ਅੱਛਾ ਜੀ ਇਹਦੀ ਉਮਰ ਕਿੰਨੀ ਹੈ ਭਲਾ ਜੀ ਇਹ ਤਕਰੀਬਨ 8-9 ਸਾਲ ਦੇ 8-9 ਸਾਲ ਦੇ ਜੀ, ਜੀ। ਤੇ ਕਿੰਨੀ ਸਾਲ ਚ ਇਹ ਫਲ ਲੈ ਇਹਨਾਂ ਰਹੇ ਨੂੰ 5-6 ਸਾਲਾਂ ਤੋਂ ਫਰੂਟ ਵੀ ਲੈ ਰਹੇ ਨੇ ਤੀਸਰੇ ਸਾਲ ਸ਼ੁਰੂ ਕਰ ਦਿੰਦਾ ਤੀਸਰੇ ਸਾਲ ਤੇ ਇਹਦਾ ਤੁਸੀਂ ਫਲ ਉੱਤੇ ਪਕਾ ਕੇ ਦੇਖਿਆ ਇਸ ਦਾ ਉੱਤੇ ਵੀ ਪੱਕ ਜਾਂਦਾ ਹਾਂਜੀ ਲੇਕਿਨ ਥੋੜੀ ਜਿਹੀ ਪਹਿਲ ਪੈਂਦੇ ਆ ਹਾਂਜੀ ਹਾਂਜੀ ਜਦੋਂ ਉਹ ਕੁਛ ਤਾਂ ਪਰਿੰਦੇ ਖਰਾਬ ਕਰਦੇ ਨੇ ਹਾਂਜੀ ਬਾਕੀ ਬੱਚੇ ਵੀ ਤੋੜ ਲੈਂਦੇ ਨੇ ਅਸੀਂ ਕੋਈ ਥੋੜਾ ਜਿਹਾ ਰੰਗ ਚੇਂਜ ਕਰਦਾ ਨਾ ਤੇ ਫਿਰ ਪਹਿਲ ਪਾ ਲੈਂਦੇ ਆ ਬਿਲਕੁਲ ਸਹੀ ਪੱਕ ਜਾਂਦਾ ਸਹੀ ਔਰ ਪੱਕ ਪਹਾੜੀ ਏਰੀਆ ਦੇ ਨਾਲ ਜ਼ਿਆਦਾ ਮਿੱਠਾ ਹੁੰਦਾ ਤੇ ਇਹ ਜਿੱਦਾਂ ਆਪਣੇ ਆੜੂ ਦੇ ਬਾਗ ਲੱਗ ਰਹੇ ਆ ਖੁਬਾਨੀ ਦੇ ਆੜੂ ਦੇ ਇਹ ਬਾਗ ਲੱਗ ਸਕਦਾ ਜੀ ਲੱਗ ਸਕਦਾ ਜੀ ਇਹ ਫਸਲ ਆ ਬਿਲਕੁਲ ਲੱਗ ਸਕਦਾ ਫਸਲ ਇਹਦੇ ਬਾਰੇ ਮੈਂ ਰეკਮੈਂਡ ਕਰਦਾ ਅੱਛਾ ਜੀ ਬਿਲਕੁਲ ਲੱਗ ਸਕਦਾ ਤੇ ਇਹਦਾ ਪੌਦਾ ਕਿਵੇਂ ਇਹਦਾ ਤਿਆਰ ਗ੍ਰੈਫਟਡ ਪੌਦਾ ਮਿਲ ਜਾਂਦਾ ਜੀ ਅੱਛਾ ਮਿਲ ਜਾਂਦਾ ਹਾਂਜੀ, ਸੌਖਾ ਇਹ ਦਾ ਬੈਸਟ ਸੀਜ਼ਨ ਹੈ ਜਨਵਰੀ ਤੋਂ ਲੈ ਕੇ ਮਿਡ ਫਰਵਰੀ ਹੂੰ ਮਾਰਚ ਦੇ ਪਹਿਲੇ ਹਫਤੇ ਤੱਕ ਵੀ ਲੱਗ ਸਕਦਾ ਲੱਗ ਜਾਂਦਾ ਤੇ ਆ ਮਗਰਲੇ ਪਾਸੇ ਜੀ ਇਹ ਜੀ ਐਲਡਰਬੈਰੀ ਅੱਛਾ ਇਹ ਐਲਡਰਬੈਰੀ ਇਹਦੇ ਤੇ ਛੋਟਾ ਜਿਹਾ ਫਲ ਲੱਗਦਾ ਹੂੰ ਤੇ ਇਹਦਾ ਖਾਣ ਦਾ ਤੇ ਕਾਬਲ ਜ਼ਿਆਦਾ ਨਹੀਂ ਮਾਰਲ ਕੋ ਮੈਡੀਸਨਲ ਜੇ ਹੈ ਐਲਡਰਬੈਰੀ ਇਹ ਖੂਬਸੂਰਤ ਉਹ ਬੂਟਾ ਆ ਖੂਬਸੂਰਤ ਹੈ। ਖਾਣ ਵਾਲਾ ਨਹੀਂ ਖੂਬਸੂਰਤੀ ਹੈ ਆ ਦੇਖੋ ਜੀ ਜਿੱਦਾਂ ਗਾਹਾਂ ਹੁਣ ਗਰਮੀਆਂ ਆ ਰਹੀਆਂ ਜਿਨ੍ਹਾਂ ਕੋ ਇਦਾਂ ਦੇ ਰੁੱਖ ਲੱਗੇ ਆ ਬਗੀਚੇ ਆ ਹਾਂਜੀ ਤੇ ਉਹ ਭਾਈ ਲੱਗੇ ਨਹੀਂ ਇਹ ਪਿਛਲੇ ਸਾਲ ਵਾਲਾ ਜੀ ਓਏ ਹੋਏ 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 ਲੈ ਆ ਕਦੀ ਸੋਚਿਆ ਨਹੀਂ ਸੀਗਾ ਵੀ ਅਸੀਂ ਖਰੋਟ ਇਦਾਂ ਚੁਗਾਂਗੇ ਸੁਹਾਨ ਖਰੋਟ ਚੁਗੇ ਆ ਜੀ ਆ ਅਸੀਂ ਖਰੋਟ ਅਮਰੀਕਾ ਆ ਕੇ ਮੈਂ ਇਹ ਇਹਨਾਂ ਨੇ ਕਿਤੋਂ ਸ਼ੇਰ ਲਿਆ ਕੇ ਆਪ ਛੱਟਾ ਨਹੀਂ ਮਾਰਿਆ ਉਹ ਬੂਟਾ ਹੋਊਗਾ ਹੀ ਖਰੋਟ ਦਾ ਹਾਂਜੀ ਹੈਗਾ ਚਲੋ ਚਲੋ ਜੀ ਲਓ ਜੀ ਆ ਬੜੀ ਦਿਲ ਦੀ ਇੱਕ ਕਹਿ ਲਓ ਵੀ ਆਸ ਸੀਗੀ ਵੀ ਜਾ ਕੇ ਖਰੋਟ ਦੇ ਬੂਟੇ ਥੱਲੋਂ ਇਦਾਂ ਖਰੋਟ ਚੁਗੀਏ ਤੇ ਉਹ ਦੇਖੋ ਅਸੀਂ ਸਰਗੋਧੇ 'ਚ ਹੀ ਚੁਗ ਲਏ ਅੱਗੇ ਕਹਿੰਦੇ ਸੀ ਬਰਫ਼ ਵਾਲੀ ਪਹਾੜੀਆਂ ਤੇ ਜਾ ਕੇ ਖਰੋਟ ਲੱਗਦੇ ਆ ਹੁਣ ਇੱਥੇ ਪਹਾੜੀਆਂ ਤੇ ਬਰਫ਼ ਤਾਂ ਹੈ ਨਹੀਂ ਖਰੋਟ ਹੈਗੇ ਆ ਸੁਭਾਨ ਅੱਲਾਹ ਆ ਲੱਗਾ ਹੈ ਜੀ ਆ ਲਗਾਇਆ ਆ ਖਰੋਟ ਹੀ ਆ ਕਿਉਂ ਮਮਤਾਜ਼ ਸਾਹਿਬ ਜੀ ਜੀ ਆ ਸਰ ਦੇਖੋ ਸਾਰਾ ਭਰਿਆ ਪਿਆ ਜੀ ਸਾਰਾ ਹਾਂਜੀ ਹਾਂਜੀ ਇਸ ਬੂਟੇ ਦੇ ਥੱਲੋਂ ਜੀ ਚੁਗੇ ਅਸੀਂ ਵੈਰੀ ਗੁੱਡ ਕੀ ਬਾਤ ਹੈ ਲੈ ਲਓ ਜੀ ਆ ਸਾਡੇ ਵਾਸਤੇ ਨਾ ਇੱਕ ਨਵੀਂ ਦਾਸਤਾਨ ਆ ਇਹ ਨਵੀਂ ਦਾਸਤਾਨ ਆ ਜੀ ਤੇ ਸਲਾਮ ਆ ਮਮਤਾਜ਼ ਸਾਹਿਬ ਤੁਹਾਨੂੰ ਵੀ ਤੁਸੀਂ ਬਰਫਾਂ ਵਾਲਾ ਪਹਾੜਾਂ ਵਾਲਾ ਬੂਟਾ ਲਿਆ ਕੇ ਤੇ ਇੱਥੇ ਕਾਮਯਾਬ ਕਰ ਕਾਮਯਾਬ ਵੀ ਐਸਾ ਵੀ ਇਸ ਟਾਈਮ ਭਰਿਆ ਖਲੋਤਾ ਤੇ ਆ ਸਬੂਤ ਦੇਖ ਲਓ ਪਿਛਲੇ ਸਾਲ ਦੇ ਲੱਗਦਾ ਹੀ ਨਹੀਂ ਯਾਰ ਹੋਰ ਲੱਭ ਗਿਆ ਜੀ ਲੈ ਲੈ ਇਹ ਤਾਂ ਨਿਆਣੇ ਭਾਵੇਂ ਖੇਡੀ ਜਾਣ ਇੱਥੇ ਕਰੋੜ ਇਹ ਕਾਗਤੀ ਆ ਕਿ ਦੂਆ ਇਹ ਕਾਗਤੀ ਲੇਕਿਨ ਹੁਣ ਇਹ ਤਾਂ ਖਰਾਬ ਹੋਣਾ ਨਾ ਜੀ ਉੱਤੇ ਫਲੱਡ ਅੰਦਰ ਆ ਪਾਣੀ ਅੰਦਰ ਆ ਇਹਨਾਂ ਦੇ ਵਿੱਚ ਤੁਹਾਨੂੰ ਗੋਦਾ ਉਹ ਖਰਾਬ ਹੋਣਾ ਚਾਚਾ ਤੋੜਦਾ ਜੇ ਟੁੱਟਦਾ ਮੇਰੇ ਕੋਲ ਖਰਾਬ ਆ ਤੋੜਿਆ ਵੀ ਅੱਛਾ ਇਹਦਾ ਜੀ ਥੋੜੀ ਜਿਹੀ ਮਾਲੂਮਾਤ ਦੱਸੋ ਵੀ ਇਹ ਤਾਂ ਬੜਾ ਜ਼ਰੂਰੀ ਹੈ ਗੱਲ ਇਹ ਸਾਰੇ ਦੇ ਦੋ ਫਾਇਦੇ ਨੇ ਅੱਛਾ ਇੱਕ ਤਾਂ ਲੈ ਲਿਆ ਫਰੂਟ ਅੱਛਾ ਦੂਸਰਾ ਇਸ ਦੀ ਲੱਕੜ ਜਿਹੜੀ ਉਹ ਵੀ ਫਰਨੀਚਰ 'ਚ ਦਰਵਾਜ਼ੇ ਖਿੜਕੀਆਂ ਮੁxtਲਿਫ ਚੀਜ਼ਾਂ ਬਣਦੀਆਂ ਨੇ ਲੱਕੜ ਬੜੀ ਕੀਮਤੀ ਹੁੰਦੀ ਆ ਦਿਖਾਓ ਜੀ ਹਾਂਜੀ ਆਹ ਕੰਮ ਸਭ ਤੋਂ ਬਿਹਤਰ ਹੈ ਜੀ ਫਲ ਦਾ ਫਲ ਇਹ ਲੋ ਜੀ ਇਹ ਵੀ ਇੱਕ ਹੋਰ ਵੀ ਰੱਖੋ ਲੱਕੜ ਵੀ ਕਾਮਯਾਬ ਹੈ ਜੀ ਇਹ ਮੋਢਾ ਜੀ ਹਾਂਜੀ ਹਾਂਜੀ ਕੀ ਬਾਤ ਹੈ ਜੀ ਤੇ ਨੇਰੀ ਨੂਰੀ ਚ ਟੁੱਟਦੀ ਜੀ ਨਹੀਂ 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 ਇਹ ਬੜਾ ਮਜ਼ਬੂਤ ਹੁੰਦਾ ਦੂਸਰਾ ਜਿਹੜਾ ਉਹ ਦਾਂਤਣ ਇਸਤੇਮਾਲ ਹੁੰਦਾ ਉਹ ਵੀ ਇਸ ਤੇ ਹੀ ਬਣਦਾ ਨਾ ਅੱਛਾ ਹਾਂਜੀ ਅਖਰੋਟ ਦੇ ਬਣਦਾ ਮਸਵਾਕ ਹਾਂਜੀ ਤੇ ਇਹਦੀ ਪੱਤਾ ਵੀ ਉਮਰ ਤਾਂ ਕਰੋ। ਇਹ ਉਮਰ ਕਿੰਨੀ ਹੈ ਜੀ ਇਸ ਬੂਟੇ ਦੀ ਇਹ ਤਕਰੀਬਨ 12-13 ਸਾਲ ਦਾ ਜੀ ਤੇ ਫਲ ਲੈਂਦਾ 7ਵੇਂ 8ਵੇਂ ਸਾਲ ਜਾ ਕੇ ਅੱਛਾ ਜੀ ਥੋੜਾ ਜਿਹਾ ਮੈਚੁਰ ਹੋਵੇ ਇਹ ਵੀ ਪੌਦਾ ਅਖਰੋਟ ਦਾ ਇਹ ਵੀ ਅਖਰੋਟ ਦਾ ਇੱਕ ਉਹ ਵੱਡਾ ਪੌਦਾ ਖੜਾ ਪਿੱਛੇ ਤੇ ਉਹ ਇੱਕ ਇਹ ਫਲ ਲੈ ਰਿਹਾ ਜੀ ਜੀ ਉਹ ਵੀ ਲੈ ਰਿਹਾ ਅੱਛਾ ਉਸ ਤੇ ਵੀ ਲੱਗਾ ਇਹ ਪਰ ਕਿੰਨੀ ਉਮਰ ਹੈ ਦੀ ਇਹ ਤਕਰੀਬਨ ਇਹ ਸੇਮ ਹੀ ਹੈ ਅੱਛਾ ਅੱਛਾ ਸੇਮ ਹੀ ਹੈ ਤੇ ਇਹਨੂੰ ਜੀ ਇੱਥੇ ਕੋਈ ਬਿਮਾਰੀ ਬਮੂਰੀ ਵੀ ਆਂਦੀ ਕੋਈ ਬਿਮਾਰੀ ਨਹੀਂ ਅੱਛਾ ਇਦਾਂ ਹੁਣ ਇਹਨਾਂ ਨੇ ਇਹ ਪੱਕਣਾ ਸਤੰਬਰ ਚ ਪੱਕ ਜਾਣਾ ਤੇ ਇਹ ਕਿਦਾਂ ਉੱਤੇ ਹੀ ਤੋੜਦੇ ਆ ਜੇ ਤੁਸੀਂ ਇਸ ਦਾ ਜਿਹੜਾ ਹੈ ਨਾ ਇਹ ਦਰਵਾਜ਼ੇ ਮੈਂ ਇੱਕ ਚੀਜ਼ ਦਿਖਾਵਾਂ ਜੀ ਜੀ ਇਹ ਖੌਲ ਇਸ ਦਾ ਬੜਾ ਕੜਵਾ ਇਹਦੇ ਇੱਕ ਹੋਰ ਫਾਇਦਾ ਜੀ ਇਹਨੂੰ ਪਰਿੰਦੇ ਨੇ ਟੱਚ ਕਰਨਾ ਨਾ ਹੀ ਬੱਚੇ ਕਰਨਾ ਇਹ ਮੋਹਰੇਆਰ ਕੌੜਾ ਜੀ ਇਹਦੇ ਉੱਤੇ ਇਸ ਨੂੰ ਜਿਸ ਵੇਲੇ ਆਪਣਾ ਅਗਸਤ ਸਤੰਬਰ ਦੇ ਵਿੱਚ ਇੱਥੇ ਦਰਾੜ ਆ ਜਾਣੀ ਉਸ ਵਕਤ ਇਸ ਪੱਕ ਜਾਣਾ ਤੇ ਵਿਚਲਾ ਜਿਹੜਾ ਅਖਰੋਟ ਇਸ ਪੱਕ ਜਾਣਾ ਵੈਰੀ ਗੁੱਡ ਇਹਦੇ ਵਿੱਚ ਨਾ ਜੀ ਉਹ ਆ ਜਾਣਾ ਆਹ ਵਾਲੀ ਦਰਾੜ ਹੈ ਇਹ ਆਹ ਦਰਾੜ ਜੀ ਜੀ ਉਹ ਇਸ ਗ੍ਰੀਨ ਜਿਹੜਾ ਨਾ ਇਸ ਖੌਲ ਉਤਰ ਜਾਣਾ ਦੇਖੋ ਜੀ ਇਹ ਐਡਾ ਮੋਟਾ ਬਣਨਾ ਨਾ ਹਾਂ ਆ ਦੇਖਣ ਚ ਲੱਗ ਨਹੀਂ ਰਹੇ ਹੈ ਇੱਕੋ ਹੀ ਆ ਕੱਚਾ ਤੇ ਆ ਪੱਕਾ ਸੁਭਾਨ ਅੱਲਾ ਅੱਛਾ ਇਹਨੂੰ ਚਿੜੀਆਂ ਤੋਤੇ ਵੀ ਨਹੀਂ ਖਾ ਨਾ ਸਕਦੇ ਨਾ ਇਸ ਨੂੰ ਵੀ ਤੇ ਬਦਾਮ ਨੂੰ ਦੋਨਾਂ ਦੀ ਇਹ ਖੂਬੀ ਹੈ ਕੌੜਾ। ਬਦਾਮ ਦਾ ਵੀ ਕਵਰ ਕੌੜਾ ਹੁੰਦਾ ਹਾਂ ਬਹੁਤ ਜਾਣ ਕੌੜਾ। ਕੇ ਦੇਖ ਰਹੇ ਹਾਂ ਬਹੁਤ ਕੌੜਾ ਜੀ
ਕੌੜਾ ਬਹੁਤ ਕੌੜਾ। ਹੈ ਹੀ ਕੌੜਾ ਸੱਚੀ ਅੱਛਾ ਇੱਕ ਹੋਰ ਚੀਜ਼, ਆ ਜਿਹੜਾ ਇਸ ਤੋਂ ਉਤਲਾ ਕਵਰ ਹੈ ਨਾ, ਹਾਂਜੀ ਹਾਂਜੀ ਇਸ ਦਾ ਜਨਾਬ ਤੁਸੀਂ ਉਹ ਦਾਂਤਣ ਬਣਾ ਸਕਦੇ ਹੋ ਇਸ ਦੇ। ਅੱਛਾ ਅੱਛਾ ਇਹ ਫਰੂਟ ਦੀ ਉਤਲੇ ਮੰਜਣ। ਮੰਜਣ ਬਣ ਸਕਦਾ। ਹਾਂ ਕੀ ਬਾਤ ਹੈ ਜੀ, ਆ ਵਿੱਚ ਦੇਖਣਾ ਗਰੀਬੀ ਬਣਦੀ। ਸੁਭਾਨ ਅੱਲਾ, ਕੀ ਬਾਤ ਹੈ ਯਾਰ, ਹਾਏ ਹਾਏ ਇਹ ਆ ਕੁਦਰਤ ਦੇ ਨਿਜ਼ਾਮ ਹੈ। ਇਹ ਦੇਖ ਅੱਲਾ ਨਾ ਦੇ ਨਿਜ਼ਾਮ, ਆ ਬੋਸਕੀ ਵਾਲੇ ਵੱਲ ਕੌਣ ਪਾ ਰਿਹਾ ਵਿੱਚ। ਕੀ ਬਾਤ ਹੈ। ਸੁਭਾਨ ਅੱਲਾ, ਇਹ ਸੱਚੀ ਅਬਦੁਲ ਜ਼ਾਤ। ਰਜ਼ਾਕ। ਅਖਰੋਟ ਦੇ ਬੂਟੇ ਦੇ ਹੇਠ ਖਲੋਤੇ ਆ ਜੀ, ਤੇ ਇਹਦੀ ਸਿਰਫ ਹੁਣ ਅਖੀਰਲੀ ਗੱਲ ਪੁੱਛਣੀ ਮੁਮਤਾਜ਼ ਸਾਹਿਬ ਨੂੰ ਵੀ ਜੇ ਕਿਸੇ ਨੇ ਲਾਣਾ ਹੋਵੇ, ਬਾਗ ਲਾਣਾ, ਬਤੌਰੇ ਫਸਲ ਲਾਣਾ, ਲੱਕੜ ਵਾਸਤੇ ਲਾਣਾ, ਇਹ ਸਾਰਾ ਦੱਸੋ ਜੀ ਇਹਦਾ। ਇਸ ਦਾ ਜੀ ਮੈਂ तमाम ਆਪਣੇ ਕਿਸਾਨ ਭਾਈ, ਅਗਰ ਕੋਈ ਫਾਰਮਰ ਇਸ ਦਾ ਬਾਗ ਲੈਣਾ ਚਾਹੁੰਦਾ ਤੇ ਇਸ ਦੀ 2-4 ਖੂਬੀਆਂ ਜੀ ਜੀ ਉਹ ਸੁਣ ਲਓ। ਇੱਕ ਤਾਂ ਇਸ ਦੀ ਲਾਈਫ ਸਦੀਆਂ, ਅੱਛਾ ਆੜੂ ਦੀ, ਬਦਾਮ ਦੀ, ਆਲੂ ਬੁਖਾਰੇ ਦੀ ਲਾਈਫ 15-16 ਸਾਲ ਤੱਕ ਹੈ। ਅੱਛਾ ਇਹ ਸਦੀਆਂ ਜਾਣ ਵਾਲਾ ਨੰਬਰ 1। ਦੂਸਰਾ ਇਸ ਦੀ ਬੜਾ ਹੈਵੀ weight ਤਨਾ ਬਣ ਜਾਂਦਾ ਹੈ, ਫਰਨੀਚਰ 'ਚ ਲੱਕੜ ਕੰਮ ਆਉਂਦੀ, ਬਹੁਤ ਹੀ ਕੀਮਤੀ। ਬਾਕੀ ਇਸ ਦਾ ਤੁਸੀਂ ਹਰ ਸਾਲ ਡਰਾਈ ਫਰੂਟ ਸਾਡੇ ਕੋਲ ਮਾਸ਼ਾਅੱਲਾ 15-20 ਕਿਲੋ ਮਣ ਤੱਕ ਵੀ ਇੱਕ ਪੌਦਾ ਦੇ ਸਕਦਾ। ਅੱਛਾ ਅਗਰ ਸ਼ਦੀਦ ਕਿਸਮ ਦੀਆਂ ਆਂਦੀਆਂ ਨਾ, ਜਿਹਦੇ ਵਿੱਚ ਮਤਲਬ ਸ਼ਾਖਾਂ ਇੱਕ ਦੂਸਰੇ ਤੇ ਵੱਜਣ ਨਾ, ਤੇ ਫਲ ਬਰਕਰਾਰ ਰਹਿੰਦਾ। ਕੀ ਬਾਤ ਹੈ ਜੀ, ਤੇ ਇਹ ਪਿਛਲੇ ਸਾਲ ਦੇ ਦੇਖ ਲਓ ਤੁਹਾਡੇ ਸਾਹਮਣੇ, ਸਾਹਮਣੇ ਜੀ। ਤੇ ਹੁਣ ਉੱਤੇ ਫਲ ਲੱਗਾ ਖੜਾ। ਹਾਂਜੀ। ਇਹ ਮੈਂ ਤੇ ਰਿਕਮੈਂਡ ਕਰਦਾ ਜੀ ਕਿ ਲੋਕ ਇਸ ਨੂੰ ਲਾਣ, ਜ਼ਮੀਨ ਦੇ ਵੱਟਾਂ ਤੇ ਲਾ ਦੇਣ, ਹਾਂਜੀ। ਬਾਗ ਨਾ ਲੈਣ, ਕਿਉਂਕਿ ਵੱਡਾ ਦਰਖਤ ਬਣਦਾ। ਹਾਂ ਦੋਨੋਂ ਫਾਇਦੇ ਚੁੱਕਣ, ਦੋਵੇਂ ਫਾਇਦੇ ਹੋ ਜਾਣਗੇ, ਫਲ ਵੀ ਲੈਣ ਔਰ ਦਰਖਤ ਵੀ ਬਣਾਉਣ। ਲੱਕੜ ਵੀ ਆ ਇਹ ਦੱਸ ਦਿਓ ਜੀ ਦੇ ਬੂਟਾ ਲਾਣਾ ਜਿਹੜਾ ਇਹਦਾ ਜਿਹੜਾ ਨਾ ਜੀ ਬੈਸਟ ਸੀਜ਼ਨ ਉਹ ਹੈਗਾ ਜਨਵਰੀ ਤੋਂ ਫਰਵਰੀ। ਅੱਛਾ ਬੂਟਾ ਲੱਗਣਾ। ਬੂਟਾ ਲੱਗਣ ਦਾ, ਅੱਛਾ ਜੀ, ਕਿਉਂਕਿ ਝਾੜਵਾ ਪੌਦਾ ਹੁੰਦਾ। ਹਾਂਜੀ ਤੇ ਅੱਜ ਕੱਲ ਤੇ ਅਗਰ ਹੋਵੇ ਤਾਂ ਫਿਰ ਥੈਲੇ ਜਾਂ ਗਮਲੇ ਸੈਟਲ ਉਸ ਟਾਈਮ ਲੱਗੇ ਤਾਂ ਬੈਸਟ ਹੈ। ਕਲਮ ਲੱਗੇਗੀ ਜਾਂ ਬੀ ਲੱਗੇਗਾ ਜੀ? ਇਹ ਬੀਜ ਤੋਂ ਗਰੋ ਹੁੰਦਾ ਜੀ, ਅੱਛਾ ਇਹ ਗ੍ਰਾਫਟ ਨਹੀਂ ਹੁੰਦਾ। ਆਪਾਂ ਨੂੰ ਬੂਟਾ ਹੀ ਲੱਭਣਾ ਚਾਚਾ ਇਹ। ਹਾਂ ਨਹੀਂ ਇਹ ਬੂਟਾ ਅਗਰ ਤੁਸੀਂ ਇਸ ਦਾ ਆਪ ਉਗਾਉਣਾ ਚਾਹੁੰਦੇ ਹੋ, ਇਹ ਜਿਹੜੇ ਬੀਜ ਇਸ ਵਿੱਚ ਤਾਜ਼ਾ ਫਲ ਹੁੰਦਾ ਨਾ, ਹਾਂਜੀ ਹਾਂਜੀ ਪੋਲੀ ਜੀ ਜ਼ਮੀਨ ਵਿੱਚ ਰੇਤ, ਮਿੱਟੀ, ਕੁਛ ਹਾਂਜੀ, ਗੋਬਰ ਵਗੈਰਾ ਮਿਕਸ ਕਰਕੇ ਅੱਛਾ। ਇਹਨੂੰ ਦਬਾ ਦਿਓ, ਇਹ ਵਿੱਚੋਂ ਬੱਚਾ ਨਿਕਲ ਜਾਏਗਾ। ਅੱਛਾ ਖੁਦ ਵੀ ਤਿਆਰ ਕਰ ਸਕਦੇ ਹੋ, ਬਾਜ਼ਾਰ ਚੋਂ ਲੈ ਕੇ ਉਹਨੂੰ ਕਰ ਸਕਦੇ ਹੋ। ਪੌਦਾ ਨਿਕਲੂਗਾ ਕਿ ਬੱਚਾ ਨਿਕਲੂ? ਪੌਦੇ ਹੀ ਪੌਦੇ ਦਾ ਨਿਕਲਣਾ, ਬੱਚਾ ਹੀ ਨਿਕਲਣਾ ਨਾ। ਪੌਦੇ ਦਾ ਹੀ ਬੱਚਾ ਨਿਕਲ ਜਾਣਾ ਜੀ। ਤੇ ਆ ਤੁਸੀਂ ਕਿਹਾ ਤਾਜ਼ਾ ਲਾਣਾ ਵੀ ਇਦਾਂ ਹਰਾ ਫਲ ਲਾਣਾ? ਨਹੀਂ ਪਕਣਾ ਜਦੋਂ ਇਸਨੇ, ਯਾਨੀ ਸਤੰਬਰ ਵਿੱਚ। ਅੱਛਾ ਆ ਹੁਣ ਨਹੀਂ ਨਾ ਉਗਣਾ, ਇਹ ਹੁਣ ਸਾਲ ਪੂਰੇ ਦਾ ਨੇ ਦੁੱਤੇ ਪਾਣੀ ਦਾ ਫਲੱਡ ਆਂਦਾ ਰਿਹਾ, ਬਾਰਿਸ਼ ਹੁੰਦੀ ਰਹੀ, ਇਹ ਵਿੱਚੋਂ ਦਾ ਤਾਂ ਮਰ ਗਿਆ। ਇਹ ਖਾਲੀ ਹੈ, ਉਹਦਾ ਇਹ ਵਜ਼ਨ ਨਹੀਂ ਹੋਣਾ, ਉਹ ਭਾਰਾ ਹੋਣਾ, ਵਜ਼ਨ ਨਹੀਂ ਹੋਣਾ। ਚਲੋ ਚਲੋ ਜੀ, ਅੱਗੇ ਬੂਟੇ ਤੇ ਜਾਣ ਤੋਂ ਪਹਿਲਾਂ ਨਾ ਜੀ ਆਹ ਦੋ ਤੁਹਾਡੇ ਤੇ ਇੱਕ ਇੱਕ ਦਿਓ ਜੀ। ਚਲੋ ਜੀ, ਇੱਧਰ ਦਿਓ ਜੀ। ਲਓ ਜਨਾਬ, ਇਹ ਲਓ ਜੀ। ਸਹੀ ਹੋ ਗਿਆ। ਅੱਛਾ ਇਹ ਮੈਂ ਕੱਢ ਦੇਣਾ ਜੀ? ਜਿਹੜਾ ਮਰਜੀ ਕੱਢ ਲਾ, ਨਹੀਂ ਮੈਂ ਹੁਣੇ ਕੱਢ ਦੇਣਾ। ਕੱਢ ਇੱਕ। ਓ ਨਹੀਂ ਆ ਲੱਗਾ। ਦੂਆ ਨਿਸ਼ਾਨਾ ਜੀ। ਲਾ ਨਹੀਂ ਆ ਇੱਕ ਜੀ, ਹੋਰ ਲਓ ਆ। ਜੀ। ਹੌਲਾ ਸੀ ਨਾਲੇ। ਹੌਲਾ ਸੀ ਨਾਲੇ ਛਾਵੇਂ ਨਹੀਂ ਮੇਰੇ ਕੋ ਖੇਡ ਆਖਰੀ ਵਾਰੀ ਆ, ਛਾਂ ਦੇ ਵਿੱਚ ਧੁੱਪ ਤੇ ਲੈ ਚਲੀਏ ਹੁਣ ਘੋੜੇ। ਨਹੀਂ ਮੈਂ ਜਦੋਂ ਵੀ ਖਰੋਟ ਖੇਡੇ ਜੀ ਧੁੱਪੇ ਖੇਡੇ। ਅੱਛਾ ਅੱਛਾ, ਛਾਵੇਂ ਨਾ ਜੀ। ਕੱਢ ਕਿਹੜਾ ਕੱਢਦਾ ਕੋਈ ਆ ਨਿਕਲਿਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਉਹ ਤਾਂ ਲੱਕੜ ਦੇ ਲੱਗਾ ਜੀ, ਲੱਕੜ ਹੀ ਨਹੀਂ। ਚਾਚਾ ਨਿਕਲਦਾ ਨਹੀਂ ਚਾਚਾ ਮੈਂ ਜਿੱਤ ਗਿਆ, ਹੁਣ ਕਿਹੜੀ ਗੱਲ। ਅੱਛਾ ਇਹ ਇੱਕ ਐਸਾ ਬੂਟਾ ਜੀ ਜਿਹੜਾ ਅਸੀਂ ਹੁਣ ਤੱਕ ਹੱਟੀਆਂ ਤੋਂ ਲੈਂਦੇ ਰਹੇ ਆ, ਉਹ ਗੋਲੀਆਂ ਟਿੱਕੀਆਂ ਮੁਸ਼ਕਪੂਰ ਦੀਆਂ। ਸਾਨੂੰ ਨਹੀਂ ਪਤਾ ਸੀਗਾ ਵੀ ਇਹ ਵੀ ਰੁੱਖ ਹੁੰਦਾ। ਮੁਮਤਾਜ਼ ਸਾਹਿਬ ਕੋ ਆ ਕੇ ਪਤਾ ਲੱਗਾ ਵੀ ਮੁਸ਼ਕਪੂਰ ਦਾ ਵੀ ਬੂਟਾ ਹੁੰਦਾ। ਮੁਮਤਾਜ਼ ਸਾਹਿਬ ਆ ਬੂਟਾ ਮੁਸ਼ਕਪੂਰ ਦਾ ਜੀ ਮੁਸ਼ਕਪੂਰ ਦਾ ਪੌਦਾ ਜਨਾਬ, ਤੇ ਤੁਸੀਂ ਇਸ ਦੀ ਆ ਪ੍ਰੈਕਟੀਕਲੀ ਕਰੋ। ਅੱਛਾ ਜੀ। ਇਹ ਬੂਟਾ ਸਾਹਿਬ ਤੁਸੀਂ ਵੀ ਜ਼ਰਾ ਹੱਥਾਂ 'ਚ ਮਸਲ ਕੇ ਖੁਸ਼ਬੂ ਲਓ ਨਾ, ਵੀ ਹੈ ਮੁਸ਼ਕਪੂਰ ਕੀ ਕੋਈ ਹੋਰ ਹੀ ਚੀਜ਼ ਹੈ। ਆਹ ਸੁਭਾਨ ਅੱਲਾ ਜੀ। ਹਾਂ ਵਾਕਈ ਜੀ। ਅੱਛਾ ਉਂਝ ਨਹੀਂ ਆਣੀ? ਨਹੀਂ ਉਂਝ ਨਹੀਂ ਆਣੀ, ਥੋੜਾ ਜਿਹਾ ਇਸ ਨੂੰ ਹੱਥਾਂ 'ਚ ਇਹ ਮਸਲ ਕਿਵੇਂ ਕੇ। ਬਣਦੀ ਹੈ ਫਿਰ ਇਹਦੇ ਚੋਂ ਮੁਸ਼ਕਪੂਰ? ਉਹ ਤਾਂ ਜਦੋਂ ਪੌਦਾ ਦਰਖਤ ਬਣਸੀ ਨਾ, ਇਸ ਤੋਂ ਉੱਤੇ ਫੁੱਲ ਅਸਰ, ਫਿਰ ਉਸ ਦੇ ਵਿੱਚ ਉਹ ਦੂਸਰਾ ਬਣਸੀ, ਉਹਦੀ ਟਿੱਕੀ ਬਣਨੀ ਨਾ ਫਲ ਦੀ ਅੱਗੇ। ਅੱਛਾ ਠੰਡੀ ਹੁੰਦੀ ਹੈ ਮੁਸ਼ਕਪੂਰ ਬਹੁਤ? ਲਓ ਜੀ ਅਸੀਂ ਆ ਵੀ ਦੇਖ ਲਿਆ, ਮੁਸ਼ਕਪੂਰ ਦਾ ਬੂਟਾ ਵੀ ਦੇਖ ਕੀ ਲਿਆ। ਬਾਤ ਆ ਯਾਰ। ਹਾਂਜੀ ਉਹ ਵਾਹ ਪਾਊਡਰ ਜਿਹਾ ਹੁੰਦਾ ਚਿੱਟਾ ਜਿਹਾ, ਇਸ ਤੇ ਕਿਆ ਕਿਸੇ ਕਹਿੰਦੇ- ਹੋਰ ਚੀਜ਼ ਤੇ ਨਹੀਂ ਉਹ ਉੱਤੇ ਫਲ ਲੱਗਦਾ ਨਾ ਫਾਲਾ ਜੀ। ਤੇ ਫੁੱਲ। ਅੱਛਾ। ਫੁੱਲ ਹੀ ਇਹਦਾ ਫਾਲਾ, ਜੀ ਜੀ ਉਹਦੇ ਵਿੱਚ ਹੀ ਸਾਰਾ ਕੁਝ ਉਹਦੇ ਕਰਦੇ ਚ ਵੀ ਉਹ ਸਾਰਾ ਕੁਝ ਕਰਦੇ। ਯਾਨੀ ਤੁਸੀਂ ਇਹ ਦੇਖੋ ਨਾ, ਛੋਟਾ ਪੌਦਾ, ਉਹਦਾ ਪੱਤਾ ਵੀ ਤੁਹਾਨੂੰ ਇਹ ਦੱਸ ਰਿਹਾ ਕਿ ਮੈਂ ਮੁਸ਼ਕਫੂਰ ਹਾਂ। ਵਾਹ ਵਾਹ ਵਾਹ। ਕੀ ਬਾਤ ਹੈ। ਅੱਛਾ ਮੁਸ਼ਕਪੂਰ ਹੁੰਦਾ ਕਿ ਮੁਸ਼ਕਫੂਰ? ਕਾਫੂਰ, ਮੁਸ਼ਕਫੂਰ। ਮੁਸ਼ਕਫੂਰ, ਲਓ ਜੀ। ਮੁਸ਼ਕਫੂਰ। ਕਪੂਰ ਨਾਮ ਆ ਖੁਸ਼ਬੂ ਦਾ ਨਾਮ। ਕਾ ਅੱਛਾ 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 ਫੇ ਵਾਓ ਰੇ, ਉਹਨੂੰ ਆਪਾਂ ਖੁਸ਼ਬੂ ਨੂੰ ਕਹਿ ਰਹੇ ਨੇ। ਖੁਸ਼ਬੂ ਨੂੰ। ਇੱਕ ਦੋ ਵਾਰੀ ਦੇਖਿਆ ਤੁਸੀਂ ਚਾਚੇ ਬੂਟੇ ਨੇ ਉੱਥੇ ਡੇਰੇ ਤੇ ਚਾਹ ਪਕਾਈ ਆ, ਆਪਦੇ ਡੇਰੇ ਤੇ ਵੀ ਸਾਨੂੰ ਪਕਾ ਕੇ ਆਪਣੇ ਹੱਥਾਂ ਨਾਲ ਪਿਆਈ ਆ, ਤੇ ਸਾਡੇ ਵਾਲ ਵੀ ਪਕਾਉਂਦੇ ਰਹੇ ਵੀ ਉਹ ਵਿੱਚ ਦਾਲਚੀਨੀ ਪਾਉਂਦਾ ਹੁੰਦਾ ਸੀ ਚਾਚਾ ਬੂਟਾ। ਚਾਚਾ ਬੂਟਾ ਕਦੀ ਦਾਲਚੀਨੀ ਦਾ ਬੂਟਾ ਵੇਖਿਆ? ਦਾਲ ਚੀਨੀ ਦਾ ਹਾਂ ਨਹੀਂ ਵਿਖਾ ਦਈਏ, ਮੰਨੇਗਾ ਫਿਰ ਜੋਗੀ ਆ ਤੇਰਾ ਕਮਾਲ ਆ। ਵੇਖਣਾ ਚਾਹੀਦਾ ਯਾਰ ਫਿਰ ਆ ਦਾਲਚੀਨੀ ਦਾ ਆ ਆ ਹਾਂਜੀ
ਇਹ ਜੀ ਮੁਮਤਾਜ਼ ਸਾਹਿਬ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਅੱਛਾ ਬਈ ਵੈਰੀ ਗੁੱਡ ਹਾਂਜੀ ਚਲੋ ਅੱਛਾ ਇਹ ਆਪਣਾ ਭਾਈ ਬੂਠਿਆ ਹਾਂਜੀ ਆ ਜਿਹੜਾ ਤਨਾ ਨਾ ਇਹਦੇ ਨਾਲ ਉਹ ਤੇਰੀ ਦਾਰਚੀਨੀ ਉਤਰਦੀ। ਅੱਛਾ ਅੱਛਾ ਹਾਂ ਜੀ ਇਹ ਜਿਹੜੀ ਛੇਲੇ ਨਾ ਉਹ ਦਾਰਚੀਨੀ ਬਣਦੀ, ਉਹ ਗੋਲ ਜੀ ਹੁੰਦੀ ਨਾ, ਹਾਂਜੀ, ਹਾਂਜੀ, ਇਹਦੇ ਨਾਲ ਉਹ ਉਤਰਦੀ। ਅੱਛਾ 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 ਆ ਇੱਥੇ ਬਣੂਗੀ ਜੀ ਇਹ ਚੰਗਾ ਐਡਾ ਬੜਾ ਇਸ ਦਾ ਤਨਾ ਬਣ ਜਾਂਦਾ। ਅੱਛਾ ਇੱਧਰ ਦੇਖੋ ਨਾ ਜੀ ਉਸਮਾਨ ਸਾਹਿਬ, ਇਹਦਾ ਸੱਕ ਆ ਹਾਂ ਆ ਇਹ ਸੱਕ ਹੈ, ਇਹਦਾ ਸੱਕ ਹੈ, ਇਹਦਾ ਸੱਕ। ਸੱਕ ਉਤਰਨਾ ਉਹਦੀ ਦਾਲਚੀਨੀ ਛਿੱਲੜ ਜੇ ਉਤਰਨਗੇ ਜੀ ਜੀ ਜਿੱਦਾਂ ਆ ਸ਼ਰੀਨ ਦੇ ਸੁੱਕੇ ਜੀ ਜੀ ਬਿਲਕੁਲ ਗਾਣ ਨੂੰ ਛਿੱਲੜ ਨਹੀਂ ਬਣ ਰਹੇ। ਹਾਂਜੀ ਹਾਂਜੀ ਬਿਲਕੁਲ ਇਸ ਤਰ੍ਹਾਂ ਜੀ, ਉਹ ਤੋਂ ਉਹ ਛਿੱਲੜ ਜੇ ਲਾਣੇ। ਵਾਹ ਵਾਹ ਲਓ ਜੀ ਅਸੀਂ ਦਾਲਚੀਨੀ ਦਾ ਤੁਹਾਡੇ ਪੌਦਾ ਪਿੱਛੇ ਹੋ ਜੀ ਉਸਮਾਨ ਸਾਹਿਬ ਇੱਕ ਹੈ ਪੌਦਾ ਵੀ, ਇਹਦਾ ਨਾਂ ਜਿੰਕੋ ਬਾਈਲੋਬਾ, ਦਿਮਾਗ ਦੀਆਂ ਬਿਮਾਰੀਆਂ ਵਾਸਤੇ ਦਾ ਸ਼ਰਬਤ ਵੀ ਹੁੰਦਾ ਜਿੰਕੋ ਬਾਈਲੋਬਾ। ਜਿੰਕੋ ਬਾਈ ਲੋਬਾ ਜਿੰਕੋ ਬਾਈਲੋਬਾ ਅੱਛਾ ਜੀ ਇਹ ਦਿਮਾਗ ਦੀਆਂ ਨਾ ਬਿਮਾਰੀਆਂ ਵਾਸਤੇ ਹੁੰਦਾ, ਇਹਦਾ ਸਿਰਪ ਵੀ ਹੁੰਦਾ। ਅੱਛਾ ਇਸ ਪੌਦੇ ਦਾ ਇੱਥੇ ਗਰੋ ਹੋਣਾ ਵੀ ਇੱਕ ਮਹੀਨਾ ਰੱਖਦਾ। ਅੱਛਾ ਹਾਂਜੀ ਇਹ ਰੇਅਰ ਕਿਸਮ ਦਾ ਇਹ ਆਪਣਾ ਪੌਦਾ ਤੁਸੀਂ ਜਿੰਕੋ, ਮੁਲਕ ਦਾ ਪੌਦਾ ਜੀ ਇਹ ਨਾ ਮਤਲਬ ਮੁਲਕਾਂ 'ਚ ਪਾਇਆ ਜਾਂਦਾ, ਮਲੇਸ਼ੀਆ ਵਗੈਰਾ 'ਚ। ਅੱਛਾ ਕੀ ਬਾਤ ਤੁਸੀਂ ਲੱਗਦਾ ਪੱਤਾ ਜੀ ਜਿਵੇਂ ਪੱਤਾ ਕੁਤਰਿਆ ਹੈ ਕਿਸੇ ਸ਼ੈ। ਹਾਂ ਜੀ ਤਿਤਲੀ ਹੈ ਜੀ। ਕੀ ਬਾਤ ਸੁਭਾਨ ਅੱਲਾ ਵਾਹ ਵਾਹ ਕਿਆ ਕੁਦਰਤ ਦੇ ਰੰਗ ਅਸੀਂ ਦੇਖ ਰਹੇ ਤੇ ਤੁਹਾਨੂੰ ਦਿਖਾ ਰਹੇ ਹਾਂ। ਕੀ ਬਾਤ ਹੈ ਹਾਂਜੀ ਅੱਜ ਪੀਲੇ ਪੀਲੇ ਜਿਹੜੀ ਆ ਲੋਈ ਲੈ ਕੇ ਹੈ ਪੀਲੀ ਪੋਸ਼ਾਕ ਪਾਈ ਹੋਈ ਇੱਕ ਬੂਟਾ ਕਿਹੜਾ ਜੀ? ਇਹ ਸਰਕਾਸਾ ਨਡੋਸ਼ੀਆ ਇੱਕ ਫੁੱਲ ਹੁੰਦਾ, ਉਸ ਦੀ ਫੈਮਿਲੀ। ਮੇਰੇ ਇੱਕ ਬੜੇ ਪਿਆਰੇ ਦੋਸਤ ਨੂੰ ਰਾਣਾ ਮੁਹੰਮਦ ਅਲੀਆਸ ਸਾਹਿਬ ਸਾਊਦੀ ਅਰਬ ਚੋਂ ਉਹਨਾਂ ਇਹ ਆਂਦੇ ਸੀ ਇਸਦੇ ਫਲੀਆਂ, ਅੱਛਾ ਤੇ ਮੈਂ ਲਾਈਆਂ ਉੱਥੇ ਰੋਡਾਂ ਤੇ ਲੱਗਾ ਹੈ। ਤੇ ਮੈਂ ਆਖਿਆ ਸੀ ਵੀ ਆਪਣੇ ਬਗੀਚੇ ਦੀ ਜ਼ੀਨਤ ਬਣਾ ਦੇਈਏ। ਕਿਆ ਬਾਤ ਕਾਸੀਆ ਨਡੋਸੀਆ ਉਸ ਦੀ ਇਹ ਫੈਮਿਲੀ, ਉਹ ਨਹੀਂ, ਅੱਛਾ ਅੱਛਾ ਇਹ ਫੈਮਿਲੀ ਉਸ ਦੀ ਕੀ ਬਾਤ ਹੈ ਜੀ ਉਹਦਾ ਭਤੀਜਾ ਹੈ। ਜੀ, ਉਹਦਾ ਭਤੀਜਾ ਹੀ ਸਮਝ ਲਓ। ਹਾਂ ਜੀ, ਤੇ ਫੁੱਲ ਇਹ ਸਾਰੀਆਂ ਗਰਮੀਆਂ ਇਸ ਤਰ੍ਹਾਂ ਰੱਖਣਾ। ਅੱਛਾ ਅੱਛਾ ਜੀ ਇਹ ਖੱਟੇ ਫੁੱਲਾਂ ਦੇ ਹੇਠ ਬੂਟਾ ਖਲੋਤਾ ਉਹ ਦੱਸੋ ਜੀ ਕਾਹਦਾ? ਜੀ ਇਹਦੇ ਨਾਂ ਜੀ, ਇਹ ਵੀ ਇੱਕ ਮੇਰੇ ਪਿਆਰੇ ਦੋਸਤ ਨੂੰ ਉਹਨਾਂ ਸਾਊਥ ਅਫਰੀਕਾ ਚੋਂ ਮੇਰੇ ਕਣੇ ਪੌਦਾ ਆਂਦਾ ਸੀ, ਇਹਦੇ ਨਾਂ ਪੀਚ ਮੈਂਗੋ, ਆੜੂ ਵਾਲਾ ਅੰਬ। ਯਾਨੀ ਖਾਣਾ ਤੁਸੀਂ ਅੰਬੇ ਤੇ ਵਿੱਚ ਫਲੇਵਰ ਆੜੂ ਦਾ ਵੀ ਆਣਾ, ਸਵਾਦ ਆੜੂ ਦਾ ਆਉਣਾ ਤੇ ਖਾਣਾ ਅੰਬ। ਖਾਣਾ ਅੰਬ। ਯਾਰ ਆ ਤਾਂ ਠੀਕ ਹੋ ਉਹ ਗਈ। ਮਦਾਰੀ ਕਹਿੰਦਾ ਹੁੰਦਾ ਸੀ ਨਾ ਇਧਰ ਨੂੰ ਕਰੇ ਵੀ ਮੈਂ ਇਸ ਬੋਝੇ 'ਚ ਆ ਪੱਤਾ ਪਾਣਾ, ਇਸ ਬੋਝੇ 'ਚ ਤੇ ਇਸ ਚੋਂ ਕੱਢਣਾ ਕਹਿੰਦਾ। ਇਹ ਉਹ ਹਿਸਾਬ ਹੋ ਰਿਹਾ, ਇਹ ਤਾਂ ਜਾਦੂ ਹੋ ਰਿਹਾ ਜੀ। ਵੀ ਦੇਖੋ ਖਾਣਾ ਅੰਬ ਆ ਤੇ ਜ਼ਾਇਕੇ ਆੜੂ। ਜੇ ਆੜੂ ਦਾ ਜ਼ਾਇਕਾ ਲੈਣਾ ਫਿਰ ਬੰਦਾ ਆੜੂ ਖਾ ਲਵੇ। ਨਹੀਂ ਉਹ ਫਿਰ ਸਵਾਦ ਹੀ ਹੋਰ ਹੋਣਾ, ਇਹ ਮਿੱਠਾ ਹੋਣਾ ਨਾ, ਤੇ ਮਿੱਠੇ ਵਿੱਚ ਆੜੂ ਦਾ ਜ਼ਾਇਕਾ ਆ ਆਣਾ। ਨਿੱਕਾ ਨਿੱਕਾ ਲੱਗਾ ਫਲ ਜੀ ਆ ਫਲ ਲੱਗਾ ਜੀ, ਆ ਦੇਖੋ। ਇਹ ਪੱਕੂਗਾ ਜੀ? ਹਾਂਜੀ ਇਨਸ਼ਾਅੱਲਾ, ਜੇ ਅਗਰ ਬੱਚਿਆਂ ਤੋਂ ਬਚਿਆ ਰਿਹਾ। ਹਾਂ ਇਹ ਕਿੰਨੀ ਕੁ ਉਮਰ ਹੈ ਇਹਦੀ? ਇਹ 2 ਸਾਲਾਂ ਦਾ, ਪਿਛਲੇ ਸਾਲ ਵੀ ਕੁਝ ਦਾਣੇ ਲੈ ਸੀ ਇਸ। ਇਹ ਉੱਤੋਂ ਥੋੜਾ ਜਿਹਾ ਸੇਕ ਕੱਟ ਗਈ, ਇੱਥੇ ਵਿੱਚ ਉਹ ਨਾ ਮੁਰਾਦ ਆ ਗਈ ਤਾਂ ਥੋੜਾ ਜਿਹਾ ਖਰਾਬ ਕਰ ਗਈ। ਹਾਂ ਲੈ। ਅੱਗੇ ਚਲੋ। ਇਹ ਅਮਰੂਦ ਹੈ, ਦੁਨੀਆ ਦਾ ਸਭ ਤੋਂ ਮਹਿੰਗਾ। ਅਮਰੂਦ ਜੀ ਆ। ਲੈ। ਯਾਰ ਗੱਲ ਨਵੀਂ ਸੁਣ ਲਈ ਯਾਰ। ਇਹ ਕੀ ਭਾਅ ਹੈ? ਇਸ ਦਾ ਨਾਂ ਜੀ ਪਾਈਨ ਐਪਲ ਗਾਵਾ। ਇਹ ਅਮਰੂਦ ਹੈ, ਇਹਨੂੰ ਫਿਜੋਵਾ ਵੀ ਕਹਿੰਦੇ ਨੇ ਜੀ। ਸਬਜ਼ ਰੰਗ ਦਾ ਫਲ ਹੁੰਦਾ। ਪਾਈਨ ਐਪਲ ਯਾਨੀ ਅਨਾਨਾਸ ਦੀ ਤਰ੍ਹਾਂ ਇਹਦੇ ਵਿੱਚ ਫਲੇਵਰ ਹੈ। ਅੱਜ ਵੈਸੇ ਕਿਤੇ ਤੁਸੀਂ ਵੇਖੋ ਤੁਸੀਂ ਆਖਣਾ ਸੀ ਅੱਕ ਦੀ ਕੋਈ ਫੈਮਿਲੀ ਹੈ ਹਾਂ ਇਦਾਂ ਹੀ ਪਾਈਨ ਐਪਲ ਗਾਵਾ। ਦੇਖੋ ਨਾ ਅਮਰੂਦ 'ਚ ਅਨਾਨਾਸ ਤੁੰਨਿਆ। ਹਾਂ ਜੀ ਆ ਜੀ ਬਿਲਕੁਲ। ਵਿੱਚ ਵਿੱਚ ਸੁਭਾਨ ਅੱਲਾ। ਇਹ ਜਿਹੜੀਆਂ ਛਾਵਾਂ ਦੋ ਦੋ ਜ਼ਾਇਕਿਆਂ ਵਾਲੀਆਂ ਜੀ ਇਹ ਕੁਦਰਤੀ ਤਾਂ ਨਹੀਂ ਨਾ ਹੈਗੀਆਂ ਜੀ? ਨੇ ਇਹ ਤਾਂ ਕੁਦਰਤੀ ਹੈ ਜੀ। ਇਹ ਅੱਲਾ ਸੋਹਣਾ ਹਰ ਚੀਜ਼ ਦੇ ਵਿੱਚ ਬਣਾ ਦਿੰਦਾ। ਕੁਝ ਗੋਰਿਆਂ ਵਿੱਚ ਨਾ ਇੱਕ ਮੇਰੇ ਕੋ ਪੌਦਾ ਕਸਟਲ ਤੁਹਾਨੂੰ ਦਿਖਾਉਂਦੇ ਆ, ਉਹਨੂੰ ਉਹਨਾਂ ਉਹ ਤਿਆਰ ਕੀਤਾ ਅੰਬ ਤੇ ਐਵਾਕੈਡੋ ਨੂੰ ਕ੍ਰਾਸ ਕਰਕੇ। ਅੱਛਾ ਇਹ ਨੈਚੁਰਲ ਹੈ, ਕੁਦਰਤੀ ਹੈ। ਆਸਟ੍ਰੇਲੀਆ 'ਚ ਵੀ ਹੁੰਦਾ, ਅੱਛਾ ਇਹ ਦੂਸਰੇ ਨਾ ਮਲੇਸ਼ੀਆ ਵਗੈਰਾ 'ਚ ਵੀ ਹੁੰਦਾ। ਜ਼ਿਆਦਾ ਗਰਮੀ ਨਹੀਂ ਬਰਦਾਸ਼ਤ ਕਰਦਾ, ਅੱਗੇ ਜੂਨ ਜੁਲਾਈ ਥੋੜੀ ਜਿਹੀ ਇਸ ਨੂੰ ਮੈਂ ਛਾਂ ਦੇਣੀ, ਸਰਦੀ ਦੇ ਨੂੰ ਸ਼ੁਕੋ ਨਹੀਂ ਹੁੰਦਾ। ਇਹ ਤੁਹਾਡੇ ਪਿੱਛੇ ਜੀ ਇੱਕ ਮੈਂ ਬਾਬਰਕਤ ਦਰਖਤ ਦਿਖਾਉਣਾ ਚਾਹੁੰਦਾ। ਜੀ ਬਿਸਮਿਲ੍ਲਾ। ਇਹ ਮਦੀਨਾ ਪਾਕ ਦੀ ਮੈਬਰੂਨ ਖਜੂਰ ਹੈ। ਮਾਸ਼ਾਅੱਲਾ। ਇਹ ਫੀਮੇਲ ਪੌਦਾ ਤੇ ਉਹ ਨਰ ਖੜਾ। ਅੱਛਾ ਉਹ ਨਰ ਦਾ ਸਿੱਟਾ ਵੱਢ ਕੇ ਦੇ ਉੱਤੇ ਸਟਿਆ ਸੀ। ਅੱਛਾ ਆਹ ਦੇਖੋ, ਹਾਂ ਇਹ ਝੜ ਜਾਂਦਾ ਇੱਕ ਹਫ਼ਤੇ ਵਿੱਚ, ਇਹਦੀ ਖੁਸ਼ਬੂ ਆਉਂਦੀ। ਅੱਛਾ ਇਹ ਅਗਰ ਛੜਕਾਣਾ ਨਹੀਂ ਨਾ ਤੇ ਇਹਦੇ ਵਿੱਚ ਗਿਟਕ ਕਾਈ ਨਹੀਂ ਬਣਨੀ, ਅੱਛਾ ਜੀ। ਮਾਦੀ ਵਿੱਚ ਗਿਟਕ ਕਾਈ ਨਹੀਂ ਬਣਨੀ, ਉਹ ਤੁਰਸ਼ਾ ਰਹਿਣਾ। ਹਾਂਜੀ ਹਾਂਜੀ ਅਗਰ ਇਹਦੇ ਉੱਤੇ ਛੜਕਾ ਦਿੱਤਾ, ਪੋਲੀਨੇਸ਼ਨ ਹੋ ਗਈ ਤੇ ਇਹ ਮੋਟਾ ਸਾਈਜ਼ ਬੜਸੀ। ਹਾਂ ਇਹ ਖਜੂਰ ਕਿਹੜੀ ਹੈ ਜੀ? ਮਦੀਨਾ ਪਾਕ ਵਾਲੀ ਮੈਬਰੂਨ, ਮਬਰੂਰ। ਮੈਬਰੂਨ ਅਰਬ ਵਾਲੀ। ਤੇ ਇਹ ਪੱਕੂਗੀ ਉੱਤੇ ਜੀ? ਇਹ ਇਨਸ਼ਾਅੱਲਾ ਪੱਕੇਗੀ ਅਗਰ ਬਚ ਰਹੀ ਤਾਂ। ਨਹੀਂ ਪਹਿਲਾ ਫਲ ਆ ਜੀ? ਨਹੀਂ ਪਿਛਲੇ ਸਾਲ ਵੀ ਲੈ ਦਾਣੇ 15-20 ਦਾਣੇ ਪੱਕੇ ਸੀ, ਉੱਤੇ ਹੀ ਪੱਕੇ? ਉੱਤੇ ਹੀ ਪੱਕੇ ਸੀ। ਨਾ ਜੀ ਜੈਨਬੈਰੀ, ਨਾਮ ਸੁਣਿਆ? ਨਹੀਂ ਜੈਨਬੈਰੀ। ਆ ਫਲ ਦੇਖੋ, ਇਹ ਕੀ ਹੈ? ਇਹ ਤਾਂ ਗੇਂਦਾ ਨਹੀਂ ਲੱਗਦੀਆਂ। ਆ ਦੇਖੋ ਨਾ ਵਿੱਚੋਂ ਹੈ ਸੀਸੇ ਤਰ੍ਹਾਂ ਨਾ
ਵਿੱਚੋਂ ਦਿਸਦਾ। ਇਹ ਦਾਣੇ ਸਰ ਦੋ ਇੱਕ ਇੱਕ ਤੋੜ ਕੇ ਖਾਓ ਨਾ, ਮੋਤੀ ਜੇ ਨਹੀਂ ਲੱਗਿਆ ਅਜੇ ਪੂਰਾ ਪੱਕਾ ਤਾਂ ਨਹੀਂ ਬਾਰਲ, ਤੋੜ ਕੇ ਖਾਓ ਕੁਝ ਤੁਹਾਨੂੰ ਫਲੇਵਰ ਆ ਜਾਏਗਾ। ਬਿਸਮਿਲ੍ਲਾ ਬਿਸਮਿਲ੍ਲਾ। ਆਹਾ ਜੀ ਇਹ ਜਿੰਨ ਬੈਰੀ ਹੈ। ਹਾਂ ਅੱਛਾ ਬੂਟਾ ਵਾਹ ਯਾਰ ਮਿੱਠਾ ਗਿਟਕ ਹੈ ਵਿੱਚ ਇਹਦੇ ਇਹ ਵੱਡੀ ਗਿਟਕ ਤਾਂ ਹੈ, ਤੁਸੀਂ ਵੀ ਖਾ ਲਓ। ਆ ਦੇਖੋ ਜੀ, ਆ ਗਿਟਕ ਨਿਕੜੀ। ਇਹ ਗਿਟਕ ਹੈ ਜੀ ਵੱਡੀ ਸਾਰੀ, ਇਹ ਤਾਂ ਨਹੀਂ ਨਾ ਖਾਣੀ ਸੀ। ਨਹੀਂ ਨਹੀਂ ਉਹ ਨਹੀਂ ਖਾਣੀ। ਹੈ ਮਿੱਠਾ। ਮਿੱਠਾ ਦੱਸੋ ਜੀ ਇਹਦੇ ਬਾਰੇ ਚ। ਬਸ ਇਹ ਫਰੂਟ ਮਿੱਠਾ ਜੀ, ਛੋਟਾ ਡਵਾਰਫ ਟਾਈਪ ਹੈ, ਕਿਚਨ ਗਾਰਡਨ 'ਚ ਵੀ ਲੱਗ ਸਕਦਾ, ਗਮਲੇ 'ਚ ਵੀ ਲੱਗ ਸਕਦਾ, ਫਲ ਦੇ ਸਕਦਾ ਔਰ ਦੂਸਰੇ ਸਾਲ ਹੀ ਸ਼ੁਰੂ ਹੋ ਜਾਂਦਾ। ਇਸ ਦੇ ਨਾਲ ਇਹ ਲੇਅਰਿੰਗ ਵੀ ਕੀਤੀ ਹੈ ਤੇ ਵੈਸੇ ਸੀਡ ਤੋਂ ਵੀ ਇਹ ਤਿਆਰ ਹੋ ਕੇ ਜਲਦੀ ਫਲ ਲੈ ਜਾਂਦਾ। ਜਿੰਨ ਬੈਰੀ ਕਿਉਂ ਸਾਦੇ ਨੇ? ਇਸ ਦਾ ਜਿਹੜੀ ਬੋਟੈਕਨੀਕਲ ਨਾਮ ਹੈ ਜਿਨਬੈਰੀ, ਜੋ ਸਾਡੇ ਕੋਲ ਪਾਕਿਸਤਾਨ 'ਚ ਫਸਟ ਟਾਈਮ ਹੀ ਆਏ ਨੇ, ਅੱਛਾ ਜੀ ਬਾਹਰ ਦਾ ਨਾਮ ਹੀ ਇਸ ਦਾ ਜਿਨਬੈਰੀ। ਲਓ ਜੀ, ਉਹ ਹੁਣ ਜਾਮਣ ਤੁਹਾਨੂੰ ਅਸੀਂ ਵਿਖਾਣੇ ਆ, ਜਿਹੜੀ ਜਾਮਣ ਮੁਮਤਾਜ਼ ਸਾਹਿਬ ਨੇ ਨਿੱਕੇ ਲਾ ਤੋਂ ਲਾਈ ਸੀ, ਤੀਸਰੀ ਜਮਾਤ ਚ ਸੀ, ਜੀ ਬਿਲਕੁਲ ਤੀਸਰੀ 1983। 1983 ਵਾਹ ਬੜੀ ਉਮਰ ਮਾਸ਼ਾਅੱਲਾ ਹੋ ਗਈ। ਤੇ ਇਹ ਤੁਹਾਡੀ ਸਾਥੀ ਹੈ ਪੁਰਾਣੀ ਹੈ? ਪੁਰਾਣੀ ਸੀ ਬਿਲਕੁਲ ਜੀ, ਪੁਰਾਣੀ ਸਾਥੀ ਵਾਹ ਵਾਹ ਬੂਰ ਲਹਿਰੀ ਹੈ ਜੀ, ਲੈ ਰਹੀ ਹਾਂ। ਵਾਹ ਵਾਹ ਇਹ ਤਾਂ ਬੱਚਿਆਂ ਤੋਂ ਵੀ ਵੱਡਾ ਮਾਮਾ ਤੇਰਾ, ਬਹੁਤ ਵੱਡਾ, ਸਾਡੇ ਤੋਂ ਵੀ 10 ਸਾਲ ਵੱਡਾ ਵੱਡਾ ਬਿਲਕੁਲ ਵੱਡਾ। ਇਹ ਉਹ ਦੋ ਅਮਰੂਦ ਹਨ, ਉਹ ਵੀ 1983 ਦਿਨ ਤੇ ਕੇ। ਵਾਹ 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 ਪੌਦੇ ਬੰਦੇ ਦੀ ਨਾ ਜੀ ਸਾਥ ਦਿੰਦੇ ਇਦਾਂ ਯਾਦਗਾਰ। ਤਾਂ ਹੀ ਤਾਂ ਮੈਂ ਕਹਿੰਦਾ ਵੀ ਰੁੱਖ ਲਾਓ ਯਾਰ। ਜੀ ਬਿਲਕੁਲ, ਦਰਖਤ ਲਾਓ, ਬਖਸ਼ ਜਗਾਓ ਔਰ ਇਹਦੇ ਵਿੱਚ ਤੁਸੀਂ ਸਵਾਬ ਕਮਾਓ, ਸਵਾਬ ਕਮਾਓ। ਕਿਉਂਕਿ ਇਹ ਅੱਲਾ ਦਾ ਜ਼ਿਕਰ ਕਰਦੇ ਨੇ। ਸੁਭਾਨ ਅੱਲਾਹ। ਕਿਆਮਤ ਵਾਲੇ ਦਿਨ ਇਨਸਾਨ ਨੂੰ ਪਤਾ ਨਾ ਲੱਗ ਸੀ ਕਿ ਉਸਦੇ ਨਾਮਾ ਮਾਲ 'ਚ ਨੇਕੀਆਂ ਕਿਧਰੋਂ ਆਈਆਂ ਨੇ। ਆਈਆਂ ਨੇ ਜਿਤਨਾ ਦਰਖਤ ਲਗਾਏ ਸੀ ਉਹ ਅੱਲਾ ਦਾ ਜ਼ਿਕਰ ਕਰ ਸੀ, ਉਸਦੇ ਨਾਮਾ ਮਾਲ ਵਿੱਚ ਉਹ ਨੇਕੀਆਂ ਜਮ੍ਹਾਂ ਹੋਸਨ। ਵਾਹ 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 ਸੁਭਾਨ ਅੱਲਾਹ। ਵਾਹ ਜੀ ਵਾਹ 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 ਕੀ ਬਾਤ। ਦੇਖੋ ਨਾ, ਇਹਨਾਂ ਦੇ ਬੱਚੇ ਇਸ ਜਾਮਣ ਨੂੰ ਉਹ ਕਿਹੜੇ ਪਿਆਰ ਦੀ ਨਜ਼ਰ ਨਾਲ ਦੇਖਦੇ ਹੋਣੇ ਵੀ ਸਾਡੇ ਅੱਬੇ ਨੇ ਤੀਸਰੀ ਜਮਾਤ ਚ ਲਾਈ ਸੀ। ਇਦਾਂ ਯਾਰ ਕੋਈ ਨਾ ਕੋਈ ਨਿਸ਼ਾਨੀ ਛੱਡ ਕੇ ਜਾਓ। ਵਾਹ ਵਾਹ। ਆਓ ਜੀ। ਕਈਆਂ ਕੁਹਾੜੀਆਂ ਦੇ ਵੱਜੇ ਪਾਣ ਵਾਸਤੇ ਜਦੋਂ ਵੀ ਬੰਦੇ ਜਾਂਦੇ ਸੀ ਪੁਰਾਣੇ, ਕਹਿੰਦੇ ਸੀ ਵੀ ਕਊ ਦੀ ਲੱਕੜ ਚਾਹੀਦੀ ਹੈ। ਕਊ ਦੀ ਲੱਕੜ ਦਾ ਕੁਹਾੜੀ ਚ ਕਈ ਦੇ ਵਿੱਚ ਵੱਜਾ ਪਾ ਕੇ ਬੰਦੇ ਰਾਜੀ ਹੁੰਦੇ ਸੀ। ਵੀ ਅਸੀਂ ਉਦੋਂ ਤੁਹਾਨੂੰ ਦੱਸਿਆ ਸੀ ਵੀ ਉਹ ਇੱਕ ਦੋ ਮਿਸਤਰੀ ਨਾਲ ਗੱਲ ਕੀਤੀ ਸੀ ਲਵਾਰ ਨਾਲ, ਤਰਖਾਣ ਨਾਲ, ਉਹਨੇ ਕਿਹਾ ਸੀਗਾ ਵੀ ਕਊ ਦੀ ਲੱਕੜ ਦੇ ਅਸੀਂ ਵੱਜੇ ਪਾਉਂਦੇ ਹਾਂ। ਤੇ ਉਦੋਂ ਮੈਂ ਤੁਹਾਨੂੰ ਕਿਹਾ ਸੀ ਯਾਰ ਕਿਤੇ ਰੱਬ ਨੇ ਚਾਹਿਆ ਨਾ ਤੁਹਾਨੂੰ ਕਊ ਦਾ ਬੂਟਾ ਦਿਖਾਵਾਂਗੇ। ਅੱਜ ਅਸੀਂ ਪਹੁੰਚਿਆ ਕਊ ਦੇ ਬੂਟੇ ਕੋ ਤੇ ਇਹਦੀ ਸਿਫਤ ਕੋਈ ਦੱਸਣਗੇ ਆਪਣਾ ਮੁਮਤਾਜ਼ ਸਾਹਿਬ। ਆ ਫੁੱਲ ਚੱਕਿਆ ਨੇ ਜੀ, ਫੁੱਲ ਚੱਕੇ। ਇਹਨੂੰ ਕੀ ਲੱਗਦਾ ਜੀ? ਇਹਦੇ ਉੱਤੇ ਛੋਟਾ ਛੋਟਾ ਫਲ ਲੱਗਦਾ, ਉਸ ਤੋਂ ਕੋ ਫਿਰ ਸੀਡ ਤੋਂ ਪੌਦਾ ਤਿਆਰ ਹੁੰਦਾ। ਫਾਇਦੇ ਤੇ ਬਣਦਾ ਫਲ ਛੋਟਾ। ਅੱਛਾ, ਇਹ ਖਾਣ ਵਾਲਾ ਕੋਈ ਨਹੀਂ? ਬਹੁਤ ਖਾਣਾ, ਬਹੁਤ ਤਾਕਤ ਵਾਲਾ। ਇੱਕ ਚਮਚ ਖਾ ਲਓ ਨਾ ਤੁਸੀਂ ਡੇਲੀ, ਅਗਰ ਹਜ਼ਮ ਕਰ ਜਾਓ ਤੇ ਜਿਸਮ ਐਕਟਿਵ ਹੋ ਜਾਂਦਾ। ਅੱਛਾ, ਆ ਮੋਢਾ ਜੀ ਕਊ ਦਾ ਬੜਾ ਪੁਰਾਣਾ। ਇਹ ਕਿੰਨੀ ਕੁ ਉਮਰ ਹੈ ਜੀ ਇਸ ਰੁੱਖ ਦੀ? ਇਹ ਜਨਾਬ 1992 ਚ ਮੇਰੇ ਕਾਲਜ ਲਾਈਫ ਦੀ ਇਹ ਯਾਦਗਾਰ ਹੈ। ਇਹ ਮੈਂ 1992 ਚ ਲਾਇਆ ਸੀ। ਅੱਛਾ 34 ਸਾਲ ਹੋ ਗਏ। ਇਹ ਫੁੱਲ ਜਵਾਨ ਹੈ ਜੀ, ਤਾਨਾਵਰ। ਇਹਦੀ ਇੱਕ ਹੋਰ ਖੂਬੀ ਤੁਹਾਨੂੰ ਦੱਸਾਂ ਜੀ ਹਾਂ ਹਾਂ ਕਿ ਦੁਨੀਆ ਦੀ ਕੋਈ ਲੱਕੜੀ ਇਸ ਦੀ ਹਮ ਜਸਾਮਤ ਇਤਨੀ, ਉਹਦਾ ਤੇ ਇਸ ਦਾ ਵਜ਼ਨ ਕਰੋ, ਮਤਲਬ ਫੁੱਟ ਲੱਕੜੀ ਉਹ ਫੁੱਟੇ ਇਹ 12 ਸੀ। ਇਹ ਪਾਰਾ ਵਾਹ 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 ਵਾਹ। ਅੱਛਾ, ਦੂਸਰੀ ਹੋਰ ਖੂਬੀ ਇਹ ਇਹਦੀਆਂ ਛੋਟੀਆਂ ਛੋਟੀਆਂ ਬ੍ਰਾਂਚਾਂ, ਹਾਂਜੀ। ਮਕਾਨਾਂ ਦੀ ਛੱਤਾਂ ਦੇ ਕਾਨਿਆਂ ਦੀ ਜਗ੍ਹਾ ਤੇ ਨੂੰ ਸਦੀਆਂ ਪਈ ਰਹਿਣ ਨੂੰ ਘੋੜ ਨਹੀਂ ਲੱਗਣਾ। ਕੋਣ ਨਹੀਂ ਲੱਗਣਾ। ਅੱਛਾ ਜੀ ਹਾਂ। ਆ ਲਗਰਾਂ ਨੂੰ। ਹਾਂਜੀ, ਲਗਰਨ ਜਿਹੜਾ ਦਾ ਫਲ ਹੈ, ਇਸ ਨੂੰ ਜੰਗਲੀ ਜ਼ੈਤੂਨ ਵੀ ਕਹਿੰਦੇ ਨੇ। ਅੱਛਾ ਬਹੁਤ ਤਾਕਤ ਵਾਲਾ ਕੀ ਬਾਤ ਹੈ। ਅੱਛਾ, ਜੰਗਲੀ ਜ਼ੈਤੂਨ ਕਊ ਨੂੰ ਕਹਿੰਦੇ? ਜੀ, ਜੰਗ ਇਸੇ ਨਹੀਂ ਕਹਿੰਦੇ। ਇਹਦੇ ਉੱਤੇ ਜ਼ੈਤੂਨ ਗ੍ਰਾਫਟ ਵੀ ਹੋ ਸਕਦਾ। ਅੱਛਾ, ਜੀ ਹਾਂ। ਇਹ ਜੀ ਤੁਸੀਂ ਇਹੀ ਸਮਝ ਲਓ ਵੀ ਜਿਹੜਾ ਕਹਿੰਦੇ ਸੀ ਨਾ ਉਹ ਵਣ, ਹਾਂਜੀ ਹਾਂਜੀ ਉਹ ਵਣ ਵਣ ਦੀ ਨੂੰ ਪੀਲੂ ਲੱਗਦੀ ਆ। ਹਾਂ ਪੀਲੂ ਦਾ, ਵਣ ਦਾ, ਤੇ ਇੱਕ ਬੂਟਾ ਹੁੰਦਾ ਲਹੂੜਾ, ਉਹ ਤੇ ਉਹਦੇ ਜ਼ੈਤੂਨ ਤੇ ਕਊ, ਇਹ ਨਸਲ ਇੱਕੋ ਹੀ ਆ ਜੀ। ਜੀ ਕਊ, ਜ਼ੈਤੂਨ ਤੇ ਲਹੂ ਇਹ ਇੱਕ ਫੈਮਿਲੀ ਜੀ। ਹਾਂ ਵਣ ਹੋਰ ਫੈਮਿਲੀ, ਵਣ ਹੋਰ। ਇਹ ਹੋਰ ਫੈਮਿਲੀ। ਇਹ ਹਾਰਡਵੁੱਡ ਟਰੀ ਚਾਹੁੰਦਾ। ਅਗਰ ਇਸ ਤੇ ਤੁਸੀਂ ਚਾਰਪਾਈ ਦੇ ਪਾਏ ਬਣਾਓ ਹਾਂਜੀ। ਤੇ ਕਮਜ਼ੋਰ ਮੇਰੇ ਜਿਹਾ ਬੰਦਾ ਤੇ ਉਹਨੂੰ ਚੁੱਕ ਹੀ ਨਾ ਸਕੇ ਨਾ, ਜਿਹੜਾ ਵਜ਼ਨ ਨਹੀਂ ਹੁੰਦਾ। ਵਜ਼ਨੀ ਲਓ ਜੀ, ਕਊ ਦਾ ਬੂਟਾ ਵੇਖ ਲਿਆ ਸੀ। ਆਹਾ, ਕਹਿੰਦੇ ਕੋਈ ਬੂਟਾ ਫਲਾਈ ਹੋਵੇ। ਹਾਂ ਹਾਂ ਜੀ, ਇਹ ਫੁਲਾਈ ਜੀ। ਉਹ ਜਿਹੜਾ ਬੂਟਾ ਫਲਾਈ ਹੋਵੇ ਉਹ ਆ ਬੂਟਾ ਆ ਜੀ। ਬੂਟਾ ਜੀ ਇਹ ਵੀ ਅੱਛਾ ਜੀ, ਇਹ ਕਊ ਤੇ ਫਲਾਈ ਪਹਾੜਾਂ ਦੇ ਬੂਟੇ ਆ? ਜੀ ਪਹਾੜਾਂ ਦੇ ਬੂਟੇ, ਇਹ ਸਾਰਾ ਚਕਵਾਲ, ਵਾਦੀਏ ਸੂਨ ਇਹ ਭਰਿਆ ਪਿਆ ਜੀ। ਇਹਨੂੰ ਫੁੱਲ ਕਿੱਦਾਂ ਦੇ ਲੱਗਦੇ ਜੀ? ਇਸ ਦੇ ਉੱਤੇ ਪੀੜੇ ਜਿਹੇ ਲੱਗਦੇ ਨੇ, ਉੱਤੇ ਫਲੀਆਂ ਵੀ ਲੱਗੀਆਂ ਹੋਣੀਆਂ ਨੇ। ਫਲੀਆਂ ਵੀ ਲੱਗੀਆਂ ਹੋਣੀਆਂ ਨੇ, ਉਹ ਦੇਖੋ ਨਾ ਉੱਤੇ ਕੋਈ ਕਲੀਨ ਫਲ ਵੀ ਲੱਗੀ ਹੋਣੀ। ਅੱਛਾ ਅੱਛਾ, ਉਹ ਫੁੱਲਾਂ ਤੋਂ ਬਾਅਦ ਫਿਰ ਇਹ ਵੀ ਬੜਾ ਹਾਰਡਵੁੱਡ ਟਰੀ ਹੈ। ਇਹ ਹੁਣ ਕਾਲੀ ਹੋਈ ਪਈ, ਇਹ ਫੁੱਲ ਆਪਣੀ ਮੁੱਦਤ ਨੂੰ ਪਹੁੰਚ ਗਈ। ਇਹ ਵੀ 1992 ਦੀ ਲੱਗੀ। ਅੱਛਾ ਜੀ, ਵਾਹ ਵਾਹ ਵਾਹ। ਲੈ ਜੀ, ਆ ਦੋ ਬੂਟੇ ਵੇਖਣ ਦਾ ਬੜਾ ਚਾਅ ਸੀ। ਮੈਂ ਕਿਹਾ ਜੀ ਆਪ ਵੀ ਵੇਖਾਂਗੇ, ਤੁਹਾਨੂੰ ਵੀ ਵਿਖਾਵਾਂਗੇ। ਅੱਜ ਅਸੀਂ ਤੁਹਾਨੂੰ ਫਲਾਈ ਦਾ ਬੂਟਾ ਦਿਖਾ ਰਹੇ ਹਾਂ ਤੇ ਥੋੜਾ ਜਿਹਾ ਇੱਥੋਂ ਦੂਰੋਂ ਦੇਖਦੇ ਹਾਂ ਜੀ ਵੀ ਕਿੱਡਾ ਕੁ ਵੱਡਾ ਜੀ ਇਹ ਬੂਟਾ।
ਇਦਾਂ ਕਿੱਕਰ ਤਰ੍ਹਾਂ ਦੇ ਕਿਹੜੀ ਜੀ ਨਸਲ ਹੈ ਜੀ? ਆ ਜੀ ਕੀਕਰ ਤੇ ਤਰ੍ਹਾਂ ਉਸੇ ਫੈਮਿਲੀ 'ਚ ਹੀ ਆ ਜਾਂਦਾ। ਇਹਨੂੰ ਕੰਡੇ ਵੀ ਹੁੰਦੇ ਜੀ? ਬਹੁਤ ਕੰਡਾ, ਕੰਡਾ ਹੁੰਦਾ। ਬਹੁਤ ਕੰਡਾ ਹੁੰਦਾ। ਹਾਂ ਉਹ ਫੁੱਲ ਲੱਗੇ ਜੀ ਸਿਰੇ ਤੇ। ਹਾਂਜੀ ਲੱਗੇ ਨੇ, ਹਾਂ ਬਿਲਕੁਲ ਹਾਂ ਬਿਲਕੁਲ ਕੰਡਾ ਲੱਗੇ। ਇਹਦਾ ਹੁੰਦਾ ਬੇਰੀ ਤਰ੍ਹਾਂ। ਬੇਰੀ ਤਰ੍ਹਾਂ। ਆ ਫੁੱਲ ਹੀ ਲੱਗੇ ਨੇ ਜੀ, ਸਾਰੇ ਫੁੱਲ ਲੱਗੇ। ਹਾਂ ਫੁੱਲ ਸੋਹਣਾ ਹੁੰਦਾ, ਕਹਿੰਦੇ ਹੁੰਦਾ ਨਿੱਕਾ ਜਿਹਾ ਹਾਂਜੀ ਤੇ ਹੁੰਦਾ ਸੋਹਣਾ ਫੁੱਲ ਹੈ। ਇਹਦੇ ਫੁੱਲਾਂ ਤੇ ਗੀਤ ਗਾਏ ਹੋਏ ਜੀ। ਹਾਂਜੀ ਹਾਂਜੀ ਫੁੱਲ ਟੁੱਟਿਆ ਫਲਾਈ ਨਾਲੋਂ। ਇਹ ਕਿਸ ਕੰਮ ਆਉਂਦੀ ਜੀ? ਇਹ ਜਨਾਬ ਫਰਨੀਚਰ ਚ ਆਉਂਦੀ ਹੈ ਤੇ ਕਾਲੀ ਲੱਕੜੀ ਹਰ ਉਸ ਚੀਜ਼ ਦੇ ਵਿੱਚ ਹਰ ਪ੍ਰੋਡਕਟਸ ਇਸ ਤੋਂ ਬਣ ਸਕਦੀ। ਕੋਈ ਵੀ ਬਣਾਓ, ਛਤੀਰੇ ਬਣਾਓ, ਬਾਲੇ ਬਣਾਓ, ਕੋਈ ਚੀਜ਼ ਮੰਜੀ ਦੇ ਚਾਰ ਆਪਣਾ ਪਾਵੇ ਬਣਾਓ, ਕੋਈ ਚੀਜ਼ ਬਣਾਓ, ਹਰ ਚੀਜ਼ ਬਣ ਸਕਦੀ। ਇਹਦੀ ਮਸਵਾਕ ਬਹੁਤ ਮਸ਼ਹੂਰ ਹਾਂ ਹੈ। ਵੈਰੀ ਗੁੱਡ। ਫਲਾਈ ਦੀ। ਫੁਲਾਈ ਦੀ ਮਿਸਵਾਕ ਬਹੁਤ ਮਸ਼ਹੂਰ। ਜਿੰਨੇ ਵੀ ਦਰਖਤ ਹੈ ਨਾ ਜੀ ਦੂਸਰੇ ਹਾਂ ਹਾਂ ਸਾਰਿਆਂ ਦਰਖਤਾਂ ਨਿੰਮ ਨਾਲੋਂ ਵੀ ਹਾਂ ਹਾਂ ਇਹਦੀ ਮਸਵਾਕ ਮਸ਼ਹੂਰ ਆ। ਅੱਛਾ ਹਾਂਜੀ ਹਾਂਜੀ ਤੇ ਗੀਤਾਂ 'ਚ ਵੀ ਗਾਈ ਹੈ ਗੀਤਾਂ 'ਚ ਵੀ ਗਾਈ ਆ ਜੀ ਇਹ। ਫੁੱਲ ਕਿਵੇਂ? ਫਲਾਈ ਦੇ ਫੁੱਲ ਫੁੱਲ ਟੁੱਟਿਆ ਫਲਾਈ ਨਾਲੋਂ ਤੇ ਡੀਗਰ ਵੇਲਾ ਜਦੋਂ ਵਿਛੜੀਆਂ ਮਾਈ ਨਾਲੋਂ। ਵਾਹ ਅਤਾਉਲੇ ਨੇ ਨਹੀਂ ਗਾਇਆ। ਓ ਵਾਹ ਬਈ ਵਾਹ, ਵਾਹ ਬਈ ਵਾਹ। ਜਦੋਂ ਅਤਾਉਲੇ ਨੇ ਨਹੀਂ ਬੋਲਿਆ, ਅਤਾਉਲੇ ਨੇ ਗਾਇਆ। ਤਾਵਲੇ ਨੇ। ਟੁੱਟਾ ਫੁੱਲਾ ਕਸਮ ਚਵਾ ਸਕਣਾ ਜੇ ਈਦ ਮਨਾਈ। ਇਹਦੇ ਤੇ ਗੀਤ ਬੜੇ ਆ ਜੀ। ਬੜੇ ਗੀਤ ਆ ਜੀ ਇਹ ਅਸਲ 'ਚ ਸਾਡੇ ਪੰਜਾਬ ਦਾ, ਇਹ ਸਾਡਾ ਦੇਸੀ ਬੂਟਾ ਜੀ। ਹਾਂਜੀ, ਹਾਂਜੀ, ਹਾਂਜੀ। ਬਿਲਕੁਲ ਬਿਲਕੁਲ ਇਸ ਤਰ੍ਹਾਂ। ਹਾਂਜੀ ਇਹ ਸਾਡਾ ਬੂਟਾ ਨਾ ਜੀ, ਤਾਂ ਇਹਦੇ ਤੇ ਗੀਤ ਲਿਖੀ ਜੇ। ਹਾਂਜੀ ਹਾਂਜੀ ਲਓ ਜੀ ਚਾਚਾ, ਆਓ। ਚਾਚੇ ਨੇ ਨਾ ਦੇਖਿਆ ਸੀ ਫਲਾਈ, ਅਸੀਂ ਦੇਖਿਆ ਨਹੀਂ ਹੋਇਆ ਸੀ। ਹਾਂ। ਤੇ ਕਈ ਵਾਰੀ ਚਾਚੇ ਨੂੰ ਇਹ ਗੱਲ ਕੀਤੀ ਵੀ ਚਾਚਾ ਸਾਨੂੰ ਫਲਾਈ ਵਿਖਾਈ। ਉਹ ਕਹਿੰਦਾ ਇਹ ਪਹਾੜਾਂ 'ਚ ਹੁੰਦੀ ਆ ਪਹਾੜਾਂ 'ਚ। ਤੇ ਤੁਹਾਨੂੰ ਕਿਤੇ ਵਿਖਾ ਦਾਂਗੇ। ਤੇ ਅੱਜ ਉਹ ਸਾਨੂੰ ਕਿਨੂਆਂ ਦੇ ਹਾਂਜੀ ਬਾਗ 'ਚ ਹਾਂਜੀ ਲੱਭ ਕਿਨੂਆਂ ਦੇ ਬਾਗ 'ਚ ਲੱਭ ਪਹਾੜ ਹੈ ਹੀ ਨਹੀਂ ਇੱਥੇ ਲਾਗੇ ਤਾਗੇ। ਦੇਖੋ ਜੀ ਇਹ ਮਲਕ ਸਾਹਿਬ ਨੇ ਸਪੈਸ਼ਲ ਲਿਆ ਕੇ ਲਾਇਆ ਬੂਟਾ। ਸਪੈਸ਼ਲ ਹਾਂਜੀ। 1992 ਹਾਂਜੀ। ਵੱਖਰੀ ਇਹਦਾ। ਅਸੀਂ ਜੀ ਬੜੇ ਸ਼ੁਕਰਗੁਜ਼ਾਰ ਆ ਮਮਤਾਜ਼ ਸਾਹਿਬ ਦੇ ਵੀ ਜਿਨ੍ਹਾਂ ਨੇ ਸਾਨੂੰ ਉਹ ਪੌਦੇ ਵਿਖਾਏ ਜਿਹੜੇ ਪੌਦਿਆਂ ਦੇ ਅਸੀਂ ਨਾਂ ਸੁਣੇ ਸੀ, ਤਸਵੀਰਾਂ ਵੇਖੀਆਂ ਸੀ ਤੇ ਅੱਜ ਅੱਖਾਂ ਦੇ ਨਾਲ ਉਹ ਪੌਦੇ ਵੇਖੇ, ਵਿੱਚੋਂ ਕਈਆਂ ਦਾ ਫਲ ਖਾਦਾ। ਤੇ ਅੱਲਾਹ ਤਾਲਾ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ। ਤੁਹਾਡੇ ਵਰਗੇ ਬੰਦੇ ਸਾਡੇ ਵਰਗਿਆਂ ਵਾਸਤੇ ਕਿਤਾਬ ਆ, ਹਾਂਜੀ ਸਾਡੇ ਵਰਗਿਆਂ ਵਾਸਤੇ ਸਬਕ ਆ ਜੀ, ਸਾਡੇ ਵਰਗਿਆਂ ਵਾਸਤੇ ਨਿਹਮਤ ਆ। ਨਿਹਮਤ। ਤੇ ਇਦਾਂ ਸ਼ੌਕ ਜਿਹੜਾ ਦੂਆਂ ਵਾਸਤੇ ਵੀ ਹਾਂਜੀ, ਫਾਇਦਾ ਹੋਵੇ ਨਾ, ਉਹ ਹੋਣਾ ਚਾਹੀਦਾ। ਤੇ ਤੁਸੀਂ ਬੜੀ ਖਿਦਮਤ ਕੀਤੀ ਹੈ ਜੀ ਪੌਦਿਆਂ ਦੀ, ਸਾਡੇ ਪੰਜਾਬ ਦੀ ਵੀ। ਉਹ ਸਾਬਤ ਕੀਤਾ ਵੀ ਜਿਹੜੇ ਬੂਟੇ ਅਸੀਂ ਸੋਚਿਆ ਨਹੀਂ ਸੀ ਉਹ ਵੀ ਇੱਥੇ ਹੋ ਸਕਦੇ। ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਜੀ ਦੇਵੇ। ਜਜ਼ਾਕ ਬੜੀ ਅੱਲਾਹ। ਮਿਹਰਬਾਨੀ। ਬਹੁਤ ਮਿਹਰਬਾਨੀ ਜਨਾਬ, ਤੁਹਾਡੀ ਤਸ਼ਰੀਫ ਆਵਰੀ ਦਾ ਵੀ ਬਹੁਤ ਬਹੁਤ ਜਿੰਦੇ ਸ਼ੁਕਰੀਆ ਵਸਦੇ ਰਹੋ ਜੀ, ਇਨਸ਼ਾਅੱਲਾ ਜਿੰਦੇ ਰਹਿ ਤੇ ਫਿਰ ਮਿਲਾਂਗੇ। ਇਨਸ਼ਾਅੱਲਾ। ਜੀ ਇਨਸ਼ਾਅੱਲਾ ਇਨਸ਼ਾਅੱਲਾ।